ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜਿਹੜਾ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਨੁਸਖਾ ਦੱਸਣਾ ਆ, ਪੁੱਛਣਾ ਆ, ਜਾਂ ਤੁਹਾਡੀ ਕੋਈ ਫੀਡਬੈਕ ਆ, ਉਹ ਤੁਸੀਂ ਦੱਸ ਸਕਦੇ ਆ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੇਸੀ ਤਰੀਕੇ ਦੇ ਨਾਲ, ਆਯੁਰਵੈਦਿਕ ਤਰੀਕੇ ਨਾਲ ਆਪਣੇ ਇਲਾਜ ਕਿਵੇਂ ਕਰਨੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਇਹਨਾਂ ਚੀਜ਼ਾਂ ਨੂੰ ਹੀ ਸਾਡੇ ਬਜ਼ੁਰਗ ਆ ਉਹ ਵਰਤਦੇ ਸੀਗੇ। ਉਹ ਡੇਲੀ ਵਰਤਦੇ ਸੀ, ਹਰ ਰੋਜ਼ ਇਹਨਾਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੇਵਨ ਕਰਦੇ ਸੀ ਤਾਂ ਉਹਨਾਂ ਦੀਆਂ ਠੀਕ ਰਹਿੰਦੀਆਂ ਸੀਗੀਆਂ ਅਤੇ ਬਹੁਤਾ ਉਹਨਾਂ ਨੂੰ ਡਾਕਟਰਾਂ ਦੇ ਵੀ ਨਹੀਂ ਜਾਣਾ ਪੈਂਦਾ ਸੀਗਾ। ਸੋ ਆਪਾਂ ਉਹਨਾਂ ਹੀ ਚੀਜ਼ਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਵਿਸਾਰ ਚੁੱਕੇ ਸੀ, ਭੁੱਲ ਚੁੱਕੇ ਸੀ। ਉਹਨਾਂ ਚੀਜ਼ਾਂ ਨੂੰ ਛੱਡ ਕੇ ਅਸੀਂ ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਆ ਉਹਨਾਂ ਦੇ ਗੋਲੀਆਂ ਦੇ ਫੱਕੇ ਮਾਰਨੇ ਸ਼ੁਰੂ ਕਰ ਦਿੱਤੇ, ਅਤੇ ਜਿਨ੍ਹਾਂ ਦੇ ਨਾਲ ਸਾਡੀ ਬੋਡੀ ਦੇ ਵਿੱਚ ਸਾਈਡ ਇਫੈਕਟ ਵੀ ਹੁੰਦੇ ਆ। ਕਈਆਂ ਨੂੰ ਇਹ ਨਹੀਂ ਕਿ ਕਈਆਂ ਨੂੰ ਆਰਾਮ ਵੀ ਆ ਜਾਂਦਾ ਆ। ਜਿਹੜਾ ਤੁਸੀਂ ਉਹ ਐਮਰਜੈਂਸੀ ਚੀਜ਼ਾਂ ਲੈਣੀਆਂ ਉਸ ਵੇਲੇ ਤੱਕ ਤਾਂ ਉਹ ਠੀਕ ਰਹਿੰਦੀਆਂ, ਪਰ ਜਿੱਦਾਂ ਸਦਾ ਬਹਾਰ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਆਪਾਂ ਦੇਸੀ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਇਹ ਤੁਹਾਡੇ ਕਲੋਜਟ ਵਿੱਚ ਪਈਆਂ ਹੁੰਦੀਆਂ ਜਾਂ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲਣੀਆਂ ਆ, ਉਹਨਾਂ ਦੀ ਗੱਲ ਕਰਦੇ ਹਾਂ। ਇਹਦੇ ਲਈ ਤੁਹਾਨੂੰ ਡਾਕਟਰ ਦੇ ਨਹੀਂ ਜਾਣਾ ਪੈਂਦਾ। ਬੇਸ਼ੱਕ ਤੁਸੀਂ ਹਕੀਮ ਦੇ ਜਾਂਦੇ ਆ, ਕਿਸੇ ਇਸ ਤਰ੍ਹਾਂ ਦੀਆਂ ਦੁਕਾਨਾਂ ਭਾਰਤ ਵਿੱਚ ਬਹੁਤ ਹੈਗੀਆਂ। ਉੱਥੋਂ ਉਹੀ ਚੀਜ਼ਾਂ ਜਿਹੜੀਆਂ ਇਹਨਾਂ ਦੀ ਆਪਾਂ ਗੱਲ ਕਰਦੇ ਹਾਂ ਉਹੀ ਦੱਸਦੇ ਆ। ਉਹਨਾਂ ਨੂੰ ਉਹ ਰਗੜ ਕੇ ਤੁਹਾਨੂੰ ਪੁੜੀਆਂ ਬਣਾ ਕੇ ਦੇ ਦਿੰਦੇ ਆ। ਅਤੇ ਜੇ ਤੁਸੀਂ ਆਪ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਆ, ਆਪ ਤੁਸੀਂ ਇਹਨਾਂ ਨੂੰ ਚੀਜ਼ਾਂ ਨੂੰ ਲੈ ਆਵੋ, ਆਪ ਹੀ ਕੁੱਟ ਲਓ, ਰਗੜ ਲਓ, ਅਤੇ ਆਪ ਹੀ ਉਸੇ ਹਿਸਾਬ ਨਾਲ ਖਾਵੋ ਜਿਸ ਹਿਸਾਬ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਹੋ ਸਕਦਾ ਆ ਕਿ ਆਪਾਂ ਨੂੰ ਇੰਨੇ ਪੈਸੇ ਵੀ ਨਾ ਖਰਚਣੇ ਪੈਣ ਅਤੇ ਸਾਡੀ ਸਿਹਤ ਆ ਉਹ ਵੀ ਠੀਕ ਰਹੇ। ਸੋ ਕਈਆਂ ਨੂੰ ਪਤਾ ਹੁੰਦਾ ਆ ਵੀ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਲੈਣੀ ਆ। ਉਹਦੀ ਗੱਲ ਕਰਦੇ ਹਾਂ। 4082725220 ਸਟੂਡੀਓ ਦਾ ਫੋਨ ਨੰਬਰ ਆ। ਅਤੇ ਸਾਡੇ ਕੋਲ ਕੋਈ ਐਸਾ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਅਤੇ ਉਹ ਤੁਹਾਨੂੰ ਦਵਾਈ ਦੱਸ ਰਿਹਾ ਹੋਵੇ। ਸਿਰਫ ਅਤੇ ਸਿਰਫ ਸਾਡੇ ਸਰੋਤੇ ਡਾਕਟਰ ਹੁੰਦੇ ਆ, ਸਰੋਤੇ ਮਰੀਜ਼ ਹੁੰਦੇ ਆ। ਹਾਂ, ਜੇ ਕਿਸੇ ਨੂੰ ਕੋਈ ਪਤਾ ਹੈਗਾ ਆ ਇਹਨਾਂ ਚੀਜ਼ਾਂ ਬਾਰੇ ਤਾਂ ਉਹ ਤੁਸੀਂ ਗੱਲ ਜ਼ਰੂਰ ਕਰ ਸਕਦੇ ਆ ਕਿ ਕਿਹੜੇ ਕਿਹੜੇ ਪ੍ਰੀਕਾਸ਼ਨ ਲੈਣੇ ਆ ਅਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਉਹ ਚੀਜ਼ਾਂ ਆ ਉਹ ਤੁਸੀਂ ਮਿਕਸ ਕਰਕੇ ਲੈਣੀਆਂ ਤਾਂ ਕਿ ਤੁਹਾਡੀ ਸਿਹਤ ਠੀਕ ਰਹੇ। ਆਮ ਬਿਮਾਰੀਆਂ ਆ, ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਕੋਲੈਸਟਰੋਲ ਆ, ਜਾਂ ਕਈਆਂ ਨੂੰ ਗਠੀਆ ਵੀ ਆ, ਜਾਂ ਕਈਆਂ ਦੇ ਤੇਜ਼ਾਬ ਬਣਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਨੋਰਮਲ ਜਿਹੀਆਂ ਬਿਮਾਰੀਆਂ ਜਿਹੜੀਆਂ ਆਮ ਹੀ ਆਪਾਂ ਸੁਣਦੇ ਹਾਂ, ਉਹਨਾਂ ਤੋਂ ਕੀ ਲੈਣਾ ਆ, ਕੀ ਆ, ਉਹਦੇ ਬਾਰੇ ਜੇ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਲਓ। 4082725200 408 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਕਰ ਸਕਦੇ ਆ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ 4 ਤੋਂ 5:30। ਰਿਪੀਟ ਇਸ ਦਾ ਐਤਵਾਰ ਹੁੰਦਾ। ਅਤੇ ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਬਾਅਦ। ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਟੇ ਬੋਲਦਾ ਜੀ। ਮੇਰੇ ਅੱਖਾਂ 'ਚ ਦਰਦ ਹੁੰਦਾ ਜੀ, ਸਾਈਡਾਂ ਤੇ ਹੁੰਦਾ, ਮਤਲਬ ਅਖਾਜ ਹੁੰਦੀ ਆ ਅੱਖਾਂ 'ਚ। ਠੀਕ ਹੈ। ਪਤਾ ਛੋਟੀ ਸਾਈਡਾਂ ਤੇ ਅੱਖਾਂ ਦੋਨੋਂ ਪਾਸੇ ਸਾਈਡਾਂ ਦਾ ਉਹਦੇ ਖਾਜ ਹੀ ਹੁੰਦਾ। ਠੀਕ ਆਪਾਂ ਪੁੱਛਦੇ ਹਾਂ। ਜਦੋਂ ਤੁਸੀਂ ਕੋਈ ਵੀ ਇਹ ਚੀਜ਼ ਬਾਰੇ ਪੁੱਛਦੇ ਹੈਗੇ ਆ ਤਾਂ ਉਹਦੇ ਲਈ ਦੇਸੀ ਦਵਾਈਆਂ ਕਈ ਵਾਰੀ ਦੱਸੀਆਂ ਜਾਂਦੀਆਂ ਵੀ ਅੱਖ ਚਾਹ ਪਾ ਲਓ, ਕੰਨ ਚਾਹ ਪਾ ਲਓ, ਪਰ ਤੁਸੀਂ ਥੋੜ੍ਹੀ ਚੀਜ਼ ਦੀ ਵਰਤੋਂ ਕਰਨੀ ਆ ਤਾਂ ਕਿ ਤੁਸੀਂ ਦੇਖ ਲਓ ਕਿ ਤੁਹਾਡਾ ਸਰੀਰ ਇਹਨਾਂ ਚੀਜ਼ਾਂ ਨੂੰ ਸਹਿੰਦਾ ਵੀ ਹੈਗਾ। ਪਰ ਉਸੇ ਵੇਲੇ ਕੋਈ ਡਾਕਟਰ ਨਹੀਂ ਹੁੰਦਾ ਤੁਹਾਨੂੰ ਜਵਾਬ ਦੇਊਗਾ, ਕੋਈ ਨਾ ਕੋਈ ਜ਼ਰੂਰ ਦੱਸੂਗਾ। ਅਗਲੇ ਕਾਲਰ ਨੇ ਬਰਿੰਦਰ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, 2 ਬਿਮਾਰੀਆਂ ਬਾਰੇ ਪੁੱਛਣਾ ਸੀਗਾ। ਹਾਂਜੀ। ਇੱਕ ਤਾਂ ਜੀ ਮੇਰਾ ਕਲੀਗ ਹੈ, ਮੇਰੇ ਨਾਲ ਆਫਿਸ 'ਚ ਕੰਮ ਕਰਦਾ, ਸਪੈਨਿਸ਼ ਮੁੰਡਾ ਹੈਗਾ, ਉਹਦੇ ਨਾਲ ਹਰਨੀਆਂ ਹੋਈਆਂ ਵੀ ਹੈ। ਠੀਕ ਆ। ਤੇ ਉਹ ਡਾਕਟਰ ਮੇਰੇ ਖਿਆਲ 'ਚ ਉਹਨੂੰ ਕਹਿੰਦੇ ਵੀ ਤੁਸੀਂ ਆਪਦਾ ਆਪਰੇਸ਼ਨ ਕਰਾ ਲਾ। ਪਰ ਉਹ ਅੱਜ ਆਇਆ ਸੀਗਾ, ਉਹ ਵੈਸੇ ਮੈਡੀਕਲ ਲੀਵ 'ਤੇ ਅੱਜ ਆਇਆ ਸੀ। ਉਹ ਤੋਂ ਉਹਨੂੰ ਤੁਰਨ ਦੇ ਵਿੱਚ ਬੜੀ ਪਰੇਸ਼ਾਨੀ ਹੋ ਰਹੀ ਹੈ, ਦਰਦ ਹੋ ਰਿਹਾ। ਅਤੇ ਜੇ ਕਿਸੇ ਭੈਣ ਭਾਈ ਨੂੰ ਕੋਈ ਦੇਸੀ ਨੁਸਖਾ ਪਤਾ ਹੋਵੇ ਵੀ ਉਹ ਆਪਰੇਸ਼ਨ ਤੋਂ ਬਚ ਜੇ ਅਤੇ ਉਹਦੀ ਹਰਨੀਆਂ 'ਚ ਠੀਕ ਹੈ। ਹਾਂਜੀ। ਅਤੇ ਇੱਕ ਹੈਗਾ ਜੀ, ਭੈਣ ਭਾਈ ਦੱਸਦੇ ਵੀ ਹਾਈ ਬਲੱਡ ਪ੍ਰੈਸ਼ਰ ਦਾ ਕੀ ਦੇਸੀ ਨੁਸਖਾ ਹੈ। ਠੀਕ ਹੈ ਜੀ। ਠੀਕ ਹੈ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਇਹ ਚੀਜ਼ਾਂ ਲਿਖਾਈਆਂ ਵੀ ਹੋਈਆਂ ਆ, ਤੁਸੀਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਅਗਲੇ ਕਾਲਰ ਨੇ ਰਾਣੀ ਕਾਲੋਂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਤਾਂ ਅੱਜ 2 ਕੁਐਸਚਨ ਹੀ ਆ ਜੀ। ਇੱਕ 2.5 ਸਾਲ ਦਾ ਹੈਗਾ ਆ ਮੁੰਡਾ, ਤੇ ਉਹ ਜੀ ਬੋਲਦਾ ਨੀ ਗਾ। ਠੀਕ ਹੈ। ਪਹਿਲਾਂ ਬੋਲਦਾ ਸੀਗਾ, ਜਿੱਦਾਂ ਮੰਮੀ ਪਾਪਾ ਕਹਿੰਦਾ ਸੀ, ਪਰ ਹੁਣ ਨਹੀਂ ਉਹ ਬੋਲਦਾ, ਪਤਾ ਨਹੀਂ ਕੀ ਆ। ਉਹਦੇ ਬਾਰੇ ਮੈਂ ਪੁੱਛਣਾ ਸੀਗਾ। ਤੇ ਇੱਕ ਕੁੜੀ ਆ ਜੀ, ਉਹਨੇ ਦਾੜ ਦੀ ਸਰਜਰੀ ਕਰਵਾਈ ਸੀਗੀ,
ਤੇ ਪਰ ਉਹਦੇ ਹੁਣ ਸਰਜਰੀ ਤੋਂ ਬਾਅਦ ਦਰਦ ਨਹੀਂ ਹੁਣ ਹਟਦੀ, ਜਿਹਦਾ ਮੂੰਹ ਵੀ ਨਹੀਂ ਖੁੱਲਦਾ ਜੀ। ਠੀਕ ਹੈ ਰਾਣੀ ਜੀ, ਆਪਾਂ ਪੁੱਛਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਇਹਨਾਂ ਨੇ 2 ਚੀਜ਼ਾਂ ਪੁੱਛੀਆਂ, ਜੇ ਕਿਸੇ ਨੂੰ ਲਿਖਿਆ ਤਾਂ ਪਲੀਜ਼ ਸ਼ੇਅਰ ਕਰੋ। ਅਗਲੇ ਕਾਲਰ ਨੇ ਹਰਨੇਕ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ, ਬਹੁਤ ਧੰਨਵਾਦ ਜੀ। ਆਰਾਮ ਆਉਂਦਾ ਜੀ ਜਨਤਾ ਨੂੰ। ਤੇ ਮੇਰੇ ਕੁਐਸਚਨ 2 ਹੈ ਜੀ। ਇੱਕ ਤਾਂ ਮੈਂ ਅੱਖਾਂ ਟੈਸਟ ਕਰਾਈਆਂ ਸੀਗੀਆਂ, ਮੇਰੇ ਅੱਖਾਂ 'ਚ ਨਾ ਆਉਂਦੇ ਭੰਬੂਤਾਰਾ ਜੇ, ਲੀਕਾਂ ਜੀਆਂ, ਟੈਂਪਲੇ ਜੇ। ਏਜ ਹੈਗੀ ਮੇਰੀ 62 ਸਾਲ ਜੀ। ਹਾਂਜੀ। ਤੇ ਡਾਕਟਰ ਕਹਿੰਦੇ ਵੀ ਕੁਛ ਨਹੀਂ ਹੈ, ਅੱਖਾਂ ਠੀਕ ਹੈ, ਬਿਲਕੁਲ ਠੀਕ ਆ। ਤੇ ਪਰ ਮੇਰੇ ਉਹ ਟੈਂਪਲੇ ਜੇ ਆਉਂਦੇ ਆ, ਮੈਂ ਉਹਨੂੰ ਕਿਹਾ ਕੋਈ ਦਵਾਈ ਦੂਈ ਦਿਓ, ਕਹਿੰਦੇ ਕੋਈ ਦਵਾਈ ਨਹੀਂ ਹੈਗੀ ਇਹਦੀ। ਇਹ ਹਟ ਜਾਣੇ ਉਹਦਾ ਤੁਹਾਡੇ ਆਪੇ। ਅੱਛਾ ਜੀ। ਤੇ ਇਹਦਾ ਕੋਈ ਹੋਰ ਪਾਉਣਾ ਪੂਣਾ ਕੁਛ ਨਹੀਂ ਕਰਨਾ ਜੀ? ਪਾਇਆ ਪਿਆ ਨਹੀਂ, ਇਹ ਕਈ ਵਾਰੀ ਨਾ ਇਹ ਇੱਕ ਨਵੀਂ ਚੀਜ਼ ਹੀ ਹੈ, ਆਉਂਦੀ ਜਾਂਦੀ ਰਹਿੰਦੀ ਆ। ਇਹਦੀ ਦਵਾਈ ਨਹੀਂ ਨਿਕਲੀ ਕੋਈ ਵੀ ਹਜੇ। ਅੱਛਾ ਜੀ। ਤੇ ਦੂਜਾ ਕੁਐਸਚਨ ਹੈ ਜੀ, ਮੇਰੇ ਜਿਹੜੇ ਪੈਰਾਂ ਦੇ ਨਹੁੰ ਆ ਨਾ, ਉਹ ਸੁੱਕਦੇ ਜਾਂਦੇ ਆ ਜੀ, ਲੱਕੜ ਹੋਈ ਜਾਂਦੇ ਆ। ਠੀਕ ਆ, ਠੀਕ ਹੈ। ਹਾਂਜੀ, ਤੇ ਉਹਦਾ ਕੋਈ ਇਲਾਜ? ਠੀਕ ਹੈ ਜੀ, ਇਹਦਾ ਇਲਾਜ ਦੱਸ ਚੁੱਕੇ ਆਲਰੇਡੀ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਓਕੇ ਜੀ। ਓਕੇ ਜੀ। ਨਹੁੰਾਂ ਨੂੰ ਪੈਰਾਂ ਨੂੰ ਕਦ ਵਿੱਚ ਡੁਬੋ ਕੇ ਰੱਖਣਾ, ਇਹ ਦੱਸਿਆ ਗਿਆ ਆ। ਤੇ ਜੇ ਕਿਸੇ ਨੇ ਲਿਖਿਆ ਤੇ ਸ਼ੇਅਰ ਜ਼ਰੂਰ ਕਰੋ। ਕੁਲਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ? ਠੀਕ ਠਾਕ। ਠੀਕ ਹੈ ਜੀ। ਇਹ ਭੈਣ ਜੀ ਮੇਰਾ ਇੱਕ ਕੁਐਸਚਨ ਇਹ ਆ ਵੀ ਮੁੰਡਾ ਸਾਡਾ 8 ਸਾਲ ਦਾ ਇੰਗਲੈਂਡ 'ਚ ਹੈ ਹਨਾ, ਉਹਦੇ ਜਿੱਦਾਂ ਭਰਵੱਟੇ ਦੇ ਉੱਤੇ ਫਲਵੈਰੀ ਹੋਈ ਸ਼ੁਰੂ ਹੋ ਗਈ, ਤੇ ਉਹਦਾ ਜੇ ਕੋਈ ਇਲਾਜ ਹੋਵੇ ਤਾਂ ਪਲੀਜ਼ ਮੈਨੂੰ ਦੱਸਿਓ। ਤਾਂ ਇੱਕ ਮੇਰਾ ਕੁਐਸਚਨ ਹੈਗਾ ਵੀ ਮੇਰੇ ਹਨਾ ਰਾਤ ਨੂੰ ਹੱਥ ਜਿਹੜੇ ਪਤਾ ਨਹੀਂ ਉਂਗਲੀਆਂ ਬਹੁਤ ਸੁੱਜ ਜਾਂਦੀਆਂ, ਹੱਥਾਂ ਨੂੰ ਆਕੜ ਜਿਹੀ ਪੈ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ ਜੀ। ਧੰਨਵਾਦ ਜੀ, ਧੰਨਵਾਦ। ਫਲਵੈਰੀ ਤੋਂ ਵੀ ਇਲਾਜ ਦੱਸੇ ਗਏ ਆ। ਕਈ ਵਾਰੀ ਇੱਕ ਕਲੌਂਜੀ ਦਾ ਵਰਤਣ ਨੂੰ ਦੱਸਦੇ ਹੁੰਦੇ ਆ, ਖਾਣ ਨੂੰ ਦੱਸਦੇ, ਉੱਤੇ ਲਾਉਣ ਨੂੰ ਦੱਸਦੇ, ਪੇਸਟ ਦੱਸਦੇ ਆ, ਬੜਾ ਕੁਛ ਦੱਸਿਆ ਜਾਂਦਾ। ਤੇ ਜ਼ਰੂਰ ਦੱਸੋ। ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਵਾਈਫ ਆ, ਉਹਦਾ ਨਾ ਟ੍ਰਾਂਸਪਲਾਂਟ ਹੋਇਆ, ਉਹਦੀ ਕਿਡਨੀ ਪਈ ਹੋਈ ਆ। ਹਾਂਜੀ। ਤੇ ਦਵਾਈਆਂ ਬਹੁਤ ਖਾਂਦੀ ਆ, ਤੇ ਹੁਣ ਰੀਸੈਂਟਲੀ ਨਾ ਉਹਦੇ ਜਿੱਦਾਂ ਗੋਡਿਆਂ ਤੋਂ ਥੱਲੇ ਲੱਤਾਂ ਤੇ ਪੈਰਾਂ 'ਚ ਦਰਦ ਹੁੰਦਾ। ਅੱਛਾ। ਤੇ ਡਾਕਟਰ ਅਪੁਆਇੰਟਮੈਂਟ ਨਹੀਂ ਕਹਿੰਦੇ, ਉਹ ਮਤਲਬ ਦਿੰਦੇ ਨਹੀਂ ਹੈਗੇ ਕੋਵਿਡ ਦੇ ਕਰਕੇ। ਤੇ ਜੇ ਕਿਸੇ ਨੂੰ ਕੁਛ ਇਹਦੇ ਨਾਲ ਹੋਰ ਰਿਲੇਟਡ ਕੋਈ ਪ੍ਰੋਬਲਮ ਹੋਵੇ ਤਾਂ ਕੋਈ ਇਲਾਜ ਪਤਾ ਲੱਗ ਜਾਵੇ ਤਾਂ ਚੰਗੀ ਗੱਲ ਹੈ। ਦੋਹਾਂ ਲੱਤਾਂ 'ਚ ਹੀ ਹੁੰਦਾ? ਦਵਾਈਆਂ ਦੋਹਾਂ ਲੱਤਾਂ 'ਚ ਹੀ ਹੁੰਦਾ, ਦੋਨੋਂ ਪੈਰ, ਦੋਨੋਂ ਲੱਤਾਂ। ਤੇ ਕਿਉਂਕਿ ਦਵਾਈਆਂ ਇੰਨੀਆਂ ਆ, ਜਾਂ ਤਾਂ ਉਹਨਾਂ ਦਾ ਕੁਛ ਇਫੈਕਟ ਹੈਗਾ ਆ, ਸਾਈਡ ਇਫੈਕਟ ਹੁੰਦੇ ਆ, ਜਾਂ ਪਤਾ ਨਹੀਂ, ਜਾਂ ਘਾਟ ਆ ਕਿਸੇ ਚੀਜ਼ ਦੀ। ਠੀਕ ਆ, ਜਾਂ ਕਿਸੇ ਚੀਜ਼ ਦੀ ਘਾਟ ਹੈ। ਹਾਂਜੀ, ਠੀਕ ਹੈ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਕੋਈ ਜਾਣਾ ਕਿ ਲੱਤਾਂ ਗੋਡਿਆਂ ਤੋਂ ਥੱਲੇ ਤਾਂ ਪੈਰ ਬਹੁਤ ਦੁਖਦੇ ਆ। ਲਾਲੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਇੱਕ ਪੁੱਛਣਾ ਸੀਗਾ ਤੁਹਾਨੂੰ ਵੀ ਖੰਘ ਬਹੁਤ ਸੁੱਕੀ ਆ। ਠੀਕ ਆ। ਬਹੁਤ ਚਿਰਾਂ ਦੀ ਖੰਘ ਆ, ਹਟਦੀ ਨਹੀਂ, ਉੱਥੋਂ ਜਿਹਾ ਸੁੱਕਾ ਕਈ ਸਾਲ ਹੀ ਹੋ ਗਏ ਆ। ਠੀਕ ਆ। ਮੇਰੀ ਦੋਤੀ ਆ, ਉਹਨੂੰ ਬਹੁਤ ਆ ਹਨਾ। ਮੈਂ ਕਿਹਾ ਜੇ ਕਿਤੇ ਕੋਈ ਇਲਾਜ। ਸੁਣਦੇ ਰਹੋ, ਪਰ ਸੁਣਨਾ ਪੈਣਾ ਤੁਹਾਨੂੰ। ਅੱਛਾ ਜੀ। ਠੀਕ ਆ। ਅੱਛਾ ਜੀ। ਹੈ ਠੀਕ ਹੈ ਜੀ, ਠੀਕ ਆ। ਹਾਂ, ਇਹਦਾ ਨਾ ਕਿਸੇ ਨੇ ਸ਼ਰਤੀਆ ਇਲਾਜ ਦੱਸਿਆ ਸੀਗਾ। ਜੇ ਕਿਸੇ ਨੂੰ ਲਿਖਿਆ ਹੋਇਆ ਨਾ, ਉਹ ਜ਼ਰੂਰ ਸ਼ੇਅਰ ਕਰ ਲਿਓ। ਇਸੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਕਿ ਜੇ ਕੋਈ ਪੁਰਾਣੀ ਤੋਂ ਪੁਰਾਣੀ ਖੰਘ ਵੀ ਹੈ ਨਾ, ਉਹ ਉਸ ਚੀਜ਼ ਦੇ ਨਾਲ ਹਟ ਜਾਂਦੀ ਆ, ਉਸ ਖਾਣ ਦੇ ਨਾਲ। ਅਤੇ ਉਹ ਤੁਸੀਂ ਜੇ ਕਿਸੇ ਕੋਲ ਹੈਗੀ ਆ ਤਾਂ ਪਲੀਜ਼ ਜ਼ਰੂਰ ਉਹਨੂੰ ਕੱਢ ਕੇ ਜ਼ਰੂਰ ਦੱਸਿਓ। ਅੱਗੇ ਨੇ ਸਾਡੇ ਨਾਲ ਦੇਵੀ। ਦੇਵੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ 2 ਕੁਐਸਚਨ ਆ। ਮੇਰੀ 2.5 ਸਾਲ ਦੀ ਪੁੱਤੀ ਆ, ਵੀ ਉਹ ਤਾਂ ਤੜਾ ਕੇ ਬੋਲਦੀ ਆ ਜੀ। ਅੱਛਾ, ਬੋਲਦੀ ਕਲੀਅਰ ਨਹੀਂ ਬੋਲਦੀ? ਹਾਂਜੀ, ਪਹਿਲਾਂ ਕਲੀਅਰ ਬੋਲਦੀ ਸੀ, ਬਿਮਾਰ ਹੋ ਗਈ ਸੀ ਪਿੱਛੇ ਜਿਹੇ, ਬੁਖਾਰ ਚੜ੍ਹਨ ਲੱਗ ਪਿਆ। ਉਦੋਂ ਬਾਅਦ ਹੁਣ ਪਾਪਾ ਪਾਪਾ ਏਦਾਂ ਕਰਕੇ ਤਾਂ ਤੜਾ ਕੇ ਕਿੰਨਾ ਹੀ ਚਿਰ ਲਾ ਦਿੰਦੀ ਆ ਬੋਲਣੇ ਨੂੰ ਹੈਗਾ ਉਹ। ਤੇ ਦੂਜਾ ਮੇਰਾ ਕੁਐਸਚਨ ਇਹ ਆ ਵੀ ਸ਼ੁਰੂ ਤੋਂ ਇੱਕ ਤਾਂ ਹੈ ਕਮਜ਼ੋਰ ਵਾ, ਤੇ ਇੱਕ ਉਹ ਜਦੋਂ ਵੀ ਕੁਛ ਖਾਂਦੀ ਆ ਤੇ ਉਲਟੀ ਕਰ ਦਿੰਦੀ ਦੁੱਧ ਤੋਂ ਇਲਾਵਾ। ਅੱਛਾ। ਹਾਂਜੀ, ਉਲਟੀ ਕਰ ਦਿੰਦੀ ਹੈ ਜੇ ਕੋਈ ਚੀਜ਼ ਖਾਂਦੀ ਆ ਤੇ ਉਸੇ ਵੇਲੇ ਕੱਢ ਦਿੰਦੀ ਹੈਗੀ ਆ। ਬਸ 2 ਕੁਐਸਚਨ ਆ ਭੈਣ ਜੀ ਮੇਰੇ। ਠੀਕ ਹੈ ਜੀ। ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ। ਹਾਂ, ਆਹ ਬੱਚਿਆਂ ਦੀ ਬੜੀ ਪ੍ਰੋਬਲਮ ਆ ਰਹੀ ਆ। ਜਾਂ ਤਾਂ ਉਹ ਪਹਿਲਾਂ ਬੋਲਦੇ ਸੀ, ਫਿਰ ਨਹੀਂ ਬੋਲਦੇ, ਜਾਂ ਉੱਥੇ ਥੜਾ ਕੇ ਬੋਲਣ ਲੱਗ ਗਏ ਆ, ਅਤੇ ਜਾਂ ਫਿਰ ਉਹ ਬੋਲਣਾ ਲੇਟ ਸਟਾਰਟ ਕਰਦੇ ਆ 3 ਸਾਲ ਤੋਂ ਵੀ ਬਾਅਦ। ਸੋ ਉਹਦੇ ਲਈ ਕੀ ਕਰਨਾ ਆ? ਜੇ ਕਈਆਂ ਦਾ ਪਰਸਨਲ ਐਕਸਪੀਰੀਅੰਸ ਹੁੰਦਾ, ਕਈ ਵਾਰ ਅਸੀਂ ਘਬਰਾ ਵੀ ਜਾਂਦੇ ਹਾਂ। ਨਿਆਣੇ ਦੀ ਆਪੋ ਆਪਣੀ ਬੋਡੀ 'ਤੇ ਹੁੰਦਾ, ਕਈ ਵਾਰੀ ਕਿ ਲੇਟ ਵੀ ਲੱਗਦੇ ਆ, ਇੱਦਾਂ ਦੀ ਨਹੀਂ ਗੱਲ। ਅਤੇ ਸ਼ੇਅਰ ਕਰ ਲਓ ਜੀ। ਸੁਖਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਬ੍ਰਦਰ ਆ, ਉਦੋਂ ਨਾ ਜਿੱਦਾਂ ਦਵਾਈਆਂ ਖਾਂਦਾ ਸੀਗਾ, ਤੇ ਉਹ
ਠੀਕ ਹੋ ਗਿਆ, ਸੱਟ ਲੱਗੀ ਸੀ ਉਹਦੇ ਅੱਗੇ ਤਾਂ ਉਹ ਨਾ ਹੁਣ ਪਤਾ ਨਕਸੀਰ ਬਹੁਤ ਫੁੱਟਦੀ ਆ, ਤੇ ਸੁੱਤੇ ਪਏ ਦੀ ਫੁੱਟ ਜਾਂਦੀ ਆ, ਪਤਾ ਹੀ ਨਹੀਂ ਲੱਗਦਾ ਕਈ ਵਾਰੀ, ਤੇ ਕਿੰਨਾ ਬਲੱਡ ਆਉਂਦਾ ਆ। ਤੇ ਜਿੱਦਾਂ ਦਵਾਈਆਂ, ਜੇ ਠੰਡੀ ਦਵਾ ਖਾਂਦਾ ਆ ਜਾਂ ਜਦੋਂ ਮਹਿੰਦੀ ਸਿਰ 'ਚ 2 ਵਾਰ ਲਾਈ ਉਹਦੇ ਨਾਲ ਫਿਰ ਮੂੰਹ ਸੁੱਜ ਜਾਂਦਾ ਆ, ਤੇ ਤੀਏ ਚੌਥੇ ਦਿਨ ਫੁੱਟ ਜਾਂਦੀ ਆ, ਤੇ ਕਿੰਨਾ ਹੀ ਬਲੱਡ ਨਿਕਲਦਾ, ਫਿਰ ਸਮਝ ਨਹੀਂ ਆਉਂਦੀ ਹੈ ਨਾ। ਜੇ ਕੋਈ ਇਲਾਜ ਹੋਵੇ ਤਾਂ ਜ਼ਰੂਰ ਦੱਸਿਓ। ਨਕਸੀਰ ਦਾ ਇਲਾਜ ਪੁੱਛਣਾ ਤੁਸੀਂ? ਹਾਂਜੀ ਹਾਂਜੀ ਠੀਕ ਹੈ ਜੀ। ਹਾਂ ਹਾਂਜੀ ਜ਼ਰੂਰ ਦੱਸਿਓ ਪਲੀਜ਼। ਹਾਂਜੀ ਠੀਕ ਹੈ, ਥੈਂਕ ਯੂ ਜੀ। ਨਕਸੀਰ ਦਾ ਇਲਾਜ ਬੜੀ ਵਾਰੀ ਦੱਸਿਆ, ਵੈਸੇ ਉਹ ਵੀ ਜ਼ਰੂਰ ਕਰਿਓ। ਬੋਲਣ ਦੇ ਲਈ ਬੜੀਆਂ ਕਾਲਾਂ ਆਈਆਂ। ਇਹ ਚੌਲਾਂ ਦਾ ਤੇਲ ਤੇ ਬਦਾਮ ਰੋਗਨ ਲੈਣ ਨੂੰ ਵੀ ਕਿਹਾ ਗਿਆ ਸੀਗਾ ਇਹਦੇ ਲਈ। ਇਹ ਇੱਕ ਨਵੀਂ ਚੀਜ਼ ਸੀਗੀ। ਬਦਾਮ ਤਾਂ ਕਿਹਾ ਜਾਂਦਾ ਕਿ ਬਦਾਮ ਭੇ ਕੇ ਖਾ ਲਓ, ਬੱਚਿਆਂ ਨੂੰ ਭੇ ਕੇ ਖਿਲਾ ਦਿਓ, ਆਪ ਖਾ ਲਓ, ਤੇ ਪਰ ਇਹਦੇ ਵਿੱਚ ਚੌਲਾਂ ਦਾ ਤੇਲ ਤੇ ਬਦਾਮ ਰੋਗਨ ਇਹ ਵੀ ਦੱਸਿਆ ਗਿਆ ਸੀ। ਸਾਡੇ ਅਗਲੇ ਕਾਲਰ ਨੇ ਹਰਵੰਸ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ ਬਲਵਿੰਦਰ, ਮੈਂ ਪੁੱਛਣਾ ਸੀਗਾ ਜਿੱਦਾਂ ਪ੍ਰੋਟੀਨ ਹਾਈ ਹੋਵੇ ਤਾਂ ਉਹਦਾ ਕੋਈ ਇਲਾਜ? ਠੀਕ ਆ, ਆਪਾਂ ਪੁੱਛਦੇ ਹਾਂ। ਜਿੱਦਾਂ ਫੈਟੀ ਲਿਵਰ ਦਾ ਵੀ? ਠੀਕ ਹੈ ਜੀ। ਜਾਂ ਦੋਨਾਂ ਦਾ? ਠੀਕ ਹੈ, ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ। ਫੈਟੀ ਲਿਵਰ ਉਹਦੇ ਬਾਰੇ ਵੀ ਇਹਨਾਂ ਨੇ ਪੁੱਛਿਆ ਆ, ਜਿਹਦਾ ਬਹੁਤ ਵਾਰੀ ਦੱਸਿਆ ਗਿਆ, ਬਹੁਤ ਜ਼ਿਆਦਾ ਵਾਰੀ। ਮੈਨੂੰ ਲੱਗਦਾ ਕਿ 2-3 ਹਫ਼ਤਿਆਂ ਬਾਅਦ ਇਲਾਜ ਇਸ ਦਾ ਪੁੱਛ ਹੀ ਲਿਆ ਜਾਂਦਾ ਆ। ਸਾਡੇ ਨਾਲ ਸਾਡੇ ਅਗਲੇ ਕਾਲਰ ਨੇ ਜੀ ਮਹਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਜੀ ਮੈਂ ਪੁੱਛਣਾ ਤੁਹਾਨੂੰ, ਇੱਕ ਬੀਬੀ ਨੇ ਦੱਸਿਆ ਤਾਂ ਭੈਣ ਨੇ 4 ਹਫ਼ਤੇ ਪਹਿਲਾਂ। ਹਾਂਜੀ। ਤੇ ਲਸਣ ਦੱਸਿਆ ਸੀਗਾ ਉਬਾਲ ਕੇ ਪੀਣਾ। ਕਾਹਦੇ ਲਈ? 3 ਕੱਪ ਕਹਿੰਦੇ ਸੀ ਪਾਣੀ ਦੇ। ਨਾੜਾਂ ਤੋਂ ਕਹਿੰਦੇ ਜੀ, ਨਾੜਾਂ ਨੂੰ ਕਲੀਨ ਕਰਦਾ ਆ। ਅੱਛਾ। ਉਹਨੇ ਦੱਸਿਆ ਛਾਤੀ 'ਚ ਦਰਦ ਹੁੰਦੀ ਸੀ, ਕਹਿੰਦੇ ਬਸ ਉਹ ਉਬਾਲ ਕੇ ਵੀ 3 ਕੱਪ ਪਾਣੀ ਦੇ ਦੱਸੇ ਤੇ 1 ਕੱਪ ਲਸਣ ਦਾ। ਉਹ ਇੰਨਾ ਇਹ ਪਤਾ ਕਰਨਾ ਵੀ ਇੱਕੋ ਵਾਰ ਪੀਣਾ ਕੱਪ, ਇੱਕ ਉਬਾਲ ਕੇ, ਉਹ ਥੋੜਾ ਕਰਕੇ ਪੀਣਾ। ਉਹ ਤਾਂ ਤੁਹਾਡੀ ਮਰਜ਼ੀ ਆ, ਜੇ ਲੰਘਦਾ ਤਾਂ 2 ਵਾਰੀ ਕਰਕੇ ਪੀ ਲਓ। ਅੱਛਾ ਜੀ, ਅੱਛਾ ਤਾਂ ਕਰ ਸਕਦੇ ਹਾਂ ਜੀ। ਡਿਪੈਂਡ ਆ। ਹਾਂਜੀ ਪਤਾ ਕਰ ਲਿਓ। ਹਾਂਜੀ ਹਾਂਜੀ। ਅੱਛਾ ਜੀ, ਇੱਕ ਮੈਂ ਦੱਸਣਾ ਆ, ਉਹ ਕਈ ਬੀਬੀਆਂ ਭੈਣਾਂ ਪੁੱਛਦੀਆਂ ਵੀ ਵਾਲ ਬਹੁਤ ਟੁੱਟਦੇ ਆ। ਹਾਂਜੀ। ਉਹ ਏਦਾਂ ਕਰਨੀ ਆ, ਸਰੋਂ ਦਾ ਤੇਲ ਲੈ ਲੈਣਾ 2 ਕੱਪ, ਤਾਂ ਗੰਢਾ ਲੈ ਲੈਣਾ ਲਾਲ ਜਾਂ ਚਿੱਟਾ ਕੋਈ ਵੀ ਹੋਵੇ, ਵਿੱਚ ਕਲੌਂਜੀ, ਤਾਂ ਉਹ ਪਾ ਕੇ ਉਹ ਸਾੜ ਲੈਣਾ। ਸਾੜ ਕੇ ਉਹਨੂੰ ਪੁਣ ਕੇ ਰੱਖ ਲੈਣਾ। ਜਿੱਦਾਂ ਨਹਾਉਣਾ ਆ 2 ਘੰਟੇ ਲਾ ਕੇ ਰੱਖਣਾ, ਬਾਅਦ 'ਚ ਨਹਾਉਣਾ। 2 ਘੰਟੇ ਬਾਅਦ ਲੈਣਗੇ, ਥੋੜੇ ਬਾਅਦ ਵਿੱਚ ਬਿਲ ਅਸੀਂ ਵਰਤਦੇ ਹਾਂ, ਬਿਲਕੁਲ ਠੀਕ ਵਾ। ਠੀਕ ਹੈ ਜੀ। ਹਾਂਜੀ, ਮੈਂ ਕਿਹਾ ਦੱਸੀਏ ਬੀਬੀਆਂ ਭੈਣਾਂ ਨੂੰ। ਜ਼ਰੂਰ ਜੀ ਜ਼ਰੂਰ। ਚੰਗਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਫੈਟੀ ਲੀਵਰ ਦਾ ਇਹ ਵੀ ਦੱਸਿਆ ਸੀਗਾ ਜੀ ਕਿ ਜਾਂ ਤੁਹਾਡੇ ਫੈਟੀ ਲੀਵਰ ਆ, ਪੱਥਰੀ ਆ, ਜਾਂ ਤੁਹਾਡੀ ਕੋਲੈਸਟਰੋਲ ਆ, ਅਤੇ ਕੋਈ ਵੀ ਇਸ ਤਰ੍ਹਾਂ ਦੀਆਂ ਨਾ ਕਈ ਹੋਰ ਵੀ ਬਿਮਾਰੀਆਂ ਹੁੰਦੀਆਂ ਆ। ਉਹਲੇ ਮਲੱਠੀ ਦੱਸੀ ਸੀ, ਮਲੱਠੀ, ਇਮਲੀ, ਇਹ ਵੱਖ ਲੈ ਸਕਦੇ ਆ ਤੁਸੀਂ। ਆਰਟੀਚੋਕ ਉਹਨੂੰ ਵੀ ਬਣਾ ਕੇ ਖਾ ਸਕਦੇ ਹਾਂ। ਆਮਲਾ, ਜਿਹੜਾ ਆਮਲਾ ਹੁੰਦਾ, ਅਤੇ ਮਿਲਕ ਥੀਸਸ ਇਜ਼ ਬੈਸਟ ਜਿਹੜੀਆਂ ਹੈਗੀਆਂ ਚੀਜ਼ਾਂ ਦੱਸੀਆਂ। ਇੱਕ ਕੈਪਸੂਲ ਵੀ ਮਿਲ ਜਾਂਦੇ ਆ ਮਿਲਕ ਥੀਸਸ ਦੇ, ਉਹ ਤੁਸੀਂ ਔਡਰ ਕਰਕੇ ਮੰਗਵਾ ਸਕਦੇ, ਉਹ ਤੁਸੀਂ ਲੈ ਸਕਦੇ। ਭਗਵੰਤ, ਸਤਿ ਸ਼੍ਰੀ ਅਕਾਲ। ਭਗਵੰਤ। ਜਸਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਇੱਕ ਤਾਂ ਨਾ ਜਦੋਂ ਮੈਂ ਕੁਛ ਖਾ ਲੈਂਦੀ ਹਾਂ, ਜਿੱਦਾਂ ਪੇਟ ਬਾਹਲਾ ਕਸਿਆ ਜਾਂਦਾ, ਪਤਾ ਨਹੀਂ ਤਾਂ ਕਾਬਜ਼ ਰਹਿੰਦੀ ਹੈ, ਪਤਾ ਨਹੀਂ ਕੀ ਪ੍ਰੋਬਲਮ ਆ। ਕਾਫੀ ਟਾਈਮ ਤੋਂ ਏਦਾਂ ਹੀ ਚੱਲਦਾ, ਜਿੱਦਾਂ ਇੱਕ ਹੱਡੀਆਂ ਜਿੱਦਾਂ ਵੀਕਨੈਸ ਹੋਈ ਹੁੰਦੀ ਆ ਬਹੁਤ ਹੱਡੀਆਂ ਨੂੰ, ਪਤਾ ਨਹੀਂ ਤਾਂ ਵਿਟਾਮਿਨ ਦੀ ਘਾਟ ਹੈ। ਹੁਣ ਡਾਕਟਰ ਨੇ ਉਹ ਤਾਂ ਲਾਇਆ 2000 ਉਹਦੇ mg ਦਾ, ਜਿਹੜਾ ਵਿਟਾਮਿਨ ਡੀ ਹੈ ਜੀ। ਠੀਕ ਆ। ਹਾਂਜੀ, ਉਹ ਜਿੱਦਾਂ ਕਮਜ਼ੋਰੀ ਕਾਫੀ ਐ ਹੋ ਜਾਂਦੀ ਆ, ਪਤਾ ਨਹੀਂ ਤਾਂ ਐਸਰ ਦੀ ਪ੍ਰੋਬਲਮ ਹੈ, ਜਿੱਦਾਂ ਪੇਟ ਕਸਿਆ ਜਾਂਦਾ, ਪਤਾ ਨਹੀਂ ਕਾਬਜ਼ ਵੀ ਨਾਲ ਰਹਿੰਦੀ ਹੈ। ਠੀਕ ਹੈ ਜੀ। ਹਾਂਜੀ, ਇਹਦਾ ਜੇ ਕੋਈ ਭੈਣ ਜੀ ਹੋਇਆ ਇਲਾਜ ਜ਼ਰੂਰ ਦੱਸਿਓ ਕਿਸੇ ਤੋਂ ਪੁੱਛ ਕੇ। ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੁੱਛਣਾ ਸੀ, ਇੱਕ ਤਾਂ ਮੇਰਾ ਕੁਐਸਚਨ ਹੈਗਾ ਆ, ਜਿਵੇਂ ਸਾਡੇ ਬੱਚੇ ਛੋਟੇ ਆ, ਇੱਕ ਤਾਂ 3.5 ਸਾਲਾਂ ਦਾ, ਇੱਕ 2.5 ਸਾਲਾਂ ਦਾ, ਐਜ਼ਮਾ ਆ, ਖਾਜ ਬਹੁਤ ਕਰਦੇ ਆ, ਖੂਨ ਨਿਕਲਿਆ ਹੁੰਦਾ ਉਹਨਾਂ ਦੇ। ਠੀਕ ਆ। ਐਗਜ਼ੀਮਾ ਆ ਉਹਨਾਂ ਦੇ? ਐਗਜ਼ੀਮਾ? ਹਾਂਜੀ, ਐਗਜ਼ੀਮਾ। ਤਾਂ ਇਹਦਾ ਪੁੱਛਣਾ ਸੀ ਵੀ ਇਹਦਾ ਕੋਈ ਇਲਾਜ ਦੱਸੋ। ਜਿਹੜੇ ਖਾਜ ਦਵਾਈ ਵੀ ਲਾ ਦੀ ਦੀ, ਫੇਰ ਵੀ ਖਾਜ ਕਰਦੇ, ਖੂਨ ਨਿਕਲਿਆ ਹੁੰਦਾ ਦੋਹਾਂ ਦੇ। ਠੀਕ ਆ। ਹਾਂਜੀ, ਤਾਂ ਇੱਕ ਮੈਂ ਪੁੱਛਣਾ ਸੀਗਾ ਵੀ ਕਾਬਜ਼ ਤੋਂ। ਠੀਕ ਆ। ਹਾਂਜੀ,
ਤਾਂ ਇੱਕ ਜਿਹੜਾ ਪੈਰਾਂ 'ਚ ਤੋਂ ਸੇਕ ਨਿਕਲਦਾ, ਦਰਦ ਹੁੰਦੀ ਹੱਥਾਂ ਪੈਰਾਂ 'ਚ ਸਾਰੇ, ਇਹਦੇ ਬਾਰੇ ਪੁੱਛਣਾ ਸੀ, ਇਹਦਾ ਕੋਈ ਇਲਾਜ ਹੈਗਾ ਤਾਂ ਦੱਸਿਓ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ। ਥੈਂਕ ਯੂ। ਸੁਰਿੰਦਰ ਕੌਰ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀ, ਜੇ ਕੋਈ ਬੱਚਾ ਦੰਦ ਕਿਰਚਦਾ ਤੇ ਉਹਦੀ ਖਾਤਰ ਕੋਈ ਇਲਾਜ ਦੱਸੋ। ਦੰਦ ਕਿਰਚਦਾ ਕਿੰਨੇ ਚਿਰਾਂ ਦਾ? ਹੈ ਤਾਂ ਜੀ ਵੱਡੀ 15 ਸਾਲ ਦੀ ਕੁੜੀ ਹੈ, ਤੇ ਪਰ ਦੰਦ ਉਹ ਬਹੁਤ ਵਾਰ ਕਿਰਚਦੀ, ਹੱਥ ਲੱਗ ਗਏ ਉਦੋਂ ਹਟ ਜਾਂਦੀ ਹੈ, ਬਾਅਦ 'ਚ ਫੇਰ ਲੱਗ ਜਾਂਦੀ। ਬਸ ਜਿਹੜੇ ਦੰਦ ਕਿਰਚਦੇ ਆ ਨਾ ਨਿਆਣੇ, ਉਹਨਾਂ ਦੀ ਕੋਈ ਨਾ ਕੋਈ ਪੇਟ ਦੇ ਵਿੱਚ ਹੁੰਦੀ ਆ ਪ੍ਰੋਬਲਮ ਉੱਦਾਂ। ਹਾਂਜੀ, ਤੁਸੀਂ ਡਾਕਟਰ ਨੂੰ ਵੀ ਪੁੱਛਣਾ ਸੀਗਾ ਉੱਦਾਂ। ਚਲੋ ਡਾਕਟਰ ਨੂੰ ਵੀ ਹੁਣ ਪੁੱਛ ਲਾਂਗੇ, ਜੇ ਕਿਸੇ ਭੈਣ ਨੂੰ ਜਾਂ ਏਦਾਂ ਕਿਸੇ ਦੇ ਹੋਇਆ ਹੋਵੇ ਤਾਂ ਫਿਰ ਜ਼ਰੂਰ ਦੱਸਿਓ। ਬਹੁਤਿਆਂ ਦੇ ਹੁੰਦਾ ਜੀ, ਬਹੁਤਿਆਂ ਨੇ ਹੀ ਦੱਸਿਆ ਕਿ ਪੇਟ ਦੇ ਵਿੱਚ ਪ੍ਰੋਬਲਮ ਹੁੰਦੀ ਜਿਹੜੇ ਨਿਆਣੇ ਦੰਦ ਕਿਰਚਦੇ ਆ। ਡਾਕਟਰ ਦੀ ਵੀ ਸਲਾਹ ਲਵਾਂਗੇ ਹੁਣ। ਹਾਂਜੀ ਹਾਂਜੀ, ਚਲੋ ਕੋਈ ਸ਼ਾਇਦ ਇਹ ਵੀ ਦੱਸ ਦਊਗਾ ਕਿ ਪੇਟ ਦੇ ਵਿੱਚ ਜੇ ਕੁਝ ਹੈਗਾ ਤਾਂ ਉਹਨੂੰ ਮਾਰਨਾ ਕਿਵੇਂ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਆਪਣੀ ਕੋਈ ਵੀ ਰੈਮਡੀ ਦੱਸਣੀ ਆ, ਉਹਦੀ ਗੱਲਬਾਤ ਤੁਸੀਂ ਕਰ ਸਕਦੇ ਆ, ਰੈਮਡੀ ਦੱਸ ਸਕਦੇ ਆ। ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਵੀ ਕਿਸੇ ਦਾ ਭਲਾ ਜ਼ਰੂਰ ਕਰੋ, ਕਿਉਂਕਿ ਇਹ ਜਿਹੜਾ ਇੱਕ ਭਲੇ ਵਾਲਾ ਕੰਮ ਆ, ਮੁਫਤ ਦੇ ਵਿੱਚ ਆਪਾਂ ਲੱਗੇ ਹੋਏ ਹੈਗੇ ਆ ਵੀ ਚਲੋ ਜਿਹੜੀ ਮਨੁੱਖਤਾ ਦੀ ਸੇਵਾ ਆ ਉਹ ਵੀ ਕਰਨੀ ਚਾਹੀਦੀ ਆ। ਸਾਡੇ ਅਗਲੇ ਕਾਲਰ ਨੇ ਜੀ ਤੁਹਾਡਾ 559 ਏਰੀਆ ਕੋਡ ਆ। ਚਲੋ ਅਗਲੇ ਚਾਹੁੰਦੇ ਆ ਜੀ, ਪ੍ਰਦੀਪ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਯੂਟਰਸ ਤੇ ਫਾਈਬਰੋਇਡ ਆ, ਉਹਦਾ ਕੋਈ ਇਲਾਜ ਹੋ ਸਕਦਾ ਦੇਸੀ? ਆਪਾਂ ਪੁੱਛ ਲੈਂਦੇ ਆ ਜੀ। ਹਾਂਜੀ, ਪੰਜਾਬੀ 'ਚ ਤਾਂ ਮੈਨੂੰ ਪਤਾ ਨਹੀਂ ਉਹਨੂੰ ਕਹਿੰਦੇ ਕੀ ਹੈ। ਪੁੱਛਿਆ ਕਰੋ ਡਾਕਟਰ ਤੋਂ। ਹਾਂਜੀ, ਪੁੱਛਿਆ ਜ਼ਰੂਰ ਕਰੋ। ਆਪਾਂ ਪੁੱਛ ਵੀ ਲੈਂਦੇ, ਸ਼ਾਇਦ ਜੇ ਕਿਸੇ ਨਾਲ ਪਤਾ ਹੋਊਗਾ ਕਿਸੇ ਨੂੰ ਤਾਂ ਉਹਨੂੰ ਜ਼ਰੂਰ ਅਗਲਾ ਦੱਸ ਦਊਗਾ। ਸਖਤੇਸ਼। ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਆਇਆ ਜੀ। ਸਤਿ ਸ਼੍ਰੀ ਅਕਾਲ। ਉਹ ਇੱਕ ਭੈਣ ਜੀ ਪੁੱਛਦੇ ਸੀ ਨਾ, ਬਹੁਤ ਪੁਰਾਣੀ ਖੰਘ ਇਹਨਾਂ ਨੂੰ। ਮੈਂ ਹੁਣ ਆਪਣਾ ਲਿਖਿਆ ਸੀ, ਇੱਥੋਂ ਸੁਣਿਆ ਸੀ ਪ੍ਰੋਗਰਾਮ ਚੋਂ ਹੀ। ਉਹ ਸੁਹਾਗੀ ਦੀ ਖਿੱਲ ਕਰਕੇ ਤੇ ਇੱਕ ਚੁਟਕੀ ਪਾਣੀ ਨਾਲ ਖਾਣੀ ਹੈ ਭੈਣ ਜੀ, ਕੋਸੇ ਪਾਣੀ ਨਾਲ। ਪੁਰਾਣੀ ਜਿਹੜੀ ਕਹਿੰਦੇ ਸੀ ਬਹੁਤ ਚਿਰ ਦੀ ਖੰਘ ਉਹਨਾਂ ਨੂੰ ਹਟਦੀ ਨਹੀਂ ਹੈ ਨਾ। ਤੇ ਇੱਕ ਆ ਹੁਣੀ ਪੁੱਛਦੇ ਸੀ ਕਿ ਇਹਨਾਂ ਦੇ ਪੈਰਾਂ ਚੋਂ ਸੇਕ ਨਿਕਲਦਾ, ਉਹਦੇ ਚਮੇਲੀ ਦੇ ਤੇਲ ਦੀ ਪੈਰਾਂ ਤੇ ਮਾਲਿਸ਼ ਕਰਨੀ। ਚਮੇਲੀ ਦੇ ਤੇਲ ਦੀ? ਹਾਂਜੀ, ਚਮੇਲੀ ਦੇ ਤੇਲ ਦੀ। ਮੈਂ ਇੱਥੋਂ ਹੀ ਸਾਰੇ ਸੁਣ ਕੇ ਲਿਖੇ ਹੋ ਸੀ ਤੇ ਲੱਭ ਕੇ ਮੈਂ ਕਿਹਾ ਖੰਘ ਦਾ ਦੱਸਦਾ ਦੋਨੋਂ। ਹਾਂਜੀ, ਥੈਂਕ ਯੂ ਭੈਣ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਇਹ ਚੀਜ਼ਾਂ ਜਦੋਂ ਕਰੋਗੇ ਤਾਂ ਫਿਰ ਜ਼ਰੂਰ ਤੁਹਾਨੂੰ ਆਰਾਮ ਤੇ ਆਊਗਾ ਹੀ। ਕੁਲਵਿੰਦਰ ਆਹਾਇਓ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰਾ ਨਾ ਗੋਡੇ ਦੇ ਕੋਲੋਂ ਮਰੋੜ ਜਿਹਾ ਆ ਗਿਆ ਗੋਡੇ ਨੂੰ, ਤੇ ਪੌੜੀਆਂ ਜਦੋਂ ਗਰਾਜ ਜਿਹੀਆਂ ਚੜ੍ਹਦੀ ਉਤਰਦੀ ਸੀ ਨਾ, ਉਦੋਂ ਹੋ ਗਈ ਆ। ਤੇ ਹੁਣ ਜਦੋਂ ਮੈਂ ਤੁਰਦੀ ਆ ਤੇ ਮੇਰੇ ਪਿੱਛੇ ਖੱਲੀ ਵੀ ਪੈ ਗਈ ਲੱਤ ਦੇ ਵਿੱਚ, ਬਹੁਤ ਦਰਦ ਕਰਦੀ ਆ। ਤੁਸੀਂ ਡਿੱਗ ਗਏ ਆ ਜਾਂ ਕਿੱਦਾਂ? ਉਦਾਂ ਹੀ? ਨਹੀਂ, ਡਿੱਗੀ ਨਹੀਂ ਹੈਗੀ, ਪੌੜੀਆਂ ਚੜ੍ਹਦੇ ਉਤਰਦਿਆਂ ਦੀ ਵੀ ਜਾਣੀ ਵੀ ਲੱਤ ਵੀ ਘੁੰਮ ਗਈ। ਠੀਕ ਹੈ। ਹਾਂਜੀ, ਗੋਡੇ ਦੇ ਕੋਲੋਂ ਜਦੋਂ ਮੈਂ ਬੈਠਦੀ ਵੀ ਆ, ਰੱਖਦੇ ਨੇ ਜਾਣੀ ਵੀ ਉਹ ਹੱਡੀ ਵੀ ਪਰੇ ਨੂੰ ਭੱਜਦੀ ਆ ਗੋਡੇ ਦੇ ਕੋਲੋਂ। ਉੱਪਰਲਾ ਪਾਸਾ ਗੋਡਾ, ਸੱਜੀ ਲੱਤ। ਹਾਂਜੀ, ਠੀਕ ਹੈ। ਜੇ ਕਿਸੇ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਿਓ। ਤੇ ਖੱਲੀ ਵੀ ਪੈ ਗਈ ਤੁਰਦੀ ਦੇ, ਮੇਰੇ ਤੋਂ ਤੁਰ ਨਹੀਂ ਹੁੰਦਾ। ਕਿੰਨੇ ਦਿਨ ਹੋਏ ਆ? 4-5 ਦਿਨ ਹੋ ਗਏ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂ, ਖੱਲੀਆਂ ਤਾਂ ਪੈ ਜਾਂਦੀਆਂ ਕਈ ਵਾਰ, ਤੁਸੀਂ ਜ਼ਿਆਦਾ ਕੁਛ ਤੁਰ ਲੈਂਦੇ, ਉੱਤਰਦੇ ਚੜ੍ਹਦੇ ਆ, ਤੇ ਪਰ ਹੋ ਸਕਦਾ ਤੁਹਾਡੀ ਲੱਤ ਨੂੰ ਜਿਹੜੀ ਘੁੰਮ ਗਈ ਆ ਉਹਦਾ ਵੀ ਕੋਈ ਕਾਰਨ ਹੋਊਗਾ। ਮਨਧੀਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਮਨਧੀਰ ਬੋਲਦਾ ਇੱਥੇ ਨਿਊਯਾਰਕ ਤੋਂ। ਹਾਂਜੀ। ਤੇ ਮੈਂ ਦੱਸਣਾ ਸੀ, ਭਾਈ ਸਾਹਿਬ ਆਏ ਸੀ ਨਾ, ਉਹ ਕਹਿੰਦੇ ਗੋਡਿਆਂ ਥੱਲੇ ਪੈਰ ਤੇ ਲੱਤਾਂ ਬਹੁਤ ਦਰਦ ਕਰਦੀਆਂ ਉਹਨਾਂ ਦੇ ਵਾਈਫ ਦੀਆਂ। ਉਹਨਾਂ ਨੂੰ ਕਹੋ, ਉਹਨਾਂ ਨੂੰ ਡਾਕਟਰ ਜਾਣ ਦੀ ਜ਼ਰੂਰਤ ਹੈ। ਇਹ ਨਾ ਇੱਕ ਫੈਟਰਨ ਲੈਵਲ ਹੁੰਦਾ ਆਪਣੀ ਬੋਡੀ ਦੇ ਵਿੱਚ, ਇੱਕ ਆਇਰਨ ਦਾ ਪਾਰਟ ਹੁੰਦਾ। ਠੀਕ ਆ। ਤੇ ਉਹ ਡਾਕਟਰ ਜਾ ਕੇ ਆਪਣਾ ਫੈਟਰਨ ਲੈਵਲ ਚੈੱਕ ਕਰਾਉਣ ਜੀ। ਠੀਕ ਹੈ ਜੀ। ਆਇਰਨ ਦੀ ਘਾਟ ਹੈ ਉਹਨਾਂ ਦੇ ਬੋਡੀ ਵਿੱਚ, ਤੇ ਉਹ ਆਪਣਾ ਫੈਟਰਨ ਲੈਵਲ ਚੈੱਕ ਕਰਾ ਲੈਣ। ਠੀਕ ਹੈ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ। ਹਾਂ, ਮੈਂ ਵੀ ਦੱਸਿਆ ਸੀ ਕਿ ਬੋਡੀ ਦੇ ਵਿੱਚ ਕਈ ਵਾਰੀ ਨਾ ਘਾਟ ਹੁੰਦੀ ਆ ਕਿਸੇ ਨਾ ਕਿਸੇ, ਸੋ ਸਾਨੂੰ ਵੀ ਪਤਾ ਨਹੀਂ ਲੱਗਦਾ ਕਈ ਵਾਰੀ। ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਬੰਦਾ ਕਹਿੰਦਾ ਨਸੀਰ ਫੁੱਟਦੀ ਆ, ਹਾਂਜੀ, ਉਹ ਆਪਣੇ ਜਦੋਂ ਨਸੀਰ ਫੁੱਟੇ ਉਹਨੂੰ ਠੰਡਾ ਪਾਣੀ ਆਪਣੇ ਸਿਰ ਵਿੱਚ ਜ਼ਰੂਰ ਪਾਵੇ। ਉਹ 5 ਮਿੰਟਾਂ 'ਚ ਫਿਰ ਬੰਦ ਹੋ ਜਾਂਦੀ ਹੈ। ਇਹ ਉਹਦਾ ਜਿਹੜੀ ਫਸਟ ਏਡ ਹੈ ਜੀ। ਤੇ ਉਹ ਬਾਅਦ ਠੰਡੀਆਂ ਚੀਜ਼ਾਂ ਖਾਵੇ। ਉਹ ਨਸੀਰ ਜਿੰਨਾ ਠੰਡਾ ਪਾਣੀ ਪਾ ਸਕਦਾ ਜਦੋਂ ਫੁੱਟੇ ਤਾਂ ਉਹ ਪਾਵੇ, ਉਹਨਾਂ ਬੰਦ ਹੋ ਜਾਂਦੀ ਹੈ। ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹਦੇ ਵਿੱਚ ਹਾਂ ਮੈਨੂੰ ਯਾਦ ਆ ਗਿਆ ਕਿ ਕਤੀਰਾ ਗੂੰਦ ਆ ਜਿਹੜਾ ਨਾ, ਉਹ ਵੀ ਦੱਸਿਆ ਜਾਂਦਾ ਵੀ ਤੁਸੀਂ ਲੈ ਸਕਦੇ ਆ। ਉਹ ਵੀ ਤਸੀਰ ਉਹਦੀ ਠੰਡੀ ਹੁੰਦੀ ਆ। ਪਰ ਇਹਦੇ ਇਲਾਜ ਆ ਨਾ ਜਿਹੜੇ ਹੋਰ ਵੀ ਬਹੁਤ ਸਾਰੇ ਦੱਸੇ ਗਏ ਆ ਕਿ ਇਹ ਕਿਸ ਤਰ੍ਹਾਂ ਇਸ ਨੂੰ ਠੀਕ ਕਰਨਾ ਆ। ਦਵਿੰਦਰ।
ਹਾਂਜੀ, ਸਤਿ ਸ੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ। ਮੈਂ ਪੁੱਤ ਕੌਡੀਆਂ ਤਾਂ ਮਿਲਦੀਆਂ ਨਹੀਂ ਗੀਆਂ, ਮੈਂ ਕਿੱਥੋਂ ਲਾ? ਮੈਂ ਤਾਂ ਬਹੁਤ ਸਟੇਵਰਾਂ ਤੇ ਫੇਰੇ ਆਈ ਆ ਪੁੱਤ, ਕਿੱਦਾਂ ਕਰਾਂ? ਕਿਡਨੀਆਂ ਖਰਾਬ ਆ। ਚਲੋ ਆਪਾਂ ਪੁੱਛਦੇ, ਜੇ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਜ਼ਰੂਰ ਦੱਸੂਗਾ। ਕਿ ਤੁਸੀਂ ਸਿਆਟਲ ਦੇ ਵਿੱਚ ਆ ਨਾ? ਹਾਂਜੀ, ਠੀਕ ਹੈ, ਠੀਕ ਹੈ। ਹਾਂ ਪੁੱਤ, ਠੀਕ ਹੈ, ਆਪਾਂ ਪੁੱਛਦੇ ਜੇ ਕਿਸੇ ਨੂੰ ਉੱਧਰ ਪਤਾ ਹੋਵੇ। ਜਿਹੜੇ ਦੂਜੇ ਸਟੋਰ ਹੁੰਦੇ, ਪੰਜਾਬੀ ਸਟੋਰ ਨਹੀਂ ਹੁੰਦੇ, ਜਿਹੜੇ ਦੂਜੇ ਭਾਈਚਾਰੇ ਦੇ ਹੁੰਦੇ ਆ, ਜਿੱਦਾਂ ਸਾਊਥ ਇੰਡੀਅਨ, ਉਹਨਾਂ ਦੇ ਸਟੋਰ ਹੁੰਦੇ ਆ ਨਾ, ਉਹਨਾਂ ਤੋਂ ਸ਼ਾਇਦ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਮਿਲ ਜਾਣ। ਪਰ ਕਈ ਵਾਰੀ ਜਿੱਥੇ ਉਹ ਪੂਜਾ ਦਾ ਸਮੱਗਰੀ ਰੱਖਦੇ ਆ ਨਾ, ਪੂਜਾ ਦਾ ਸਮਾਂ ਹੁੰਦਾ ਆ, ਉੱਥੇ ਵੀ ਆ। ਕਈ ਵਾਰੀ ਹੁਣ ਇਹ ਵੀ ਹੁੰਦਾ ਕਿ ਕਈਆਂ ਨੇ ਉਹ ਸਮਾਨ ਸਾਰੇ ਸਟੋਰਾਂ ਵਾਲਿਆਂ ਨੇ ਰੱਖ ਲਿਆ ਹੁੰਦਾ ਆ, ਅਤੇ ਉਹ ਵੀ ਤੁਸੀਂ ਜਿਹੜਾ ਉਹ ਸਮਾਨ ਆ ਉਹਦਾ ਪਤਾ ਕਰ ਸਕਦੇ ਆ। ਵੈਸੇ ਐਮਾਜ਼ੋਨ ਤੋਂ ਮਿਲ ਜਾਂਦੀਆਂ, ਆਪਣੇ ਹੋਰ ਔਨਲਾਈਨ ਜਾਓ ਅਤੇ ਉੱਥੋਂ ਇਹ ਚੀਜ਼ਾਂ ਸਾਰੀਆਂ ਹੈ ਨਾ ਉਹ ਮਿਲ ਜਾਂਦੀਆਂ। ਅਗਲੇ ਸਾਡੇ ਕਾਲਰ ਨੇ ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਇੱਕ ਰਾਣੀ ਭੈਣ ਜੀ ਪੁੱਛਦੇ ਸੀ ਨਾ ਵੀ ਉਹ ਉਹਨਾਂ ਦੇ ਦਾਗ ਦੀ ਸਰਜਰੀ ਕਰਾਈਏ ਤਾਂ ਏਦਾਂ ਹੁਣ ਦਰਦ ਨਹੀਂ ਹਟਦੀ ਜੀ। ਉਹ ਇੱਕ ਵਾਰੀ ਨਾ ਇਹਦੇ ਤੇ ਦੱਸਿਆ ਸੀਗਾ YouTube ਤੇ, ਇੱਕ ਪਾਕਿਸਤਾਨੀ ਵੀਰ ਨੇ, ਡਾਕਟਰ ਨੇ, ਵੀ ਪੱਕਾ ਕੇਲਾ ਜਿਹੜਾ ਨਾ ਉਹ ਬਰੱਸ਼ ਵਾਂਗ ਨੂੰ ਕਰਨਾ, ਤੇ ਉਹਦੇ ਨਾਲ ਜਿਹੜੇ ਜ਼ਖਮ ਹੈ ਜਾਂ ਕੈਂਸਰ ਵਾਂਗ ਨੂੰ ਵੀ ਹੋ ਜਾਂਦਾ ਤੇ ਉਹ ਵੀ ਠੀਕ ਹੋ ਜਾਂਦਾ। ਠੀਕ ਹੈ। ਤੇ ਹਾਂਜੀ, ਤੇ ਇੱਕ ਉਹ ਪੁੱਛਦੇ ਸੀਗੇ ਵੀ ਉਹ ਬੱਚਾ ਬੋਲਦਾ ਵੀ, ਤਾਂ ਇੱਕ ਵਾਰੀ ਇੱਥੇ ਦੱਸਿਆ ਸੀ ਕਿ ਉਟਰੀ ਦਾ ਦੁੱਧ ਦੇਣ ਨੂੰ ਵੀ ਦੱਸਿਆ ਸੀਗਾ ਕਿਸੇ ਨੇ। ਹਾਂ, ਤੇ ਇੱਕ ਉਹ ਜਿਹਨਾਂ ਦੇ ਦਰਦਾਂ ਦੁਰਦ ਹੁੰਦੀਆਂ, ਉਹ ਆਪਣਾ ਆਟਾ ਉਟਾ ਛੱਡ ਕੇ ਤੇ ਮਿਲਟ ਖਾ ਕੇ ਉਹ ਵੇਖਣ, ਉਹਦੇ ਨਾਲ ਵੀ ਕਿੰਨੀਆਂ ਚੀਜ਼ਾਂ ਦਾ ਫਰਕ ਪੈਂਦਾ। ਅੱਛਾ, ਹਾਂ, ਆਟਾ ਛੱਡਣ ਨਾਲ ਵੀ। ਹਾਂਜੀ, ਹਾਂ, ਕਈ ਕੋਲੈਸਟਰੋਲ, ਕਿੰਨੀਆਂ ਚੀਜ਼ਾਂ ਜਿਹੜੀਆਂ ਉਹ ਹਟ ਜਾਂਦੀਆਂ, ਸ਼ੂਗਰ ਸ਼ੂਗਰ ਵੀ ਰਹਿੰਦੀ। ਹਾਂ, ਇੱਕ ਹੋਰ ਕੋਈ ਕਰਦਾ ਜੀ, ਤੇ ਫਿਰ ਵੀ ਜਾ ਕੇ ਫਿਰ ਕਾਲ ਕਰਦੀ। ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ ਜੀ। ਜਿਉਂ ਤੁਹਾਨੂੰ ਯਾਦ ਆਉਂਦੀਆਂ ਜਾਂਦੀਆਂ ਚੀਜ਼ਾਂ ਨਾ, ਤੁਸੀਂ ਜ਼ਰੂਰ ਦੱਸਿਆ। ਮਹਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦਾੜ ਬਹੁਤ ਦਰਦ ਕਰਦੀ ਹੈ ਜੀ, 3-4 ਦਿਨ ਹੋ ਗਏ। ਦਾੜ ਦਰਦ ਕਰਦੀ, ਤੇ ਫਿਰ ਕੀ ਕਰਦੇ ਉਹਦੇ ਲਈ? ਮਾੜਾ ਮੋਟਾ ਸ਼ਰਾਬ ਦਾ ਤੂੰ ਬਤੰਬਾ ਲਾਈ ਜਾਂਦੇ, ਜਾਂ ਕੋਈ ਗੋਲੀ ਗਾਲੀ ਖਾ ਲੈਂਦੀ ਹੈ ਜੀ। ਫਟਕੜੀ ਹੈ ਨਹੀਂ ਘਰੇ? ਹਾਂਜੀ, ਫਟਕੜੀ ਦੇ ਲੂਣ ਦੇ ਗਰਾਰੇ ਕਰੋ ਨਾਲ ਨਾਲ। ਅੱਛਾ ਜੀ। ਹਾਂਜੀ, ਕੌੜੀ ਚੀਜ਼ ਨਾ ਵੀ ਪਾਵੋ। ਅੱਛਾ ਜੀ, ਅੱਛਾ ਜੀ, ਠੀਕ ਆ। ਠੀਕ ਹੈ ਜੀ। ਕੁਲਵਿੰਦਰ ਕੌਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹਨੇ ਪੁੱਛਣਾ ਸੀ, ਜਿਹੜਾ ਆਪਾਂ ਸ਼ੂਗਰ ਲਈ ਕੌਲੀ ਤੇ ਬੈਠਣਾ ਆ, ਤਾਂ ਫਿਰ ਜਿਹੜਾ ਪਾਣੀ ਆ ਫਿਰ ਆਪਾਂ ਉੱਠਦੇ ਸਾਰੇ ਹੀ ਪੀਣਾ ਆ ਜਾਂ ਫਿਰ ਠਹਿਰ ਕੇ ਪੀਣਾ? ਬੈਠ ਕੇ ਪੀਣਾ, ਬੈਠ ਕੇ ਉੱਤੇ। ਜਿੰਨਾ ਚਿਰ ਤੁਸੀਂ ਬੈਠਣਾ ਤੁਹਾਡਾ ਧਿਆਨ ਇੱਧਰ ਉੱਧਰ ਰਹੂਗਾ, ਪਾਣੀ ਪੀ ਜਾਓ। ਅੱਛਾ, ਫਿਰ ਕੌਲੀ, ਅੱਛਾ ਕੌਲੀ ਤੇ ਬੈਠਿਆ ਨਹੀਂ ਪੀਣਾ? ਹਾਂਜੀ ਹਾਂਜੀ। ਅੱਛਾ ਜੀ। ਇੱਕ ਮੈਂ ਪੁੱਛਣਾ ਸੀ ਵੀ ਕੋਲੈਸਟਰੋਲ ਦੀ ਹੋਮੋਪੈਥੀ ਵਿੱਚ ਕੋਈ ਮੈਡੀਸਨ ਹੈਗੀ ਤਾਂ ਉਹਦੇ ਬਾਰੇ ਦੱਸੋ। ਅਸੀਂ ਹੋਮੋਪੈਥੀ ਦਾ ਇਲਾਜ ਨਹੀਂ ਕਰਦੇ, ਆਪਾਂ ਕਰਦੇ ਹੈਗੇ ਆ ਆਯੁਰਵੈਦਿਕ ਦਾ। ਬਹੁਤ ਵਾਰੀ ਦੱਸਿਆ ਗਿਆ ਆ ਇਹਦੇ ਵਿੱਚ ਕਲੌਂਜੀ ਤੇ ਦਾਲਚੀਨੀ ਇੱਕੋ ਜਿਹੀ ਮਾਤਰਾ 'ਚ ਰਲਾ ਲੈਣੀ ਆ। ਸਵੇਰ ਨੂੰ ਸ਼ਹਿਦ 'ਚ ਉਂਗਲੀ ਲਪੇੜੋ, ਫਿਰ ਇਹਦੇ 'ਚ ਲਪੇੜੋ ਤਾਂ ਖਾ ਲਓ। ਤੇ ਬਹੁਤ ਸਾਰੇ ਲੋਕਾਂ ਨੇ ਡਾਕਟਰ ਦੇ ਜਾਣਾ ਸੀ, ਉਹਨਾਂ ਨੂੰ ਆਰਾਮ ਆ ਗਿਆ। ਅੱਛਾ ਜੀ, ਥੈਂਕ ਯੂ ਭੈਣ ਜੀ, ਬਹੁਤ ਬਹੁਤ। ਦੇਸੀ ਇਲਾਜ ਇਹਦਾ ਇਹੀ ਹੈਗਾ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਨਾ ਤਾਂ ਐਲੋਪੈਥੀ, ਨਾ ਤਾਂ ਡਾਕਟਰੀ ਮੈਡੀਕਲ ਕਰਦੇ ਇੱਥੇ, ਨਾ ਹੋਮੋਪੈਥੀ ਕਰਦੇ ਹਾਂ। ਆਯੁਰਵੈਦਿਕ ਜਿਹੜੇ ਜੜ੍ਹਾਂ, ਸੱਕ, ਪੱਤੇ, ਸੌਂਫ, ਜਵੈਣ, ਜੀਰਾ, ਜਿਹੜੀਆਂ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ, ਉਹਨਾਂ ਦੀ ਗੱਲਬਾਤ ਆਪਾਂ ਇੱਥੇ ਕਰਦੇ ਹਾਂ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਜੀ, ਬੜੇ ਭਲੇ ਦਾ ਕੰਮ ਕਰ ਰਹੇ ਜੀ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਭੈਣ, ਮੈਂ ਸੁੱਕੀ ਖੰਘ ਬਾਰੇ ਦੱਸਣਾ ਸੀਗਾ। ਹਾਂਜੀ। ਨਕਸੀਰ ਦਾ ਤਾਂ ਮੈਨੂੰ ਹਾਲੇ ਲੱਭਾ ਨਹੀਂ, ਜੋ ਲੱਭੂਗਾ ਦੱਸੂਗੀ। ਸੁੱਕੀ ਖੰਘ ਬਾਰੇ ਸੀਗਾ, ਭੈਣ ਜੀ ਨੇ ਪੁੱਛਿਆ ਸੀ ਵੀ ਇੱਕ ਤਾਂ ਉਹ ਨਾ ਫਰਿੱਜ ਦੇ ਵਿੱਚੋਂ ਫਰਿੱਜ ਦਾ ਪਾਣੀ ਨਹੀਂ ਠੰਡਾ ਪੀਣਾ, ਨਾ ਕੋਈ ਆਈਸਕ੍ਰੀਮ ਵਗੈਰਾ ਕੋਈ ਠੰਡੀ ਚੀਜ਼ ਨਹੀਂ ਖਾਣੀ ਜਿਹਨਾਂ ਨੂੰ ਖੰਘ ਆ ਜੀ ਜੀ। ਤੇ ਦੂਸਰਾ, ਉਹ ਗਰਮ ਪਾਣੀ ਦੇ ਗਲਾਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਨਾ ਰੱਖ ਲੈਣ, ਤੇ ਉਹਦੇ ਵਿੱਚ ਫਿਰ 1 ਚਮਚਾ ਸ਼ਹਿਦ ਦਾ ਪਾ ਕੇ ਉਹਨੂੰ ਘੁੱਟ ਕਰਕੇ ਥੋੜੀ ਥੋੜੀ ਦੇਰ ਬਾਅਦ ਉਹ ਪੀਂਦੇ ਰਹਿਣ, ਤੇ ਉਹਦੇ ਨਾਲ ਵੀ ਠੀਕ ਹੋ ਜਾਂਦਾ। ਜਾਂ ਸਗਮਲਾਂ ਦਾ ਪਾਣੀ, ਜਿਹੜਾ ਸਗਮਲਾਂ ਦਾ ਜੂਸ ਕੱਢ ਕੇ ਤੇ ਉਹਨੂੰ ਗਰਮ ਕਰ ਲੈਣਾ, ਗਰਮ ਕਰਕੇ ਫਿਰ ਉਹਨੂੰ ਠੰਡਾ ਕਰ ਲੈਣਾ। ਠੰਡਾ ਕਰਕੇ ਤੋਂ ਉਹਨੂੰ ਵੀ ਉਹ ਥੋੜੀ ਦੇਰ ਬਾਅਦ ਘੁੱਟ ਕਰਕੇ ਪੀਣ ਤੋਂ 2-3 ਦਿਨ ਏਦਾਂ ਕਰਦੇ ਰਹਿਣ, ਤੇ ਇਹਦੇ ਨਾਲ ਵੀ ਆਰਾਮ ਆਉਣਾ। ਇਹ 2 ਇਲਾਜ ਆ। ਤੀਸਰਾ ਇਲਾਜ ਹੈਗਾ ਨਿੰਬੂ ਦਾ ਰਸ, ਜਿਹੜਾ ਨਾ ਉਹਨੂੰ ਕਿਸੇ ਪਿੱਤਲ ਦੇ ਭਾਂਡੇ ਦੇ ਵਿੱਚ ਉਬਾਲਣਾ ਆ। ਅੱਛਾ। ਤਾਂ ਕਿ ਉਹਦੀ ਜਿਹੜੀ ਕਸ ਜਿਹੀ ਆ ਪਿੱਤਲ ਦੇ ਭਾਂਡੇ ਦੀ ਨਿੰਬੂ ਦੇ ਨਾਲ ਲੱਥ ਜਾਣੀ ਆ, ਤੇ ਉਹਦੇ ਵਿੱਚ ਫਿਰ ਉਹ ਹੋ ਤਾਂ ਜਾਂਦਾ ਥੋੜਾ ਜਿਹਾ ਕਸੈਲਾ, ਤੇ ਪਰ ਉਹਦੇ ਵਿੱਚ ਸ਼ਹਿਦ ਦਾ ਚਮਚਾ ਪਾ ਕੇ
ਉਹਨੂੰ ਵੀ ਘੁੱਟ ਕਰਕੇ ਪੀਣ। ਇਹਦੇ ਨਾਲ ਵੀ ਪੁਰਾਣੀ ਖੰਘ ਜਿਹੜੀ ਆ ਬਹੁਤ ਛੇਤੀ ਹਟ ਜਾਂਦੀ ਹੈ, ਪਰ 2-4 ਦਿਨ ਕਰਨਾ ਪਊਗਾ। ਹਾਂਜੀ ਹਾਂਜੀ ਬਿਲਕੁਲ, ਉਸੇ ਲਈ ਨਹੀਂ ਹਟਣਾ। ਜੇ ਉਹਨਾਂ ਦੇ ਬਲਗਮ ਜੰਮਦੀ ਆ, ਫਿਰ 7-8 ਲੌਂਗ ਜਿਹੜੇ ਆ ਉਹ ਲੈ ਕੇ ਇੱਕ ਗਲਾਸ ਪਾਣੀ ਦੇ ਵਿੱਚ ਉਹਨੂੰ ਉਬਾਲ ਲੈਣਾ, ਤੇ ਫਿਰ ਉਹਨੂੰ ਠੰਡਾ ਕਰਕੇ ਤੇ ਉਹਦੇ ਵਿੱਚ ਸ਼ਹਿਦ ਦਾ ਚਮਚਾ ਪਾ ਕੇ ਉਹ ਵੀ ਘੁੱਟ ਕਰਕੇ ਪੀਣ, ਤਾਂ ਉਹਨਾਂ ਦੇ ਰੇਸ਼ਾ ਵੀ ਜੰਮੂਗੀ ਨਾ, ਠੀਕ ਹੋ ਜਾਊਗੀ। ਠੀਕ ਹੈ ਜੀ, ਓਕੇ ਭੈਣ ਜੀ, ਫਿਰ ਮੈਨੂੰ ਕੋਈ ਲੱਭੂ ਤਾਂ ਦੇਖੂਗੀ। ਜ਼ਰੂਰ ਜੀ ਜ਼ਰੂਰ, ਜਿਉਂ ਜੋ ਤੁਹਾਨੂੰ ਲੱਭੀ ਜਾਂਦੇ ਆ ਤੇ ਤਿਉਂ ਤੁਸੀਂ ਆ ਸਕਦੇ ਆ ਅੱਗੇ। ਲੱਕੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਗੱਲ ਕੀਤੀ ਸੀ ਕਿ ਮੇਰੇ ਐਲਰਜੀ ਬਹੁਤ ਹੁੰਦੀ ਜਿੱਦਾਂ, ਤੇ ਇਸ ਟਾਈਮ ਨਾਲ ਅੱਖਾਂ 'ਚ ਵੀ ਜ਼ਿਆਦਾ ਖਾਰਿਸ਼ ਹੋਣ ਲੱਗੀ ਹੈ, ਛਿੱਕਾਂ ਹੁੰਦੀਆਂ ਸੀ, ਪਲੱਸ ਗਲੇ 'ਚ ਖੁਸ਼ਕ ਹੁੰਦੀ ਹੈ ਤੇ ਅੱਖਾਂ 'ਚ ਤੇ ਬਹੁਤ ਜ਼ਿਆਦਾ ਹੋ ਰਹੀ ਇਸ ਟਾਈਮ। ਠੀਕ ਹੈ ਜੀ, ਉਹਦੇ ਲਈ ਕੋਈ ਪ੍ਰੋਬਲਮ ਕੀ ਹੋਵੇ ਤਾਂ ਦੱਸੋ ਜੋ। ਐਲਰਜੀ ਬਹੁਤ ਆ। ਠੀਕ ਹੈ ਠੀਕ ਆ, ਅੱਜ ਕੱਲ੍ਹ ਮੌਸਮ ਚੇਂਜ ਹੁੰਦਾ, ਐਲਰਜੀ ਵਾਕਿਆ ਹੀ ਬਹੁਤ ਹੈ ਜੀ। ਬਲਵਿੰਦਰ ਕੌਰ ਜੀ, ਨਿਊਯਾਰਕ ਤੋਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਇੱਕ ਤਾਂ ਦੰਦਾਂ ਬਾਰੇ ਦੱਸਣਾ ਸੀ, ਜਿਨ੍ਹਾਂ ਦਾ ਦੰਦ ਕੋਈ ਦੁਖਦਾ, ਉਹ ਕੁਆਰ ਦਾ ਜਿਹੜਾ ਇੱਕ ਮਤਲਬ ਇੰਚ ਲਾ ਲਓ ਵੀ ਫੁੱਲਕ ਜਿੰਨਾ ਟੁਕੜਾ ਕੱਟ ਕੇ ਨਾ, ਤਾਜ਼ੇ ਕੁਆਰ ਦਾ, ਮਤਲਬ ਜੇ ਤੁਸੀਂ ਤੁਹਾਡੇ ਘਰੇ ਨਹੀਂ ਹੈਗਾ ਤਾਂ ਉੱਥੋਂ ਲੈ ਆਓ ਸਟੋਰ ਤੋਂ ਸਲਾਈਸ, ਉਹਨਾਂ ਥੋੜ੍ਹਾ ਜਿਹਾ ਕੱਟੋ, ਉਹਨੂੰ ਛਿੱਲ ਲਾ ਦਿਓ, ਕੰਡੇ ਲਾ ਦਿਓ, ਤੇ ਉਹਨੂੰ ਮੂੰਹ ਦੇ ਵਿੱਚ ਰੱਖ ਲੈਣਾ ਤੁਸੀਂ, ਉਹਨੂੰ ਟੁਕੜੇ ਨੂੰ, ਉਹ ਡਿੱਕ ਨੂੰ, ਫੁੱਲਕ ਜਿੱਡੇ ਨੂੰ ਜਾਣ ਦੀ, ਤੇ ਉਹਨੂੰ ਮੂੰਹ ਦੇ ਵਿੱਚ ਰੱਖ ਲੈਣਾ। ਉਹਨੂੰ ਗਾਂਹ ਨਹੀਂ ਲੰਘਾਉਣਾ, ਗਾਂਹ ਹੌਲੀ ਹੌਲੀ ਉਹ ਆਪੇ ਉਹਦਾ ਜੈਲ ਦਾ ਪਾਣੀ ਬਣ ਜਾਣਾ ਤੇ ਆਪੇ ਹੀ ਲੰਘ ਜੂ ਉਹ। ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਖੋੜਾ ਪਈਆਂ ਹੋਈਆਂ ਉਹ ਵੀ ਠੀਕ ਹੋ ਜਾਂਦੀਆਂ, ਪਲੱਸ ਉਹ ਤੁਹਾਡੀ ਉਹ ਬਾਡੀ ਨੂੰ ਵੀ ਲਈ ਵੀ ਵਧੀਆ ਵਾ। ਹੌਲੀ ਹੌਲੀ ਉਹ ਆਪੇ ਮੂੰਹ ਦੇ ਵਿੱਚੋਂ ਤੁਹਾਡੇ, ਤੁਸੀਂ ਉਹਨੂੰ ਮੂੰਹ ਦੇ ਵਿੱਚ ਹੀ ਉਹਨੂੰ ਰੱਖਣਾ, ਬੋਲਣਾ, ਉਹ ਫਿਰ ਪਾਣੀ ਬਣ ਜੂਗਾ ਇੱਦਾਂ ਹੀ ਉਹਦੀ ਜੈਲ ਦਾ ਜਿਹੜਾ, ਤੇ ਉਹ ਹੌਲੀ ਹੌਲੀ ਆਪੇ ਤੁਹਾਡੇ ਜੀਭ ਦੇ ਰਾਹੀਂ, ਦੰਦਾਂ ਦੇ ਰਾਹੀਂ ਉਹ ਵੀ ਤੁਹਾਡੀ ਬੋਡੀ 'ਚ ਵੀ ਚਲੇ ਜਾਊਗਾ। ਉਹ ਵਧੀਆ ਹੈਗਾ ਵਾ। ਇੱਕ ਤੁਸੀਂ ਕੋਕੋਨਟ ਆਇਲ ਇੱਕ ਲੈ ਕੇ ਚਮਚਾ, ਉਹ ਤੁਸੀਂ ਜਾਣੀ ਮੂੰਹ ਦੇ ਵਿੱਚ ਇੱਧਰ ਉੱਧਰ ਘੁਮਾਉਣਾ ਉਹਨੂੰ ਜੀ। ਹਾਂਜੀ, ਤੇ ਇਹ ਦੱਸਣਾ ਸੀਗਾ। ਬਾਕੀ ਇੱਕ ਦੱਸਿਆ ਸੀਗਾ ਅੱਗੇ, ਪਹਿਲਾਂ ਦੱਸਿਆ ਸੀਗਾ ਇਹਨਾਂ ਨੇ ਆਹ ਜਿਹੜੇ ਦੰਦਾਂ ਲਈ, ਉਹ ਮੇਰੇ ਆਹ ਲੌਂਗ ਤੇ ਇੱਕ ਆਪਣਾ ਜਿਹੜਾ ਕਾਲੀ ਮਿਰਚ ਤੇ ਇੱਕ ਸੀਗਾ ਨਿਸ਼ਾਦਰ, ਹਾਂਜੀ, ਤੇ ਉਹ ਰਗੜ ਕੇ ਤੇ ਉਹ ਵੀ ਮਲ ਲੈਣ। ਤੇ ਬਾਕੀ ਜਿਹੜਾ ਕੁਆਰ ਹੈ ਬਹੁਤ ਫਾਇਦਾ ਕਰਦਾ ਵਾ। ਤੇ ਹਾਂਜੀ, ਮੈਂ ਤਾਂ ਕੁਆਰ ਦੀ ਛਿੱਲੜ ਸੁਕਾ ਕੇ ਮਲਦੀ ਹਾਂ, ਪਰ ਹੁਣ ਮੀਨ ਟਾਈਮ ਨਹੀਂ, ਟੈਂਪਰੇਰੀ ਤੌਰ ਤੇ ਨਹੀਂ ਵੀ ਤੁਹਾਡੇ ਕੋਲ ਹੈ ਛਿੱਲੜ ਸੁਕਾਈ ਹੋਈ, ਤੁਸੀਂ ਕੱਚਾ ਕੁਆਰ, ਉਹਨਾਂ ਨੇ ਕਿਹਾ ਸੀ ਡਾਕਟਰ ਨੇ। ਤੇ ਹਾਂਜੀ, ਕੱਚਾ ਕੁਆਰ, ਉਹਨੇ ਇੰਡੀਅਨ ਡਾਕਟਰ ਸੀ, ਉਹਨੇ ਆਯੁਰਵੈਦਿਕ ਡਾਕਟਰ ਨੇ ਦੱਸਿਆ ਸੀ YouTube ਤੇ, ਕੱਚਾ ਕੁਆਰ ਤੁਸੀਂ ਟੁਕੜਾ ਕੱਟ ਕੇ ਤੇ ਉਹਨੂੰ ਆਪਦੇ ਮੂੰਹ 'ਚ ਰੱਖਣਾ ਵਾ, ਤੇ ਜਾਂ ਨਾਰੀਅਲ ਦੇ ਜਿਹੜੇ ਹੈਗੇ ਆ ਤੇਲ ਦੇ, ਉਹਨੂੰ ਚਮਚੇ ਨੂੰ ਅੰਦਰ ਘੁਮਾਉਣਾ, ਉਹ ਹੌਲੀ ਹੌਲੀ ਆਪੇ ਅੰਦਰ ਤੁਹਾਡੇ ਚਲੇ ਜਾਊਗਾ ਜਨ। ਤੇ ਇੱਕ ਆ ਜਿਹੜਾ ਬੋਲਣ ਤੋਂ ਦੱਸਿਆ ਸੀਗਾ ਵੀ ਬੋਲਣ ਬਾਰੇ, ਉਹ ਮੈਂ ਤਾਂ ਜੌਆਂ ਦਾ ਤੇਲ ਤੇ ਬਦਾਮ ਰੋਗਨ ਦੱਸਿਆ ਸੀ, ਤੇ ਚੌਲਾਂ ਦਾ ਮੈਨੂੰ ਨਹੀਂ ਪਤਾ, ਕਿਸੇ ਨੇ ਹੋਰ ਦੱਸਿਆ ਹੋਵੇ, ਸ਼ਾਇਦ ਹੋਰ ਦੱਸਿਆ ਸੀ, ਹਾਂ ਕਿਸੇ ਨੇ ਹੋਰ ਦੱਸਿਆ ਹੋਵੇ। ਮੈਂ ਜਿਹੜਾ ਸੁਣਿਆ ਹੋਇਆ ਕਿਸੇ ਤੋਂ, ਉਹ ਇੱਥੇ ਆਪਣੇ ਅਮਰੀਕਾ 'ਚ ਸੀ ਕੋਈ ਬੰਦਾ, ਉਹਨੂੰ ਪੈਰਾਲਾਈਜ਼ ਹੋ ਗਿਆ ਸੀਗਾ, ਤੇ ਉਹਦੀ ਜਵਾਨ ਮਤਲਬ ਥਥਲਾਉਣ ਲੱਗ ਗਈ ਸੀਗੀ, ਉਹ ਤੋਂ ਬੋਲਿਆ ਨਹੀਂ ਸੀ ਜਾਂਦਾ, ਤੇ ਉਹਨੇ ਫਿਰ ਆਪਣਾ ਆਹ ਜੌਆਂ ਦਾ ਤੇਲ ਤੇ ਉਹ ਜਿਹੜਾ ਆਪਣਾ ਪਿਓਰ ਬਦਾਮ ਰੋਗਨ ਲੈ ਕੇ, ਕਿਉਂਕਿ ਉਹ ਜੇ ਬਦਾਮ ਰੋਗਨ ਥੋੜਾ ਗਰਮ ਹੁੰਦਾ ਨਾ, ਤੇ ਜੌਂ ਦਾ ਤੇਲ ਆ ਜਿਹੜਾ ਉਹ ਥੋੜਾ ਠੰਡਾ ਹੁੰਦਾ ਵਾ, ਤੇ ਉਹ ਮਿਲਾ ਕੇ ਉਹਨੇ ਪੀਤਾ ਸੀਗਾ, ਤੇ ਉਹ ਯੂਜ ਕਰਦਾ ਰਿਹਾ, ਜਾਨੀ 1-2 ਮਹੀਨੇ ਉਹਨੇ ਕੀਤਾ, ਤੇ ਉਹਦੀ ਹੌਲੀ ਹੌਲੀ ਮਤਲਬ ਜਵਾਨ ਆ ਜਿਹੜੀ ਉਹ ਚੱਲਣ ਲੱਗ ਗਈ ਸੀ। ਹਾਂਜੀ, ਊਠਣੀ ਦਾ ਦੁੱਧ ਅਗਲੇ ਨੇ, ਉਹਨਾਂ ਨੂੰ ਕਿਸੇ ਨੇ ਦੱਸ ਹੀ ਦਿੱਤਾ। ਬਾਕੀ ਅਸ਼ਵਗੰਧਾ ਬੱਚੇ ਨੂੰ ਤੁਸੀਂ ਮਿਸਰੀ ਪਾ ਕੇ ਜਾਂ ਸ਼ਹਿਦ ਪਾ ਕੇ ਉਹਦੇ 'ਚ ਚਿਟਾ ਸਕਦੇ ਆ ਤੁਸੀਂ, ਉਹਨੂੰ ਥੋੜਾ ਸ਼ਹਿਦ ਪਾ ਲਓ, ਜੇ ਨਹੀਂ ਥੋੜਾ ਸ਼ਹਿਦ ਪਾਉਣਾ ਮਿਸਰੀ ਪਾ ਲਓ, ਇਹਦਾ ਕੋਈ ਮਿਸਰੀ ਦਾ ਉਹਦਾ ਕੋਈ ਨੁਕਸਾਨ ਤਾਂ ਹੈ ਨਹੀਂ। ਤੇ ਉਹਦੇ ਨਾਲ ਵੀ ਹੌਲੀ ਹੌਲੀ ਅਸ਼ਵਗੰਧਾ ਨਾਲ ਵੀ ਜਿਹੜਾ ਤੁਹਾਡਾ ਬ੍ਰੇਨ ਆ ਹੁੰਦਾ ਬੱਚੇ ਦਾ, ਉਹ ਥੋੜਾ ਜਿਹਾ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ, ਤੇ ਫਿਰ ਉਹ ਹੋ ਸਕਦਾ ਉਹਦੀ ਬੋਲਣ ਦੀ ਜਿਹੜੀ ਸ਼ਕਤੀ ਆ ਉਹ ਵੀ ਵੱਧੇ। ਤੇ ਬਾਕੀ ਇੱਕ ਆ ਜਿਹੜਾ ਇਹਨਾਂ ਨੇ ਕੌਡੀਆਂ ਦਾ ਦੱਸਿਆ ਸੀ, ਕੌਡੀਆਂ ਨਾ ਆਰਟ ਐਂਡ ਕਰਾਫਟ ਤੋਂ ਮਿਲਦੀਆਂ,
ਠੀਕ ਹੈ। ਹਾਂਜੀ, ਆਰਟ ਐਂਡ ਕਰਾਫਟ ਸਟੋਰ ਆ ਨਾ ਜਿਹੜੇ ਹੁੰਦੇ ਇੱਥੇ, ਅਮਰੀਕਨ ਸਟੋਰ ਹੁੰਦੇ ਆ ਜਿਨ੍ਹਾਂ ਦੇ ਈਵਨ ਕੌਡੀਆਂ ਸਾਰਾ ਕੁਛ ਉੱਥੋਂ ਮਿਲਦਾ ਤੇ ਆਰਟ ਐਂਡ ਕਰਾਫਟ ਤੋਂ। ਬਾਕੀ ਐਮਾਜ਼ੋਨ ਤੋਂ ਤਾਂ ਮਿਲ ਹੀ ਜਾਂਦੀਆਂ। ਤੇ ਇੱਕ ਆ ਜਿਹੜਾ ਲੀਵਰ ਫੈਟੀ ਦਾ ਮਿਲਕ ਥਿਸਲ ਤੁਸੀਂ ਦੱਸ ਦਿੱਤਾ, ਬਹੁਤ ਵਧੀਆ ਗੱਲ ਹੈਗੀ ਆ, ਇਹ ਸਭ ਤੋਂ ਬੈਸਟ ਆ। ਤੇ ਬਾਕੀ ਜਿਹੜਾ ਮੈਂ ਵੀ ਦੱਸਿਆ ਸੀ ਅੱਗੇ ਵੀ ਇਮਲੀ ਦੇ 2 ਬੀਜ, 4 ਸੁੱਕਾ ਆਲੂ ਬੁਖਾਰਾ, 5-6 ਪੱਤੇ ਪੁਦੀਨੇ ਦੇ, ਤੇ ਇਹ ਦੂਸਰਾ 1 ਖਾਰੀ ਇਲਾਇਚੀ, ਤੇ ਇਹਨਾਂ ਸੁੱਕਾ ਧਨੀਆ, ਤੇ 1 ਚਮਚਾ ਨਾਰਦਾਨਾ, 1 ਚਮਚਾ, ਤੇ ਇਹਨਾਂ ਨੂੰ ਭਿਉਂ ਦੇਣਾ ਸਾਰਿਆਂ ਨੂੰ, ਬੀਆਂ ਨੂੰ। ਤੇ ਚਲੋ ਪੁਦੀਨਾ ਤਾਂ ਭਿਉਣ ਦੀ ਲੋੜ ਨਹੀਂ ਹੈ, ਬਾਕੀ ਚੀਜ਼ਾਂ ਜਿਹੜੀਆਂ ਸੁੱਕੀਆਂ ਚੀਜ਼ਾਂ ਇਹਨਾਂ ਨੂੰ ਭਿਉਂ ਕੇ ਗ੍ਰਾਇੰਡ ਕਰਕੇ, ਤੇ ਇਹਦੇ 'ਚ ਜਿਹਨੂੰ ਸ਼ੂਗਰ ਆ ਉਹ ਮਿਸਰੀ ਨਾ ਪਾਵੇ, ਦੂਜੇ ਬੰਦੇ ਨੇ ਮਿਸਰੀ ਵੀ ਪਾ ਲੈਣੀ ਆ ਵਿੱਚ ਗ੍ਰਾਇੰਡ ਕਰ ਲਓ, ਕੁੰਡੀ 'ਚ ਰਗੜ ਲਓ ਤਾਂ ਜ਼ਿਆਦਾ ਬੈਟਰ ਆ। ਆਹ 1 ਹਫ਼ਤਾ ਪੀ ਲਓ, ਜਿਹੜਾ ਫੈਟੀ ਲੀਵਰ ਹੈ ਠੀਕ ਹੋ ਜਾਂਦਾ। ਬਾਕੀ ਜਿਨ੍ਹਾਂ ਨੇ ਆਪਦਾ ਬਲੱਡ ਕਲੀਨ ਕਰਨਾ ਨਾ, ਜਿਨ੍ਹਾਂ ਦੇ ਐਗਜ਼ੀਮਾ ਵੀ ਆ ਸਾਰਾ ਇਹ ਉਹ ਮਤਲਬ ਜਿਹੜੀਆਂ ਖੂਨ ਦੀ ਅੰਦਰੋਂ ਜਿਹੜੀ ਤੁਹਾਡੇ ਹੁੰਦੀ ਆ, ਤੁਹਾਡੇ ਬੋਡੀ 'ਚ ਖੂਨ ਸਾਫ਼ ਨਹੀਂ ਹੁੰਦਾ, ਟੌਕਸਿਨ ਹੁੰਦੇ ਆ, ਉਹਦੇ ਵਜ੍ਹਾ ਕਰਕੇ ਹੁੰਦੇ ਆ। ਤੁਸੀਂ ਇਹਨੂੰ ਸਾਫ਼ ਕਰਨਾ, ਅੱਧਾ ਗਲਾਸ ਇਹਦਾ ਲੈ ਲਓ ਪਿਆਜ਼ ਦਾ ਰਸ, 1 ਚਮਚਾ ਨਿੰਬੂ ਦਾ ਰਸ, ਤੇ 1 ਚਮਚਾ ਸ਼ਹਿਦ। ਜੀ ਹਾਂਜੀ, ਤੇ ਇਹ ਤੁਸੀਂ ਪਹਿਲਾਂ 15-20 ਦਿਨ ਪੀ ਲਓ, ਇਹਦੇ ਨਾਲ ਤੁਹਾਡੀ ਬੋਡੀ ਕਲੀਨ ਹੋ ਜਾਂਦੀ ਹੈ ਖਾਲੀ ਪੇਟ। ਤੇ ਨਹੀਂ ਇਹ ਕਰਨਾ ਤਾਂ 2 ਚਮਚੇ ਕੁਆਰ ਦਾ ਰਸ, 1 ਚਮਚਾ ਨਿੰਬੂ ਦਾ ਰਸ, ਤੇ 1 ਚਮਚਾ ਸ਼ਹਿਦ। ਇਹ ਸਵੇਰੇ ਪੀ ਲਓ। ਇਹਦੇ ਨਾਲ ਵੀ ਤੁਹਾਡੀ ਜਿਹੜੀ ਬੋਡੀ ਆ ਉਹ ਡੀਟੌਕਸਨ ਹੋ ਜਾਂਦੀ ਆ। ਜਿਹੜਾ ਕੁਆਰ ਆ ਉਹ ਵੈਸੇ ਵੀ ਸਕਿਨ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਵੀ ਦੂਰ ਕਰ ਦਿੰਦਾ। ਬਾਕੀ ਆਹ ਟਿਊਬਾਂ ਟੱਬਾਂ ਤਾਂ ਹੈਗੀਆਂ ਹੀ ਆ, ਸੀਤਾਫਲਾਦੀ ਜਿਵੇਂ ਦੱਸਿਆ ਸੀਗਾ, ਟਿਊਬਾ, ਇਹ ਲਾ ਕਰੀਮ ਇਹ ਲਾ ਲੈਣ। ਪਰ ਉਹ ਗੱਲ ਵੀ ਜਿੰਨਾ ਚਿਰ ਤੁਸੀਂ ਅੰਦਰੋਂ ਉਹਨੂੰ ਕਲੀਨ ਨਹੀਂ ਕਰਦੇ ਤੇ ਉਹਨਾਂ ਚਿਰ ਨਹੀਂ ਠੀਕ ਹੁੰਦਾ। ਜਿਹੜਾ ਸ਼ੂਗਰ ਦਾ ਦੱਸਿਆ, ਸ਼ੂਗਰ ਦਾ ਕੌਲੀ, ਤੇ ਉਹ ਜਦ ਵੀ ਮਰਜ਼ੀ, ਮੈਂ ਤਾਂ ਵੈਸੇ ਵੀ ਮੇਰੇ ਬੈਕ ਪੇਨ ਹੁੰਦੀ ਹੈ, ਮੈਂ ਤਾਂ ਰਾਤ ਨੂੰ ਵੀ ਬੈਠ ਜਾਂਦੀ, ਮੈਂ ਤਾਂ ਰਾਤ ਨੂੰ ਪੀ ਕੇ ਦੁੱਧ ਵੀ ਪੀ ਲੈਂਦੀ ਉਹਦੇ ਤੇ। ਜੋ ਮੇਰੇ ਬੈਕ ਪੇਨ ਹੁੰਦੀ ਮੈਂ ਵੈਸੇ ਵੀ ਬਹਿ ਜਾਂਦੀ ਹਾਂ ਜੀ। ਹਾਂਜੀ, ਉਹ ਤੋਂ ਬਾਅਦ 5-10 ਮਿੰਟ ਰੈਸਟ ਕਰ ਲਓ, ਬੈਕ ਠੀਕ ਹੋ ਜਾਂਦੀ ਹੈ। ਮੇਰਾ ਜਿਹੜੇ ਆਹ ਅੱਡੀ ਦਾ ਦਰਦ ਸੀ, ਮੈਨੂੰ ਨਹੀਂ ਪਤਾ ਮੇਰੇ ਕੌਲੀ ਦੀ ਵਜ੍ਹਾ ਨਾਲ ਹਟਿਆ ਬੈਠਣਾ, ਜਾਂ ਮੈਂ ਹਾਲੋ ਖਾਂਦੀ ਹਾਂ 3 ਹਿੱਸਾ ਚਮਚੇ ਦਾ, ਉਹਦੇ ਨਾਲ ਵੀ ਹਟ ਗਈ ਮੇਰੇ। ਤੇ ਡਾਕਟਰ ਨੇ ਵੀ ਮੈਨੂੰ ਕਿਹਾ ਵੀ ਅੱਜ ਮੈਂ ਦਿਖਾ ਕੇ ਆਈ ਹਾਂ, ਉਹ ਕਹਿੰਦੀ ਤੇਰਾ ਪੈਰ ਹੁਣ ਬਹੁਤ ਬੈਟਰ ਆ, ਵੀ ਅੱਗੇ ਤਾਂ ਇਨਫਲਾਮੇਸ਼ਨ ਬਹੁਤ ਸੀ, ਸਵੈਲਿੰਗ ਬਹੁਤ ਸੀ। ਤੇ ਮੈਂ ਕਿਹਾ, ਕਹਿੰਦੀ ਤੂੰ ਇੰਜੈਕਸ਼ਨ ਲਵਾਉਣਾ, ਉਹਨੇ ਪਹਿਲਾਂ ਵੀ ਮੈਨੂੰ ਕਿਹਾ ਸੀ, ਹੁਣ ਵੀ ਕਿਹਾ। ਮੈਂ ਕਿਹਾ ਨਹੀਂ, ਮੈਂ ਨਹੀਂ ਇੰਜੈਕਸ਼ਨ ਨਹੀਂ ਮੈਂ ਲਵਾਉਣਾ। ਤੇ ਮੈਂ ਕਿਹਾ ਮੈਂ ਆਪ ਹੀ ਖੁਦ ਹੀ ਠੀਕ ਕੀਤਾ ਨਾ, ਮੈਂ ਤੁਹਾਡੇ ਇਹਨਾਂ ਨੇ ਮੈਨੂੰ ਥੈਰੇਪੀ ਦਿੱਤੀ। ਤੇ ਮੈਂ ਕਿਹਾ ਮੈਂ ਤਾਂ ਵੀ ਇੰਸ਼ੋਰੈਂਸ ਨਹੀਂ ਉਹ ਕਵਰ ਕਰਦੀ, ਉਹ ਦੂਜੇ ਹੀ ਕਰਦੀ ਹੈ ਬੈਕ ਤੇ ਸ਼ੋਲਡਰ ਨੂੰ। ਤੇ ਮੈਂ ਆਖਿਆ ਵੀ ਮੈਂ ਆਪ ਹੀ ਠੀਕ ਕੀਤਾ। ਉਹ ਕਹਿੰਦੀ ਤੂੰ ਆਪਣੇ ਆਪ ਕਿਵੇਂ ਠੀਕ ਕੀਤਾ? ਮੈਂ ਕਿਹਾ ਮੈਂ ਆਪਣੇ ਆਪ ਮੈਂ ਸਟਰੈਚ ਕੀਤਾ, ਮੈਂ ਹੋਮ ਰੈਮਡੀਜ਼ ਯੂਜ਼ ਕੀਤੀਆਂ, ਤੇ ਮੈਂ ਤਾਂ ਠੀਕ ਹੋ ਗਈ। ਤੇ ਉਹ ਐਮ ਥੋੜਾ ਜਿਹੜਾ ਕੌਲੀ ਤੇ ਬੈਠਣਾ ਨਾ, ਇਹ ਬਹੁਤ ਚੀਜ਼ਾਂ ਨੂੰ ਦੂਰ ਕਰਦਾ। ਜੇ ਤੁਹਾਡੇ ਕੋਲ ਨਹੀਂ ਵੀ ਬੈਠਾ ਜਾਂਦਾ, ਉਹ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਚਾਹ ਵੀ ਪੀ ਸਕਦੇ ਆ ਤੁਸੀਂ, ਦੁੱਧ, ਮੈਂ ਤਾਂ ਦੁੱਧ ਵੀ ਰਾਤ ਨੂੰ ਪੀ ਲੈਣੀ ਹੁੰਦੀ ਇਹਦੇ ਤੇ ਕੌਲੀ ਤੇ ਬਹਿ ਕੇ। ਜੇ ਜ਼ਿਆਦਾ ਦਰਦ ਹੁੰਦਾ ਤੁਸੀਂ ਇਸ ਤਰ੍ਹਾਂ ਵੀ ਕਰਦੇ। ਬਾਕੀ ਸ਼ੂਗਰ ਲਈ ਨਾ ਇਹ 2 ਔਲੇ ਭਿਓ ਦਿਓ, ਚਾਹੇ ਸੁੱਕੇ, ਚਲੋ ਆਪਣੇ ਇੱਥੇ ਸੁੱਕੇ ਹੀ ਮਿਲਣੇ ਆ, ਤੇ ਸੁੱਕੇ ਔਲੇ 2 ਭਿਓ ਦਿਓ, ਤੇ ਇੱਕ ਜਿਹੜੀ ਹਲਦੀ ਦਾ 1 ਇੰਚ ਟੁਕੜਾ, ਹਾਂਜੀ, ਸੁੱਕੀ ਗੱਠੀ। ਜੇ ਤੁਸੀਂ ਪਾਊਡਰ ਲੈਣਾ ਹੈ ਤਾਂ ਉਹ ਫਿਰ ਤੁਹਾਨੂੰ ਜਾਂ ਤਾਂ ਆਪਦਾ ਘਰ ਦੀ ਹਲਦੀ ਹੋਵੇ, ਉਹਦੀ ਗਰੰਟੀ ਵੀ ਹੁੰਦੀ ਆ, ਤੇ ਉਹ ਤੁਸੀਂ ਨਾ ਵੀ ਭਿਉਂ ਦਿਓ ਉਹਨੂੰ, ਹਲਦੀ ਨੂੰ ਤੇ ਔਲਿਆਂ ਨੂੰ। ਸਵੇਰੇ 1 ਗਲਾਸ ਪਾਣੀ ਦੇ ਵਿੱਚ ਸਵੇਰੇ ਗ੍ਰਾਇੰਡ ਕਰਕੇ ਨੰਨੇ ਕਾਲ ਜੇ ਪੀ ਲਓ ਤੁਸੀਂ, ਤੇ ਉਹਦੇ ਨਾਲ ਤੁਹਾਡੀ ਸ਼ੂਗਰ ਵੀ ਉਹਦੇ ਨਾਲ ਵੀ ਬੈਟਰ ਹੋ ਜਾਂਦੀ ਹੈ। ਮੈਂ ਤਾਂ ਕਹਿੰਦੀ ਕੌਲੀ ਵਾਲਾ ਸਭ ਨਾਲੋਂ ਵਧੀਆ, ਨਾ ਕੋ ਖਾਣਾ ਨਾ ਪੀਣਾ, ਇੱਕ ਬੈਠਣਾ ਹੀ ਆ। ਹਾਂਜੀ, ਓਕੇ, ਥੈਂਕ ਯੂ ਜੀ। ਹੋਰ ਲਾ ਜਾਓ ਫਿਰ ਦੱਸ ਦਾਂਗੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ।
ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਸਭ ਜੁੜੇ ਹੋਏ ਹੋ ਪੰਜਾਬੀ ਰੇਡੀਓ US ਦੇ ਨਾਲ ਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਆਉਂਦਾ ਹੈ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ। ਤੁਸੀਂ ਬਿਮਾਰੀ ਬਾਰੇ ਪੁੱਛਦੇ ਆ ਤਾਂ ਤੁਸੀਂ ਉਸ ਦਾ ਕੋਈ ਨਾ ਕੋਈ ਇਲਾਜ ਆ ਉਹ ਦੱਸ ਰਹੇ ਆ। ਫੋਨ ਨੰਬਰ 4082725200। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈ ਦੇਵੇ ਜਾਂ ਉੱਥੇ ਤੁਹਾਨੂੰ ਉਸੇ ਵੇਲੇ ਉਸ ਦਾ ਇਲਾਜ ਦੱਸੇ। ਸਾਡੇ ਸਰੋਤੇ ਹੁੰਦੇ ਆ, ਉਹੀ ਇਲਾਜ ਪੁੱਛਦੇ ਆ, ਉਹੀ ਇਲਾਜ ਦੱਸਦੇ ਆ। ਤੁਹਾਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਵੀ ਜੇ ਤੁਹਾਨੂੰ ਕਿਸੇ ਇਲਾਜ ਦਾ ਪਤਾ ਹੁੰਦਾ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਚੱਲਦੇ ਹਾਂ ਅਗਲੇ ਕਾਲਰ ਸਵਾਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ। 20 ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੂਬਾ ਸੇਰੀ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਪਾਠ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਦਵਾਈਆਂ ਦੀ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਸੁਣ ਰਹੇ ਹੋਵੋਗੇ ਰਿਪੀਟ। ਸਾਡੇ ਨਾਲ ਸਾਡੇ ਕਾਲਰਸ ਜੁੜੇ ਹੋਏ ਨੇ। ਅਮਨ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਸਵਾਲ ਪੁੱਛਣਾ ਸੀਗਾ ਕਿ ਮੇਰੇ ਡੈਡੀ ਨੂੰ ਕੈਂਸਰ ਆ ਮਤਲਬ, ਤੇ ਉਹਨਾਂ ਦੀ ਕੀਮੋ ਹੋਈ ਸੀ ਤੇ ਕੀਮੋ ਤੋਂ ਬਾਅਦ ਉਹਨਾਂ ਦੇ ਲੰਗਸ 'ਚ ਨਾ ਫਲੂਇਡ ਭਰ ਗਿਆ ਸੀਗਾ ਤੇ ਜਿਹਦੇ ਕਰਕੇ ਥੋੜੀ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਆ। ਪਲੀਜ਼ ਕੋਈ ਤੁਹਾਡੇ ਕੋਲ ਇਲਾਜ ਹੈਗਾ ਤਾਂ ਦੱਸ ਸਕਦਾ ਹੈ ਕੋਈ? ਲੰਗਸ ਦੇ ਵਿੱਚ ਫਲੂਇਡ ਹੈਗਾ ਹੈ, ਠੀਕ ਹੈ, ਆਪਾਂ ਪੁੱਛਦੇ ਹਾਂ। ਹਾਂਜੀ ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਪਾਣੀ ਭਰ ਜਾਂਦਾ ਕਈਆਂ ਦੀਆਂ ਲੰਗਸ ਦੇ ਵਿੱਚ, ਕਿਉਂਕਿ ਕੀਮੋ ਤੋਂ ਬਾਅਦ ਜਿਹੜੀਆਂ ਕਈ ਪ੍ਰੋਬਲਮਸ ਆ ਬੰਦੇ ਨੂੰ ਨਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ। ਤੇ ਅਲਤੇ ਆਪਣੇ ਅਗਲੇ ਕਾਲਰ ਨੇ ਗੁਰਚਰਨ ਸਿੰਘ ਜੀ। ਜੀ ਮੇਰੇ ਦੂਜਾ ਨਕਸੀਰ ਦਾ ਜੀ ਨਾ, ਇਹ ਔਲਿਆਂ ਦਾ ਪਾਣੀ ਪੀਣਾ ਜੀ ਇੱਕ ਮਹੀਨਾ, ਠੀਕ ਹੈ, ਫਿਰ ਤੁਹਾਡੇ ਫਿਰ ਆਰਾਮ ਆ ਜਾਊਗਾ। ਠੀਕ ਹੈ ਜੀ, ਠੀਕ ਹੈ। ਨਕਸੀਰ ਤੋਂ ਔਲਿਆਂ ਦਾ ਪਾਣੀ ਪੀਣਾ 30 ਦਿਨ, 1 ਮਹੀਨਾ ਉਹਨਾਂ ਨੇ ਦਾ। ਤੇ ਇਹ ਹੈਗੀਆਂ ਹੋਮ ਰੈਮਡੀਆਂ ਜਿਹਦੇ ਨਾਲ ਬਹੁਤੇ ਲੋਕਾਂ ਨੂੰ ਆਰਾਮ ਆਉਂਦਾ ਵੀ ਆ। ਸਤਨਾਮ ਕੌਰ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੇ ਮਾਸੀ ਜੀ ਆ, ਉਹਨਾਂ ਦੇ ਏਜ ਜਿੱਦਾਂ 65 ਸਾਲ, ਉਹਨਾਂ ਦੇ ਕਾਫੀ ਦੇਰ ਤੋਂ ਨਾ ਪੈਰਾਂ ਤੇ ਹੱਥਾਂ ਤੇ ਜਿੱਦਾਂ ਗਿੱਟਿਆਂ ਦੇ ਆਲੇ ਦੁਆਲੇ ਪੈਰਾਂ ਤੇ ਛਾਲੇ ਹੋ ਜਾਂਦੇ ਆ। ਠੀਕ ਆ। ਤੇ ਅਲਰਜੀ ਵੀ ਚੈੱਕ ਕਰਾਈ ਆ ਬਹੁਤ, ਉਹਨਾਂ ਨੇ ਦਵਾਈਆਂ ਯੂਜ਼ ਕੀਤੀਆਂ। ਹੁਣ ਫੇਰ ਉਹਨਾਂ ਨੇ ਪੀਸ ਜਿਹਾ ਲਿਆ ਉਹਨਾਂ ਨੇ ਚੈੱਕ ਕਰਨ ਲਈ, ਤੇ ਉਹਦਾ ਕੋਈ ਕਿਸੇ ਨੂੰ ਇਲਾਜ ਦਾ ਪਤਾ ਹੋਵੇ ਤਾਂ ਛਾਲੇ ਕਿਉਂ ਹੁੰਦੇ ਆ ਤੇ ਉਹ ਕੋਈ ਦੱਸੋ ਜੀ। ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਕਾਲਰ ਜੁੜੇ ਹੋਏ ਨੇ ਜੀਤ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਆਂਟੀ ਜੀ ਪਹਿਲਾਂ ਹੀ ਪੁੱਛਿਆ ਸੀ, ਫਾਦਰ ਸਾਹਿਬ ਵਾਲੀ ਖੰਘ ਤੇ ਸਾਹ ਦੀ ਥੋੜੀ ਪ੍ਰੋਬਲਮ ਸੀ ਜੀ, ਥੋੜਾ ਬਹੁਤ ਹੋਮ ਰੈਮਡੀਜ਼ ਕੀਤੀਆਂ ਜੀ, ਖੰਘ ਨੂੰ ਕਾਫੀ ਫਰਕ ਪੈ ਗਿਆ। ਸਾਹ ਦਾ ਹੀ ਪੁੱਛਣਾ ਸੀਗਾ ਜੀ, ਵੀ ਜਦੋਂ ਮਤਲਬ ਥੋੜਾ ਬਹੁਤ ਤੁਰਦੇ ਨੇ ਸਾਹ ਦੀ ਕਾਫੀ ਦਿੱਕਤ ਆਉਣ ਲੱਗ ਗਈ ਜੀ। ਜਿਵੇਂ ਬਾਈਕ ਤੇ ਜਾਣਾ, ਜਿਵੇਂ ਇੰਡੀਆ 'ਚ ਵੈਸੇ ਚਲੋ ਹੁਣ ਤਾਂ ਹਾਲਾਤ ਨਹੀਂ ਆ, ਫਿਰ ਵੀ ਜਦੋਂ ਜਾਂਦੇ ਨੇ ਉਹ ਸਾਹ ਚੜ ਜਾਂਦਾ ਜੀ ਉਹਨਾਂ ਨੂੰ ਬੈਠਿਆਂ ਨੂੰ। ਤੇ ਜੇ ਹੋਏ ਤਾਂ ਜ਼ਰੂਰ ਦੱਸਿਓ ਜੀ। ਤੇ ਇੱਕ ਹੋਰ ਪੁੱਛਣਾ ਸੀ, ਮੇਰੇ ਨਾਲ ਇੱਕ ਫਰੈਂਡ ਹੈ ਜੀ, ਉਹਦਾ ਥੋੜਾ ਜਿਵੇਂ ਕੰਮ ਕਰ ਰਿਹਾ ਤਾਂ ਨਾ ਉਹਨੂੰ ਇੱਕਦਮ ਪਸੀਨਾ ਆ ਜਾਂਦਾ ਜੀ, ਜਿਵੇਂ ਕੰਮ ਕਰਦੇ ਕਰਦੇ, ਚਾਹੇ ਸਿਆਲ ਹੋਵੇ ਚਾਹੇ ਗਰਮੀ, ਤੇ ਉਹ ਤੋਂ ਬਾਅਦ ਸਰੀਰ ਥੱਕ ਜਾਂਦਾ ਜੀ ਉਹਦਾ। ਹੋ ਸਕਦਾ ਜਿਵੇਂ 1-2 ਦਿਨ ਬਾਅਦ ਚੋਂ ਛੁੱਟੀ ਵੀ ਲੈਣੀ ਪੈ ਜਾਏ ਜੀ ਉਹਨੂੰ, ਇੰਨਾ ਥੱਕ ਜਾਂਦਾ ਜੀ। ਮਤਲਬ ਬੈਠੇ ਬੈਠੇ ਨੂੰ ਪਸੀਨਾ ਆ ਜਾਂਦਾ ਜਾਂ ਕੰਮ ਕਰਦੇ ਨੂੰ। ਤੁਹਾਡੇ ਨਾਲ ਹੀ ਕਰਦਾ? ਹਾਂਜੀ, ਨਾਲ ਹੀ ਕੰਮ ਕਰਦਾ ਜੀ ਇੱਥੇ ਵੀਰ। ਪਰ ਉਹਨਾਂ ਨੂੰ ਇੱਕ ਵਾਰੀ ਕਿਉਂ ਉਹ ਨਾ ਫਿਜ਼ੀਕਲ ਚੈੱਕਅਪ ਜ਼ਰੂਰ ਕਰਾਉਣੇ ਸੀ। ਫਿਜ਼ੀਕਲ, ਠੀਕ ਹੈ ਜੀ, ਠੀਕ ਹੈ, ਓਕੇ ਜੀ, ਹਾਂਜੀ ਜ਼ਰੂਰ ਜੀ, ਜ਼ਰੂਰ ਜੀ, ਥੈਂਕ ਯੂ ਆਂਟੀ ਜੀ। ਤੁਹਾਡੇ ਡੈਡ ਲਈ ਵੀ ਪੁੱਛਦੇ ਆ ਕਿ ਉਹਨਾਂ ਨੂੰ ਸਾਹ ਚੜ੍ਹਦਾ ਆ, ਕੀ ਕੋਈ ਇਲਾਜ ਹੈ ਕਿਸੇ ਕੋਲ ਸਾਹ ਕਿਉਂ ਚੜ੍ਹਦਾ ਆ? ਵੈਸੇ ਤਾਂ ਲੋਕ ਆਪਣੇ ਡਾਕਟਰਾਂ ਕੋਲ ਜਾਂਦੇ, ਕਈ ਵਾਰ ਡਾਕਟਰ ਵੀ ਕਹਿ ਦਿੰਦੇ ਸਾਨੂੰ ਪਤਾ ਹੀ ਨਹੀਂ ਗਾ। ਬਲਵੀਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਭੈਣ ਜੀ ਪੁੱਛਦੇ ਸੀ ਵੀ ਮੇਰੀ ਗੋਡੇ ਦੀਆਂ ਨਾੜਾਂ ਘੁੰਮ ਗਈਆਂ, ਵੀ ਤੁਰਨ ਦਾ ਖੱਲੀਆਂ ਪੈਂਦੀਆਂ ਆ, ਤੇ ਉਹ ਗੋਡੇ ਦੀਆਂ ਨਾੜਾਂ ਕਹਿੰਦੇ ਘੁੰਮ ਗਈਆਂ। ਉਹਦੇ ਵਿੱਚ ਕੀ ਕਰਨ, ਥੋੜਾ ਜਿਹਾ ਕੱਪੜਾ ਨਰਮ ਜਿਹਾ ਲੈ ਕੇ ਨਾ ਆਲੇ ਦੁਆਲੇ ਗੋਡੇ ਦੇ ਘੁਮਾ ਕੇ ਤਾਂ ਉਹਨੂੰ ਲਪੇਟ ਲੈਣ। ਜਿਹੜਾ ਗੱਭੇ ਆ ਆਪਣਾ ਗੋਡੇ ਦਾ ਜਗ੍ਹਾ, ਉਹਦੇ ਵਿੱਚ ਥੋੜਾ ਜਿਹਾ ਜਿੱਦਾਂ ਆਪਾਂ ਬਣਾਈ ਦੀ ਆ ਗੇਂਦ ਜਿਹੀ,
ਏਦਾਂ ਕੱਪੜੇ ਦੀ ਬਣਾ ਕੇ ਦੇ ਕੇ ਤੇ ਉਹਦੇ ਨਾਲ ਪੈਰਾਂ ਭਾਰ ਬਹਿਣ ਦੀ ਕੋਸ਼ਿਸ਼ ਕਰਨ ਤੇ ਫਿਰ ਬਾਕੀ ਲੰਮੇ ਪੈ ਕੇ ਥੋੜੀ ਜਿਹੀ ਲੱਤ ਤਾਂ ਨੂੰ ਚੱਕਣ, ਅੱਧ 'ਚ ਜਾ ਕੇ ਰੋਕਣ, ਉਹ ਨਾੜ ਵੀ ਸਿੱਧੀ ਹੋ ਜਾਊਗੀ। ਤੇ ਜੇ ਕੋਈ ਘਰ ਹੈਗਾ ਤਾਂ ਉਹ ਮਾੜੀ ਜੀ ਪੈਰ ਤੋਂ ਫੜ ਕੇ ਥੋੜੀ ਜਿਹੀ ਲੱਤ ਹੌਲੀ ਹੌਲੀ ਖਿੱਚ ਵੀ ਸਕਦੇ ਆ। ਅੱਛਾ ਜੀ, ਠੀਕ ਹੈ। ਤੇ ਏਦਾਂ ਕੱਪੜਾ ਲਪੇਟ ਕੇ ਤੇ ਗੱਭੇ ਜਿੱਦਾਂ ਗੋਲੀ ਜੀ ਦੇ ਕੇ ਕੱਪੜੇ ਤੇ ਪੈਰਾਂ ਭਾਰੇ ਬਹਿਣ, ਉਹ ਨਾੜ ਸੂਤ ਆ ਜਾਣੀ ਹੈ। ਠੀਕ ਹੈ ਜੀ। ਮੈਂ ਤੇ ਇੰਨਾ ਭੈਣ ਜੀ ਦੱਸਣਾ ਚਾਹੁੰਦੀ ਹਾਂ। ਤੇ ਬਾਕੀ ਮੇਰੀ ਵੀ ਅੱਡੀ ਬਹੁਤ ਦੁਖਦੀ ਹੈ, ਮੈਂ ਵੀ ਅੱਡੀ ਦੀਆਂ ਕੋਸ਼ਿਸ਼ਾਂ ਕਰ ਰਹੀ ਹਾਂ। ਦੇਖੋ ਜੇ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈਗਾ ਤਾਂ ਦੱਸ ਦਿਓ। ਜ਼ਰੂਰ ਜ਼ਰੂਰ, ਥੈਂਕ ਯੂ ਜੀ। ਓਕੇ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਰਮਿੰਦਰ ਕੌਰ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਕਿਸੇ ਨੇ ਪੁੱਛਿਆ ਸੀ ਵੀ ਮੇਰੀ ਜਾੜ ਬਹੁਤ ਦੁਖਦੀ ਆ, ਹਨਾ। ਹਾਂਜੀ। ਆਪਣੇ ਰੇਡੀਓ ਤੇ ਦੱਸਿਆ ਸੀ, ਇਹ ਫੀਡਬੈਕ ਆ। ਤੇ ਵੀ ਮੈਂ ਵੈਸੇ ਜਿਵੇਂ ਆਪਾਂ ਦੇਸੀ ਸੌਦਾ ਹੀ ਦੱਸ ਦਿੰਦੀ ਹਾਂ, 1 ਚਮਚਾ ਕਾਲੀ ਮਿਰਚ ਦਾ ਪੀਸੀ ਹੋਈ ਦਾ ਲੈ ਲੈਣ, 1 ਚਮਚਾ ਲੌਂਗ ਦਾ ਪਾਊਡਰ ਲੈ ਲੈਣ, ਤੇ ਉਹਦੇ 'ਚ ਅੱਧਾ ਚਮਚਾ ਉਹ ਠੀਕਰੀ ਨਸ਼ਾਦਰ ਦਾ ਪੀਸ ਕੇ ਪਾ ਲੈਣ। ਠੀਕ ਆ। ਤੇ ਜੇ ਤਾਂ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਤਾਂ ਨਿੰਮ ਦੇ ਤੇਲ 'ਚ ਮਿਕਸ ਕਰਕੇ ਉਹ ਵੀ ਆਪਣੇ ਸਾਰੇ ਜਿਹੜੇ ਹੈਗੇ ਨੇ ਆਪਣੇ ਗਮਸ ਉਹਨਾਂ ਤੇ ਲਾ ਕੇ ਪਾਣੀ ਨੀਚੇ ਉਹ ਕਰ ਲੈਣ, ਥੋੜੀ ਦੇਰ ਬਾਅਦ ਕੁਰਲੀ ਕਰ ਲੈਣ। ਤਕਰੀਬਨ 1 ਵਾਰੀ ਕਰੇ ਤਾਂ ਉਹਨਾਂ ਨੂੰ ਬਹੁਤ 50% ਫਰਕ ਪੈ ਜਾਣਾ। ਤੇ ਉਹ ਉਦੋਂ ਬਾਅਦ 'ਚ ਫਿਰ ਡੇਲੀ ਕਰ ਲੈਣ। ਦੂਜਾ ਇੱਕ ਕਿਸੇ ਨੇ ਪੁੱਛਿਆ ਸੀ ਵੀ ਉਹਨਾਂ ਦੇ ਜਿਹੜੇ ਹੱਥਾਂ ਪੈਰਾਂ 'ਚੋਂ ਸੇਕ ਬਹੁਤ ਨਿਕਲਦਾ ਗਾ। ਹਾਂਜੀ। ਆਪਣੇ ਰੇਡੀਓ ਤੇ ਹੀ ਦੱਸਿਆ ਸੀ, ਇਹ ਵੀ ਫੀਡਬੈਕ ਆ ਕਿ ਬਈ ਜਿਹੜੀ ਹੈਗੀ ਆਪਣੀ ਕਲੌਂਜੀ ਤੇ ਇੱਕ ਨਾਲ ਹੋਰ ਚੀਜ਼ ਸੀਗੀ, ਹੁਣ ਮੇਰੇ ਦਿਮਾਗ 'ਚੋਂ ਨਿਕਲ ਗਈ। ਹਾਂਜੀ, ਮੈਂ ਦੱਸ ਦਿੰਦੀ ਹਾਂ ਫਿਰ ਦੁਬਾਰਾ ਯਾਦ ਕਰਕੇ। ਇੱਕ ਹੋਰ ਪੁੱਛਿਆ ਸੀ ਕਿਸੇ ਨੇ ਵੀ ਵੀਰ ਜੀ ਨੇ ਵੀ ਸਾਹ ਬਹੁਤ ਚੜ੍ਹਦਾ ਉਹਨਾਂ ਦੇ ਫਾਦਰ ਨੂੰ, ਹਨਾ। ਹਾਂਜੀ। ਤੇ ਉਹ ਫੀਡਬੈਕ ਆ, ਉਹਦੇ 'ਚ ਉਹਨਾਂ ਨੇ ਲੈਣਾ ਕਾਲੀ ਮਿਰਚ ਤੇ ਆਪਣਾ ਜਿਹੜੀ ਉਹ ਹੁੰਦੀਆਂ ਨੇ ਮਗਾਂ, ਕਾਲੀ ਮਿਰਚ, ਮਗਾਂ ਤੇ ਸੁੰਡ ਤੇ ਹਲਦੀ, ਚਾਰੇ ਚੀਜ਼ਾਂ ਬਰਾਬਰ ਮਾਤਰਾ 'ਚ ਲੈ ਲੈਣ। ਲੈ ਕੇ ਉਹਨਾਂ ਦਾ ਮੈਂ ਕਹੂੰਗੀ ਚਮਚੇ ਦਾ ਤੀਜਾ ਹਿੱਸਾ ਜਿਹੜਾ ਉਹ ਸ਼ਹਿਦ ਨਾਲ ਸਵੇਰੇ ਸ਼ਾਮ ਲੈ ਲੈਣ। ਉੱਤੋਂ ਦੀ ਗਰਮ ਪਾਣੀ ਪੀਣਾ, ਗਰਮ ਪਾਣੀ ਪੀ ਲੈਣ। ਨਹੀਂ ਪੀਣਾ ਨਾ ਪੀਣ, ਚਾਹ ਪੀਣੀ ਹੈ ਚਾਹ ਪੀ ਲੈਣ। ਉਹਨਾਂ ਨੂੰ ਦੂਜੇ ਦਿਨ ਹੀ ਪਤਾ ਲੱਗ ਜਾਣਾ, ਪਰ ਇਹ ਰੈਗੂਲਰ ਲੈਣਾ ਪਊਗਾ ਕਿਉਂਕਿ ਉਹਨਾਂ ਦੀ ਜੇ ਚੈਸਟ 'ਚ ਇਨਫੈਕਸ਼ਨ ਹੋਈ ਤਾਂ ਕੁਛ ਟਾਈਮ ਲਈ ਠੀਕ ਹੋ ਜੂ, ਵੀ ਕੁਛ ਟਾਈਮ ਬਾਅਦ ਠੀਕ ਹੋਣੀ ਸ਼ੁਰੂ ਹੋ ਜੂਗੀ। ਹਾਂਜੀ, ਉਹ ਥੋੜੀ ਦੇਰ ਤੇ ਲੱਗਦੀ ਆ। ਜਿਹੜੀ ਤੁਸੀਂ ਕਲੌਂਜੀ ਦੱਸੀ ਸੀ ਉਹ ਦਰਦਾਂ ਤੋਂ ਦੱਸੀ ਸੀ? ਨਹੀਂ ਦੀਦੀ, ਉਹ ਦੱਸੀ ਸੀਗੀ ਵੀ ਜਿਨ੍ਹਾਂ ਨੇ ਕਿਹਾ ਸੀ ਸਾਡੇ ਹੱਥ ਪੈਰ ਆ ਜਿਹੜੇ ਉਹ ਜਿਵੇਂ ਆਪਾਂ ਕਹਿੰਦੇ ਜਲਦੇ ਆਗੇ, ਜਲਦੇ ਸੇਕ ਨਿਕਲਦਾ ਹੈ। ਠੀਕ ਹੈ। ਹਾਂਜੀ, ਇੱਕ ਕਲੌਂਜੀ ਦੇ ਨਾਲ ਮੈਂ ਹੁਣ ਦੂਸਰੀ ਚੀਜ਼ ਭੁੱਲ ਗਈ। ਨਹੀਂ ਦੀਦੀ, ਸੌਂਫ ਨਹੀਂ ਸੀ, ਮੇਰੇ ਦਿਮਾਗ 'ਚ ਆ ਗਈ, ਮੈਂ ਦੁਬਾਰਾ ਕਾਲ ਕਰੂੰਗੀ। ਠੀਕ ਹੈ ਜੀ। ਓਕੇ ਦੀਦੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਮਿੰਟ ਹੁੰਦੀ ਅੰਕਲ। ਹਾਂਜੀ, ਮੇਰੇ 2 ਸਵਾਲ ਹੈ ਭੈਣ ਜੀ। ਹਾਂਜੀ। ਇੱਕ ਤਾਂ ਮੈਂ ਪੁੱਛਣਾ ਹੈਗਾ ਵੀ ਜਿਹੜੇ ਜੱਡਾਂ ਦੀਆਂ ਫਲਗਾਂ ਸਾਨੂੰ ਚਾਹੀਦੀਆਂ, ਵੀ ਉਹਨਾਂ ਦਾ ਸਾਨੂੰ ਕੋਈ ਨੰਬਰ ਮਿਲੇ ਕਿਤੋਂ, ਅਸੀਂ ਆਪੇ ਜਾ ਕੇ ਲਿਆਵਾਂਗੇ। ਇੱਥੇ ਨਹੀਂ ਹੁੰਦੀਆਂ, ਮੇਰਾ ਖਿਆਲ ਹੈ ਨਹੀਂ ਕਿਸੇ ਦੇ ਜੰਡ ਇੱਥੇ। ਉਹ ਕਿੱਥੇ ਰਹਿੰਦੇ ਆ? ਅੱਗੇ ਕਿਹਾ ਸੀ ਰੇਡੂਗੋ ਤੇ ਜੀ। ਉਹ ਤਾਂ ਆਂਟੀ ਦੱਸ ਕੇ ਚਲ ਗਏ ਕਿਤੇ ਬਾਹਰ ਨੂੰ ਗਏ ਆਹੋ। ਠੀਕ, ਤੁਸੀਂ ਇੰਡੀਆ ਤੋਂ ਮੰਗਾ ਲਓ, ਅੱਜ ਕੱਲ੍ਹ ਲੱਗਦੀਆਂ। ਹਾਂਜੀ, ਇੱਕ ਭੈਣ ਜੀ ਨੇ ਦੱਸਿਆ ਸੀਗਾ, ਦੂਜਾ ਬਲਵਿੰਦਰ ਭੈਣ ਜੀ ਨੇ, ਜਿਹੜੇ ਉਦਾਂ ਕੋਈ ਜੂਸ ਹੈ ਏਸ਼ੀਅਨ ਫਰੂਟ ਦਾ, ਉਹਦੇ ਸਪੈਲਿੰਗ ਨਹੀਂ ਚੰਗੀ ਤਰ੍ਹਾਂ ਸਮਝ ਆਈ ਜੀ। ਇਹਦੇ ਤੇ ਫੋਨ ਤੇ ਵੀ ਸੁਣਿਆ। ਮੈਂਗੋਸਟੀਨ। ਹਾਂਜੀ, ਮੈਂਗੋਸਟੀਨ ਮੈਂ ਲਿਖਾ ਦਾਂਗੀ। ਹਾਂਜੀ, ਤੁਸੀਂ ਜਦੋਂ ਜਾਓਗੇ ਨਾ ਸਟੋਰ ਦੇ ਵਿੱਚ, ਹਾਂਜੀ, ਮੇਰੇ ਖਿਆਲ ਦੇ ਵਿੱਚ ਤੁਹਾਡੇ ਨਾ ਇੱਥੇ ਹਰੰਡਨ ਦੇ ਉੱਤੇ ਇੱਕ ਵਾਈਟਮਨਾਂ ਦੀ ਦੁਕਾਨ ਹੈ, ਉਹਨਾਂ ਦੇ ਹੈਗਾ। ਉਹ ਠੀਕ ਹੈ। ਹਾਂਜੀ, ਉਹਨਾਂ ਦੇ ਤੁਸੀਂ ਕਹਿ ਦਿਓ ਕੁਛ ਮੈਂਗੋ, ਕਹਿੰਦੇ ਮੈਂਗੋਸਟੀਨ ਆ ਉਹਦਾ ਨਾਂ। ਓਕੇ ਜੀ। ਇੱਕ ਭੈਣ ਜੀ ਆ ਜਿਹੜਾ ਕਹਿੰਦੇ ਆ ਨਾ ਵੀ ਕਲੌਂਜੀ ਦੇ ਨਾਲ ਦੂਜਾ ਅਲਸੀ ਕਿਹਾ ਦੱਸਿਆ ਕਲੌਂਜੀ ਤੇ ਅਲਸੀ। ਠੀਕ ਹੈ ਜੀ। ਅਲਸੀ, ਹਾਂਜੀ, ਕਲੌਂਜੀ ਤੇ ਜਿਹਨਾਂ ਦੇ ਸੇਕ ਨਿਕਲਦਾ ਪੈਰਾਂ 'ਚ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਤੇ ਜਿਨ੍ਹਾਂ ਦੇ ਨਕਸੀਰ ਫੁੱਟਦੀ ਹੈ ਉਹ ਜੀ ਧਨੀਆ ਸਾਬਤਾ ਚਮਚੇ ਨਾਲ, ਬਈ ਚਮਚਾ ਠੰਡੇ ਪਾਣੀ ਨਾਲ ਲੈਣ। ਠੀਕ ਆ। ਹਾਂਜੀ, ਜੋ ਨਕਸੀਰ ਫੁੱਟੀ ਹੁੰਦੀ ਹੈ ਨਾ, ਉਦੋਂ ਹੀ ਉਹ ਚਮਚਾ ਸਾਬਤ ਧਨੀਏ ਦਾ ਪਾਣੀ ਨਾਲ ਲੈ ਲੈਣ। ਠੀਕ ਹੈ ਜੀ। ਹਾਂਜੀ, ਇਹ ਦੱਸਣਾ ਸੀ ਭੈਣ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਹੈਗਾ, ਲੋਕਾਂ ਨੂੰ ਆਰਾਮ ਵੀ ਆਉਂਦਾ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਸਮੇਰ ਕੌਰ ਜੀ। ਹਾਂਜੀ, ਮੈਂ ਦੁਬਾਰਾ ਆ ਗਈ। ਹਾਂਜੀ, ਉਹ ਦੰਦ ਕਹਿੰਦੇ ਸੀ ਨਾ ਕਰੀਜਦੀ ਹੈ ਬੱਚੀ, ਤੇ ਉਹਨੂੰ ਨਾ ਦੇਣ ਜਿਵੇਂ ਰਾਤ ਨੂੰ ਨਾ, ਤੇ ਗੁੜ ਤੋਂ ਬਾਅਦ ਚ ਫਿਰ ਬਰਸ਼ ਤੇ ਕਰਾ ਦੇਣ, ਪਰ ਪਾਣੀ ਨਹੀਂ ਪੀਣਾ। ਉਹਦੇ ਨਾਲ ਜੇ ਕੀੜਾ ਹੁੰਦਾ ਤੇ ਉਹ ਕੀੜੇ ਅੰਦਰ ਪੇਟ 'ਚ,
ਉਹ ਖਤਮ ਹੋ ਜਾਂਦੇ ਆ। ਤੇ ਇੱਕ ਨਕਸੀਰ ਤੇ ਵੀ ਜਿਹੜਾ ਆ ਧਨੀਆ ਜਿਹੜਾ ਉਹਨੂੰ ਭਿਉਂ ਕੇ ਨਾ ਤੇ ਉਹਦੇ ਬੀਜ ਜਿਹੜੇ ਉਹ ਚਬਾ ਕੇ ਖਾਣੇ। ਉਹ ਸਾਡੇ ਬੇਟੀ ਨੂੰ ਇੱਥੇ ਦੱਸਿਆ ਸੀ ਰੇਡੀਓ ਤੇ ਬੜੇ ਸਾਲ ਹੋ ਗਏ ਤੇ ਉਹਦੀ ਹਟ ਗਈ, ਉਹਨੂੰ ਬਹੁਤ ਉਹਦੀ ਫੁੱਲਦੀ ਸੀ। ਠੀਕ ਹੈ। ਜਾਂ ਫਿਰ ਆਮਲੇ ਦਾ ਮੁਰੱਬਾ ਦੇਣ। ਠੀਕ ਹੈ। ਇੱਕ ਉਹ ਦੰਦ ਜਿਹੜਾ ਕਹਿੰਦੇ ਨਾ ਬਹੁਤ ਦੁਖਦੀ ਦਾੜ, ਉਹ ਮੈਂ ਆਪ ਹੀ ਕੀਤਾ ਸੀਗਾ ਵੀ ਤਿਲਾਂ ਦਾ ਤੇਲ, ਹਲਦੀ ਤੇ ਨਾਲ ਉਹਦੇ ਵਿੱਚ ਪਾਇਆ ਸੀ ਮੈਂ ਲੂਣ। ਉਹ ਮੈਂ ਮਲਦੀ ਰਹੀ ਤੇ ਮੇਰੇ ਤੇ ਹੁਣ 4-5 ਮਹੀਨੇ ਹੋ ਗਏ ਮੇਰੀ ਦਾੜ ਨਹੀਂ ਸਿਰ ਟੁੱਟੀ ਉਹਦੇ ਨਾਲ। ਅੱਛਾ ਜੀ, ਠੀਕ ਹੈ। ਗਰਮ ਪਾਣੀ ਦੀਆਂ ਚੂੜੀਆਂ ਕਰ ਲੈਂਦੀ ਰਹੀ। ਹਾਂਜੀ, ਇਹੀ ਦੱਸਣਾ ਸੀ। ਥੈਂਕ ਯੂ। ਜੋ ਇੱਕ ਤੇ ਪੈਰਾਂ ਤੇ ਉਹ ਗਰਮੀ ਵਾਸਤੇ ਤੋਂ ਦੱਸ ਦਿੱਤਾ ਉਹਨਾਂ ਨੇ ਭੈਣ ਜੀ ਨੇ, ਅਲਸੀ ਤੇ ਹਾਂ ਉਹ ਅੱਧਾ ਚਮਚ ਲੈਣਾ ਪਾਣੀ ਦਾ, ਅਲਸੀ ਤੇ ਕਲੌਂਜੀ। ਠੀਕ ਆ। ਹਾਂਜੀ ਹਾਂਜੀ, ਪਾਊਡਰ ਉਹਦਾ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਇੰਨੇ ਫਿਕਰ ਕਰਦੇ ਹੋ ਇੱਕ ਦੂਸਰੇ ਦਾ। ਇੱਕ ਪੁਰਾਣੀ ਖੰਘ ਬਾਰੇ ਪੁੱਛਿਆ ਸੀ, ਉਹਦਾ ਮੈਨੂੰ ਹੁਣ ਜ਼ਿਆਦਾ ਲਿਖਿਆ, ਉਹਨੇ ਦੱਸਿਆ ਸੀਗਾ ਕਿ ਅੰਬ ਦਾ ਪਲਪ ਕੱਢ ਕੇ ਨਾ ਉਹਦਾ ਗੁੱਦਾ ਜਿਹਾ ਕੱਢ ਕੇ ਪਾਣੀ ਗੁੱਦਾ ਜੋ ਵੀ ਆ ਤੇ ਉਹਨੂੰ ਉਬਾਲ ਕੇ ਪੀਣਾ, ਪਾਣੀ ਪਾ ਕੇ ਉਹਦੇ ਵਿੱਚ, ਤੇ ਉਹਦੇ ਨਾਲ ਵੀ ਕਹਿੰਦੇ ਖੰਘ ਹਟ ਜਾਂਦੀ ਆ। ਉਹ ਦਲਵੀਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ 2 ਕੁਐਸਚਨ ਨੇ ਜੀ। ਇੱਕ ਤਾਂ ਕੁਐਸਚਨ ਹੈ ਜੀ, ਮੇਰੇ ਵੱਡੇ ਭਰਾ ਉਮਰ 50 ਸਾਲ ਹੈ ਜੀ, ਉਹਨੂੰ ਨਰਵਸ ਬਹੁਤ ਆ। ਨਰਵਸ ਏਦਾਂ ਹੌਲ ਜੀ, ਜਿਵੇਂ ਕੋਈ ਇੱਕ ਵੀ ਫੋਨ ਨਹੀਂ ਕਰਕੇ ਖੁਸ਼ ਹੈਗਾ, ਬਸ ਡਰੀ ਜਿਹਾ ਜਾਂਦਾ। ਇੱਥੇ ਆ? ਹਾਂਜੀ ਇੱਥੇ ਆ। ਨਾਲੇ ਮਨ ਉਈਓ ਕਾਲਾ ਜਿਹਾ, ਜਿਵੇਂ ਕੋਈ ਕੰਮ ਕਰਨਾ ਹੁੰਦਾ ਜਿਵੇਂ ਕਾਲਾ ਜਿਹਾ ਪਈ ਜਾਂਦਾ ਜੀ। ਠੀਕ ਆ। ਹਾਂਜੀ ਹਾਂਜੀ। ਇੱਕ ਮੇਰਾ ਕੁਐਸਚਨ ਹੈ ਜੀ। ਦੂਜਾ ਹੈਗਾ ਜੀ, ਇੱਕ ਲੇਡੀਜ਼ ਆ ਜੀ, ਉਹਦੇ ਬੁੱਲ ਫਟਿਆ ਹੋਇਆ ਜੀ। ਬਿਆਈ ਜੀ ਫੱਟੀ ਆ, 1 ਸਾਲ ਹੋ ਗਿਆ ਜੀ। ਉਹਨੇ ਬਹੁਤ ਕੁਛ ਲਾ ਕੇ ਦੇਖ ਲਿਆ, ਉਹ ਬਿਆਈ ਜੀ ਫੱਟੀ ਇੰਨਾ ਜਿਵੇਂ ਬਹੁਤ ਵੱਡਾ ਟੱਕ ਜਿਹਾ ਹੁੰਦਾ, ਏਦਾਂ ਬੁੱਲ ਤੇ ਹੈ ਜੀ। ਠੀਕ ਆ। ਯਾਨੀ ਹਰ ਚੀਜ਼ ਲਾ ਕੇ ਦੇਖ ਲਈ, ਉਹ ਠੀਕ ਨਹੀਂ ਹੋ ਰਿਹਾ ਜੀ। ਕੋਈ ਹੋਇਆ ਤਾਂ ਮੈਨੂੰ ਜ਼ਰੂਰ ਦੱਸੋ। ਜ਼ਰੂਰ ਜੀ, ਜ਼ਰੂਰ ਤਲਵੀਰ ਜੀ। ਇੱਕ ਤਾਂ ਲੋਕੀ ਕਰੋਨਾ ਦੇ ਵਿੱਚ ਸੋਚ ਕੇ ਅੰਦਰ ਬੈਠ ਕੇ ਨਾ, ਜਿਹਨੂੰ ਨਹੀਂ ਕਹਿਣ ਨੂੰ ਬਹੁਤਿਆਂ ਦਾ ਜੀਅ ਕਰਦਾ, ਮੰਨਣ ਨੂੰ ਜੀਅ ਨਹੀਂ ਕਰਦਾ, ਕਾਲੇ ਪੈ ਜਾਂਦੇ ਆ ਦਿਮਾਗ, ਜਾਂ ਕਿਸੇ ਨਾਲ ਜੀਅ ਨਹੀਂ ਕਰਦਾ ਗੱਲਾਂ ਕਰਨੇ ਨੂੰ, ਅਕਲਤਾ ਜੇ ਉਹਨਾਂ ਨੂੰ ਹੋ ਗਈ ਆ, ਉਹ ਡਿਪਰੈਸ਼ਨ ਕਹਿੰਦੇ ਆ ਉਹਨੂੰ। ਸੋ ਉਸ ਦੇ ਲਈ ਤੁਸੀਂ ਜਿਹੜੇ ਵੀ ਉਹਦੇ ਲਈ ਇਲਾਜ ਹੈਗੇ ਆ ਉਹ ਜ਼ਰੂਰ ਸੋਚੋ। ਜਦੋਂ ਤੁਹਾਡੇ ਇਹ ਬੁੱਲ ਆ ਜਾਂ ਜੀਭ ਆ ਜਾਂ ਕੁਛ ਵੀ ਹੈਗਾ, ਅਤੇ ਤੁਸੀਂ ਜਿਹੜਾ ਤੁਹਾਡੇ ਪਿੱਤੇ ਦੀ ਗਰਮੀ ਹੈ ਨਾ, ਉਹਨੂੰ ਵੀ ਜ਼ਰੂਰ ਚੈੱਕ ਕਰੋ ਕਿਤੇ ਉਹਦੇ ਵਿੱਚ ਗਰਮੀ ਤਾਂ ਨਹੀਂ ਹੈਗੀ। ਅਤੇ ਅਗਲੇ ਕਾਲਰ ਨੇ ਸਾਡੇ ਅਮਰਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੈਂ ਗੁੜੀਆ 10 ਸਾਲ ਦੀ, ਉਹਦੇ ਖਾਜ ਬਹੁਤ ਹੁੰਦੀ ਆ, ਕਦੀ ਧੌਣ ਦੇ ਪਿੱਛੇ ਤੇ ਕਦੀ ਅੱਖ ਦੇ ਉੱਪਰ ਹੋ ਜਾਂਦੀ ਆ, ਉਹ ਨਹੀਂ ਹਟ ਰਹੀ, ਤੇ ਉਹਦੇ ਬਾਰੇ ਪੁੱਛਣਾ ਸੀਗਾ। ਤੇ ਇੱਕ ਹਾਂਜੀ, ਇੱਕ ਮੇਰਾ ਹੋਰ ਸਵਾਲ ਸੀ, ਇੱਕ ਮੇਰੇ ਆਈਲੈਸ਼ ਤੇ ਬਣਾ ਉਹਦੇ ਵਿੱਚ ਵਾਈਟ ਵਾਲ ਆ ਰਹੇ ਨੇ, ਉਹਦੇ ਬਾਰੇ ਪੁੱਛਣਾ ਸੀਗਾ। ਠੀਕ ਆ। ਉਹਦੇ ਵਿੱਚ ਠੀਕ ਆ। ਹਾਂਜੀ, ਵਿੱਚ ਵਾਈਟ ਵਾਲ ਤੇ ਬਾਹਾਂ ਤੇ ਵੀ ਸ਼ੁਰੂ ਹੋ ਗਿਆ, ਉਹਨਾਂ ਬਾਰੇ 2 ਚੀਜ਼ਾਂ ਬਾਰੇ ਪੁੱਛਣਾ ਸੀ, ਤਿੰਨਾਂ ਬਾਰੇ। ਠੀਕ ਆ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜੇ ਕਿਸੇ ਨੂੰ ਪਤਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੇ ਇੱਥੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਅਸ਼ਵਗੰਧਾ, ਉਹ ਨਾ ਮੇਰੇ ਮੰਮੀ ਦੇ ਹੱਥ ਬਹੁਤ ਦੁਖਦੇ ਨੇ, ਵੀ ਉਹ ਕਿਹੜੇ ਤਰੀਕੇ ਨਾਲ ਲੈਣਾ ਹੈਗਾ ਜੀ, ਕਿਹੜੇ ਤਰੀਕੇ ਨਾਲ ਯੂਜ਼ ਕਰਨਾ, ਇੱਥੇ ਦੱਸਿਆ ਸੀ ਟੀਵੀ ਤੇ ਕਿਸੇ ਨੇ। ਤੇ ਦੂਜੀ ਗੱਲ ਇਹ ਆ ਕਿ ਮੇਰੀ ਫਰੈਂਡ ਆ ਨਾ ਇੱਕ, ਉਹਨੇ ਮਸਾਜ ਕਰਾ ਲਈ ਸੀ ਆਪਦੀ ਬੋਡੀ ਦੀ ਨਾ, ਹੁਣ ਉਹਦੀ ਬੋਡੀ ਜਿੱਦਾਂ ਬੜੀ ਟਾਈਟ, ਜਿੱਦਾਂ ਨਾੜਾਂ ਨੂੜਾਂ ਬਹੁਤ ਦੁਖਦੀਆਂ ਨੇ, ਬਹੁਤ ਟਾਈਟ ਰਹਿੰਦੀ ਆ। ਤੇ ਇੱਕੋ ਵਾਰੀ ਮਸਾਜ ਕਰਾਈ ਸੀ ਉਹਨੇ? ਹਾਂਜੀ, ਇੱਕੋ ਵਾਰੀ, ਪਹਿਲੀ ਵਾਰੀ ਕਰਾਈ ਸੀਗੀ। ਉਹਦੇ ਨਾਲ ਪਤਾ ਨਹੀਂ ਉਹਨੇ ਜ਼ਿਆਦਾ ਜ਼ੋਰ ਨਾਲ ਮਲਤਾ, ਤੇ ਮੈਕਸੀਕਨ ਨੇ ਕਿਸੇ ਨੇ ਕੀਤੀ ਸੀਗੀ, ਤੇ ਹੁਣ ਉਹਦੀਆਂ ਨਾੜਾਂ ਜਿੱਦਾਂ ਹੈ ਨਾ ਖਿੱਚ ਜੀ ਪਈ ਜਾਂਦੀ ਆ ਸਰੀਰ ਨੂੰ। ਠੀਕ ਆ। ਜੇ ਕਿਸੇ ਨੂੰ ਪਤਾ ਹੋਵੇ ਮੇਰੇ ਵੀਰ ਭਾਈ ਨੂੰ ਨਾ ਜ਼ਰੂਰ ਦੱਸਿਓ ਜੀ। ਦੀਦੀ ਸਤਿ ਸ਼੍ਰੀ ਅਕਾਲ। ਥੈਂਕ ਯੂ। ਥੈਂਕ ਯੂ ਜੀ। ਅਵਤਾਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਤੋਂ ਪਹਿਲਾਂ ਜੀ ਇੱਕ ਭੈਣ ਜੀ ਦੱਸ ਕੇ ਗਈ ਆ ਕਾਫੀ ਕੁਛ ਬਿਮਾਰੀਆਂ ਬਾਰੇ, ਕਾਫੀ ਕੁਛ ਦਵਾਈਆਂ ਲਗਾਤਾਰ ਭੈਣ ਜੀ ਦੱਸੀ ਗਈ, ਇੰਨੀ ਛੇਤੀ ਲਿਖ ਵੀ ਨਹੀਂ। ਕਾਹਦੇ ਬਾਰੇ ਦੱਸਿਆ ਸੀ? ਇੱਕ ਬਿਮਾਰੀ ਦਾ ਨਾਂ ਲਓ। ਤੁਸੀਂ ਉਹਨਾਂ ਨੇ ਇੱਕ ਬੱਚੇ ਦੇ ਬੋਲਣ ਬਾਰੇ ਵੀ ਦੱਸਿਆ, ਸਾਡਾ ਬੱਚਾ ਜੀ ਬੋਲਦਾ ਨਹੀਂ, 3 ਸਾਲ ਦਾ ਹੋਣਾ, ਕੋਈ ਦੱਸਿਆ ਸੀ, ਸਾਡੀ ਕੋਈ ਸਮਝ ਨਹੀਂ ਆਉਂਦੀ। ਕੋਈ ਨਹੀਂ, ਤੁਸੀਂ ਦੁਬਾਰਾ ਸੁਣ ਲਿਓ ਫਿਰ। ਐਡੀ ਕਾਹਲੀ ਹੋਣਾ ਨਾ, ਤੁਹਾਨੂੰ ਵੀ ਹੋਲਡ ਕੀਤੇ ਨੂੰ ਕਿੰਨਾ ਹੀ ਟਾਈਮ ਹੋ ਗਿਆ। ਜੇ ਬਿਲਕੁਲ ਸਪੈਲਿੰਗ ਲਿਖਾਉਣ ਲੱਗ ਪਏ, ਹੌਲੀ ਹੌਲੀ ਲਿਖਾਉਣ ਲੱਗ ਪਏ ਨਾ, ਵਾਰੀ ਕਿਸੇ ਦੀ ਨਹੀਂ ਆਉਣੀ, ਕਿਉਂਕਿ ਹਰ ਕੋਈ ਚਾਹੁੰਦਾ ਵੀ ਮੈਂ ਇਹਨੂੰ ਪੁੱਛ ਲਾਂ, ਜੇ ਉਹਦੀ ਬਿਮਾਰੀ ਨੂੰ ਆਰਾਮ ਆ ਜਾਏ ਤਾਂ। ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਦੁਬਾਰਾ ਸੁਣ ਕੇ ਲਿਖ ਸਕਦੇ ਆ। ਐਤਵਾਰ ਨੂੰ ਰੇਡੀਓ 'ਤੇ ਰਿਪੀਟ ਆਉਂਦਾ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ। ਜਿਨ੍ਹਾਂ ਦੇ ਕੋਲ ਸਮਾਰਟਫੋਨ ਆ, ਉਹਦੇ ਵਿੱਚ ਵੀ ਤੁਸੀਂ ਪੋਡਕਾਸਟ ਦੇ ਉੱਤੇ ਸਿਹਤ ਸੰਭਾਲ ਦੇ ਅੰਡਰ ਦੇਖ ਸਕਦੇ ਆ ਉਹਨਾਂ ਨੂੰ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭੈਣ ਜੀ ਮੈਂ ਨਕਸੀਰ ਲਈ ਦੱਸਣਾ ਸੀਗਾ ਜੋ ਮੈਂ ਆਪ ਵਰਤਦੀ ਹੁੰਦੀ ਆ ਜੀ। ਹਾਂਜੀ, ਬੱਚੇ ਦੀ ਨਕਸੀਰ ਫੁੱਟਦੀ ਆ ਤਾਂ ਉਹਦੇ ਲਈ ਸੁੰਡ ਭੇਲਣ ਮੇਰੇ ਹਿਸਾਬ ਨਾਲ ਤਾਂ ਸੁੰਡ ਦਾ 1 ਚਮਚਾ ਅੱਧਾ ਕੁ ਭੇਲਣ। ਜੇ ਛੋਟਾ ਬੱਚਾ ਆ ਤਾਂ ਉਹ ਨਤਾਰ ਕੇ ਪਾਣੀ ਬੱਚੇ ਨੂੰ ਪਿਲਾਉਣਾ ਆ। ਜੇ ਏਦਾਂ ਪੀ ਲੈਂਦਾ ਆ ਥੋੜਾ ਜਿਹਾ ਮਿੱਠਾ ਪਾ ਕੇ ਏਦਾਂ ਪਿਲਾ ਦੇਣ, ਨਹੀਂ ਤਾਂ ਚਾਹ ਦੁੱਧ ਚ ਪਾ ਕੇ ਉਹਨੂੰ ਪਿਲਾਉਣ 3 ਡੰਗ। ਤੇ ਬਾਕੀ ਉਹਦੇ ਪਾਉਣ ਸਿਰ ਦੇ ਵਿੱਚ ਠੰਡਾ ਬਰਫ ਵਾਲਾ ਪਾਣੀ, ਤੇ ਜੇ ਨਕਸੀਰ ਫੁੱਟੀ ਉਸ ਵੇਲੇ ਠੰਡੇ ਪਾਣੀ ਦੇ ਬਰਫ ਵਾਲੇ ਦੇ ਨੱਕ ਦੇ ਵਿੱਚ ਛਿੱਟੇ ਮਾਰਨੇ ਆ। ਹੋਰ ਇਹਦਾ ਇੱਕ ਇਲਾਜ ਹੈਗਾ ਆ ਵੀ ਅਨਾਰ ਦੀਆਂ ਕੁੰਬਲਾਂ ਤੋੜਨੀਆਂ ਆ ਤਾਂ ਉਹਨਾਂ ਦਾ ਰਸ ਕੱਢ ਕੇ ਤਾਂ ਨੱਕ ਦੇ ਵਿੱਚ ਪਾਉਣਾ। ਬਾਕੀ ਕਤੀਰਾ ਗੂੰਦ ਬੱਚੇ ਨੂੰ ਭੇ ਕੇ ਖਿਲਾਵੋ। ਮਲਤਾਨੀ ਮਿੱਟੀ ਆ ਉਹਦੀ ਵੀ ਆਪਾਂ ਮੱਥੇ ਤੇ ਲੇਪ ਕਰ ਸਕਦੇ ਹਾਂ। ਠੀਕ ਹੈ ਜੀ। ਇੱਕ ਇਲਾਜ ਹੈਗਾ ਆ ਪੀਲੇ ਨਿੰਬੂ ਦਾ ਰਸ ਕੱਢ ਕੇ ਉਹ ਵੀ ਨੱਕ ਦੇ ਵਿੱਚ 2-4 ਬੂੰਦਾਂ ਪਾਉਣੀਆਂ ਆ। ਇਹ ਇਲਾਜ ਜਿਹੜਾ ਵੀ ਉਹਨੇ ਕਰਨਾ 1-2 ਕਰਨ ਤਾਂ ਜ਼ਰੂਰ ਹੋ ਜਾਊਗਾ ਠੀਕ ਬੱਚਾ। ਠੀਕ ਆ। ਬਾਕੀ ਉਹ ਚੱਕਰਾਂ ਲਈ ਅੱਗੇ ਕਿਸੇ ਨੇ ਕਈ ਵਾਰ ਪੁੱਛਦੀਆਂ ਹੁੰਦੀਆਂ ਭੈਣਾਂ ਬੀਬੀਆਂ ਕਈ ਹੈ ਨਾ, ਉਹਨਾਂ ਲਈ ਮੈਂ ਦੱਸਣਾ ਆ ਜਿੱਦਾਂ ਹੁਣ ਇਹ ਹੋ ਕੇ ਹਟੀ ਆ 2 ਹਫ਼ਤੇ ਪ੍ਰੋਬਲਮ ਸਾਡੇ ਵੀ 2-3 ਦਿਨ ਰਿਹਾ। ਇਹਦੇ ਲਈ ਮੈਂ ਵੀ ਜਿੱਦਾਂ ਸੁੰਡੇ ਭੇ ਕੇ ਪੀਤੀ, ਚੱਕਰ ਵੀ ਇੰਨੇ ਆਏ ਵੀ ਉੱਠੇ ਹੀ ਨਹੀਂ ਹੋਇਆ ਸੀਗਾ। ਠੀਕ। ਹਾਂਜੀ, ਉੱਠੋ ਤੱਕ ਘਮੇਟਾ ਆਉਂਦਾ ਸੀਗਾ ਤੇ ਸੁੰਡ ਭੇ ਲਈ ਆ। ਇੱਕੋ ਹੀ ਚਮਚਾ ਭੇ ਕੇ ਰੱਖਿਆ ਸੀ, 3 ਦਿਨ ਉਹੀ ਰੱਖਿਆ। ਉਹਦੇ ਵਿੱਚੋਂ ਪਾਣੀ ਪਾ ਕੇ ਰੋਜ਼ੇ ਸਵੇਰ ਨੂੰ ਪੀ ਲੈਣਾ ਜਾਂ ਸ਼ਾਮ ਨੂੰ ਪੀ ਲੈਣਾ ਨਾ। ਠੀਕ ਆ। ਕਤੀਰਾ ਗੂੰਦ ਭੇ ਕੇ ਖਾਧਾ, ਠੰਡਾ ਦੁੱਧ ਪੀਤਾ, ਬਿਲਕੁਲ ਠੀਕ ਹੋ ਗਏ 9/9 ਉਹਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ। ਠੀਕ ਆ। ਇੱਕ ਭੈਣ ਕਹਿੰਦੀ ਸੀਗੀ ਨਾੜ ਚੜ ਜੂਗਾ ਫੇ ਤੁਰ ਨਹੀਂ ਹੁੰਦਾ। ਉਹ ਭੈਣ ਜੀ ਥੋੜਾ ਬੈਕ ਤੁਰ ਕੇ ਦੇਖਣ ਪਿੱਛੇ ਨੂੰ 5-7 ਮਿੰਟ ਬੈਕ ਕਰਨ ਟਰਾਈ ਤੁਰ ਕੇ ਦੇਖਣ ਤਾਂ ਉਹਦੇ ਨਾਲ ਵੀ ਕਈ ਵਾਰ ਉਹ ਨਾੜ ਜੇ ਚੜੀ ਹੁੰਦੀ ਨਿਕਲ ਜਾਂਦੀ ਆ। ਠੀਕ ਹੈ। ਹਾਂਜੀ, ਬਸ ਇਹੀ ਦੱਸਣੇ ਸੀ। ਥੈਂਕ ਯੂ ਜੀ, ਥੈਂਕ ਯੂ। ਸੁਖਰਾਜ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾ ਜੀ 3 ਸਾਲ ਦਾ ਮੁੰਡਾ ਹੈ ਜੀ। ਉਹ ਖਾਂਦਾ ਵਧੀਆ ਸੁੱਖ ਨਾਲ ਤੇ ਮਤਲਬ ਵੀ ਪੋਟੀ ਨਹੀਂ ਕਰਦਾ ਹੈਗਾ 6-6 7-7 ਦਿਨ ਕਬਜ਼ ਰਹਿੰਦੀ। ਠੀਕ ਹੈ। ਹਾਂਜੀ, ਤੇ ਮਤਲਬ ਵੀ ਡਾਕਟਰ ਨੇ ਇੱਕ ਦਵਾਈ ਤਾਂ ਦਿੱਤੀ ਸੀਗੀ ਚਾਕਲੇਟ ਵਰਗੀ, ਪਹਿਲਾਂ ਕਰ ਲੈਂਦਾ ਸੀਗਾ ਮਤਲਬ ਉਹ ਜਦੋਂ ਖਾਂਦਾ ਸੀ, ਪਰ ਹੁਣ ਖਾਂਦਾ ਤਾਂ ਵੀ ਨਹੀਂ ਕਰਦਾ 5-5 6-6 ਦਿਨ ਕਰਦਾ ਹੀ ਨਹੀਂ ਪੋਟੀ। ਠੀਕ ਹੈ। ਇਹਦਾ ਜ਼ਰੂਰ ਦੱਸਿਓ ਜੀ। ਜ਼ਰੂਰ ਕਬਜ਼ ਦਾ ਜ਼ਰੂਰ ਦੱਸਿਓ। ਕੋਈ ਵੀ ਜਾਣਾ ਬੱਚੇ ਨੂੰ ਹੈਗੀ ਆ ਜੀ। ਸੁਰਿੰਦਰ ਸਹੋਤਾ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਇੱਕ ਭੈਣ ਜੀ ਪੋਜੀ ਸੀ ਨਾ ਜੰਡ ਦੀਆਂ ਫਲੀਆਂ। ਹਾਂਜੀ। ਤੇ ਉਹ ਮੇਰੇ ਹੈਗਾ ਟਰੀ ਲੱਗਾ ਹੋਇਆ, ਮੈਡੀਅਲ ਬੀ ਲੈ ਕੇ ਆਈ ਸੀ, ਮੈਂ ਲਾਇਆ ਪਰ ਮੈਂ ਕੱਢ ਦਿੱਤਾ ਕਿ ਜ਼ਿਆਦਾ ਤੇ ਪਰ ਫਿਰ ਵੀ ਫਲੀਆਂ ਲੱਗਣੀਆਂ ਥੋੜੀਆਂ, ਜਿਹਨਾਂ ਨਾਲ ਪਲਾਂਟ ਚਾਹੀਦਾ ਪਲਾਂਟ ਵੀ ਲੱਗੇ ਛੋਟੇ 2। ਠੀਕ ਹੈ, ਜਦੋਂ ਲੱਗੀਆਂ ਫਿਰ ਤੁਸੀਂ ਕਾਲ ਕਰਦਾ ਹੋ। ਹਜੇ ਲੱਗਣੀਆਂ ਫੁੱਲ ਤਾਂ ਪਏ ਲੱਗ ਜਾਣੇ ਪਰ ਹਜੇ ਫੁੱਲ ਥੋੜੀ ਲੈਣੇ ਉਹਨਾਂ ਨੇ, ਵੱਡੀਆਂ ਹੋਈਆਂ ਫਲੀਆਂ ਲੈਣੀਆਂ ਤੁਹਾਡੀਆਂ। ਉਹ ਵੱਡੀਆਂ ਫਲੀਆਂ ਦਾ ਗੁਰਦੀਪ ਭੈਜੀ ਕਹਿੰਦੀ ਸੀ ਛੋਟੀਆਂ ਵਧੀਆ ਰਹਿੰਦੀਆਂ ਪਰ ਜਿਹੜੀਆਂ ਵੱਡੀਆਂ ਪੱਕ ਜਾਂਦੀਆਂ। ਜਦੋਂ ਤੁਹਾਡੇ ਹੋ ਗਈਆਂ ਨਾ ਫਿਰ ਮੈਨੂੰ ਫੋਨ ਨੰਬਰ ਲਿਖਾ ਦਿਓ ਆਪਣਾ। ਉਹ ਹੁਣੇ ਲਿਖਾਵਾਂਗੇ? ਨਹੀਂ ਬਾਅਦ ਚ ਲਿਖਾਓ, ਬਾਅਦ ਵਿੱਚ ਲਿਖਾਇਓ। ਹਾਂਜੀ, ਸਾਡੇ ਅਗਲੇ ਕਾਲਰ ਨੇ ਕੁਲਵੰਤ ਕੌਰ ਜੀ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਦੱਸਣਾ ਸੀ ਜੀ ਜੰਡ ਦੀਆਂ ਫਲੀਆਂ ਬਾਰੇ। ਇਹ ਆਪਣੇ ਹਰਿਆਣੇ ਦੇ ਵਿੱਚ ਸੜਕਾਂ ਦੇ ਉੱਤੇ ਬਹੁਤ। ਉਹ ਤਾਂ ਇੱਥੇ ਆ ਹਰਿਆਣੇ ਨੂੰ ਜਾਣਾ ਨਹੀਂ ਕਿਸੇ ਨੇ, ਹੁਣ ਤਾਂ ਫਲਾਈਟਾਂ ਬੰਦ ਆ। ਹਾਂਜੀ, ਮੈਂ ਤੁਹਾਨੂੰ ਉਹੀ ਦੱਸਣ ਲੱਗੀ ਆ। ਇੱਥੇ ਮੰਗਦੇ ਆ, ਇੱਥੇ ਮੰਗਦੇ, ਇੱਥੇ ਦੱਸੋ। ਹਾਂਜੀ, ਮੰਗਦੇ। ਹੁਣ ਉੱਥੇ ਜਾਵਾਂਗੇ ਤਾਂ ਫਿਰ ਲਿਆਵਾਂਗੇ। ਤੇ ਮੈਂ ਤੁਹਾਨੂੰ ਓਦਾਂ ਦੱਸਣਾ ਸੀ ਵੀ ਸਾਰੇ ਦੀ ਰਿਸ਼ਤੇਦਾਰੀ ਤਾਂ ਤਕਰੀਬਨ ਸਾਰੇ ਪਾਸੇ ਹੁੰਦੀ ਆ। ਪਿਛਲੇ ਮਹੀਨੇ ਦੀਆਂ ਫਲੀਆਂ ਲੱਗੀਆਂ ਹੋਈਆਂ। ਮੈਂ ਵੀ ਕੱਲ ਫੋਨ ਕਰਕੇ ਹਟੀ ਆਪਣੀ ਭੈਣ ਨੂੰ ਬਈ ਉੱਥੋਂ ਤੋੜ ਕੇ ਲਿਆ ਕੇ ਤਾਂ ਸੁਕਾ ਕੇ। ਹਾਂਜੀ, ਸੁਕਾ ਕੇ ਤਾਂ ਪਾਊਡਰ ਬਣਾ ਸਕਦੇ ਆ। ਹਾਂਜੀ, ਸੁਕਾ ਕੇ ਤੇ ਭੈਣ ਜੀ ਹੁਣ ਇੱਥੋਂ ਆਪਾਂ ਕਦੋਂ ਜਾਵਾਂਗੇ ਤੇ ਉਹ ਤਾਂ ਜਦ ਤੱਕ ਰਹਿਣੀਆਂ ਨਹੀਂ। ਮੈਂ ਕਿਹਾ ਬੀ ਪੈ ਤੇ ਨਾ ਤੋੜਿਓ। ਹਾਂਜੀ, ਥੈਂਕ ਯੂ। ਮੈਂ ਦੱਸਦੀ ਆ ਉਹਨਾਂ ਨੂੰ ਕੀ ਕਰਨਾ ਆ। ਉਹਨਾਂ ਨੂੰ ਕਹੋ ਸੁਕਾ ਲਓ, ਸੁਕਾ ਕੇ ਪਾਊਡਰ ਬਣਾ ਕੇ ਲੈ ਆਓ। ਜੇ ਕਿਸੇ ਨੇ ਹਰੀਆਂ ਵਾਲਾ ਲਿਆਉਣਾ ਤਾਂ ਪੇਸਟ ਬਣਾ ਕੇ ਰੱਖ ਲੈਣ, ਫਰੀਜ਼ ਕਰ ਲੈਣ। ਇਸੇ ਤਰ੍ਹਾਂ ਤੁਸੀਂ ਲਿਆ ਸਕਦੇ ਹੋ। ਅਤੇ ਆਪਾਂ ਲੈਨੇ ਇੱਕ ਬ੍ਰੇਕ ਤੋਂ ਬਾਅਦ ਆਣ ਕੇ ਆਪਾਂ ਚੱਲਾਂਗੇ ਫਿਰ ਆਪਣਾ ਜਿੰਨੇ ਕਰਨ ਦੇ ਮਿੰਟ ਆ ਉਸ ਦੇ ਵਿੱਚ ਗੱਲਬਾਤ ਕਰਾਂਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਰੇਡੀਓ USA KWRU Fresno 1300 AM KLH ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਅਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਡਾਕਟਰ ਕੋਈ ਨਹੀਂ ਹੁੰਦਾ, ਜਿਸ ਦੇ ਵਿੱਚ ਤੁਸੀਂ ਆਪਣੇ ਜੋ ਵੀ ਤੁਹਾਡੇ ਐਕਸਪੀਰੀਅੰਸ ਹੁੰਦੇ ਆ ਉਹਨਾਂ ਨੂੰ ਸ਼ੇਅਰ ਕਰਦੇ ਹਾਂ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਤੁਹਾਡੀਆਂ ਕਾਲਸ ਬਾਰ। ਮਨਜੀਤ ਕੌਰ ਜੀ। ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਭੈਣ ਜੀ ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਨੇ ਪ੍ਰੋਸਟੇਟ ਲੈਵਲ ਵਧੇ ਹੋਏ ਸੀ ਜੀ। ਉਹ ਹੁਣ ਪ੍ਰੋਸਟੇਟ ਲੈਵਲ ਤਾਂ ਠੀਕ ਆ ਗਿਆ, ਪਰ ਉਹਨਾਂ ਦੇ ਪਿਸ਼ਾਬ ਦੀ ਨਾਲੀ ਲੱਗੀ ਹੋਈ ਆ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਕਿਸੇ ਦਵਾਈ ਬਾਰੇ, ਠੀਕ ਆ, ਹੋਮੋਪੈਥੀ ਜਾਂ ਆਯੁਰਵੈਦਿਕ ਵਾਲਿਆਂ ਦੀ, ਠੀਕ ਹੈ ਜੀ, ਜ਼ਰੂਰ ਭੈਣ ਜੀ ਦੱਸਿਓ। ਜ਼ਰੂਰ ਜ਼ਰੂਰ, ਧੰਨਵਾਦ, ਸੁਣਦੇ ਰਹੋ ਜੀ, ਥੈਂਕ ਯੂ ਜੀ। ਕੁਲਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਦੱਸਣਾ ਸੀਗਾ ਵੀ ਜਿਹੜਾ ਕਹਿੰਦੇ ਸੀ ਨਾ ਫੇਫੜਿਆਂ 'ਚ ਪਾਣੀ ਭਰਿਆ ਆ, ਹਾਂਜੀ, ਤੇ ਜਿਹੜੀਆਂ ਉਹ 4 ਚੀਜ਼ਾਂ ਆ, ਪੈਟ ਪਾਪੜਾ, ਚਰੈਤਾ, ਇਫਲਾਤੀਨ, ਪਨੀਰ ਟੋਡੀਆ, ਹਾਂਜੀ, ਤੇ ਉਹ 4 ਚੀਜ਼ਾਂ ਇੱਕੋ ਮਾਤਰਾ 'ਚ ਲੈ ਕੇ ਉਹਨਾਂ ਨੂੰ ਗ੍ਰਾਈਂਡ ਕਰਕੇ ਤਾਂ ਉਹਨਾਂ ਨੂੰ ਉਬਾਲ ਕੇ 1 ਚਮਚਾ ਰਾਤ ਨੂੰ ਪਾਣੀ 'ਚ ਭੇਜ ਦੇਣਾ, ਤਾਂ ਸਵੇਰ ਨੂੰ ਉਬਾਲ ਕੇ ਤਾਂ ਫਿਰ ਉਹਨੂੰ ਨਿਰਣੇ ਪੀਣਾ ਆ, ਤਾਂ ਫਿਰ ਬਾਅਦ 'ਚ ਅੱਧਾ ਘੰਟਾ ਕੁਛ ਖਾਣਾ ਨੀ। ਠੀਕ ਹੈ ਜੀ। ਤੇ ਉਹ ਅੰਕਲ ਦੱਸਦੇ ਹੁੰਦੇ ਸੀ, ਢੋਲ ਰੇਡੀਓ ਤੇ ਆਉਂਦੇ ਹੁੰਦੇ ਸੀ, ਪਰਸ਼ੋਤਮ ਸਿੰਘ। ਇੱਥੇ ਬਹੁਤ ਵਾਰੀ ਦੱਸਿਆ ਗਿਆ, ਬਹੁਤ ਪੁਰਾਣਾ ਨੁਸਖਾ ਹੈ, ਤਾਂ 10 ਸਾਲ ਪੁਰਾਣਾ ਆ। ਹਾਂਜੀ, ਬਹੁਤ ਫਰਕ ਪੈਂਦਾ। ਇਹ ਪਾਣੀ ਤੋਂ ਦੱਸਦੇ ਹੁੰਦੇ ਸੀ, ਜੇ ਸਰੀਰ 'ਚ ਪਾਣੀ ਭਰ ਜਾਵੇ ਜਾਂ ਕੁਛ ਵੀ। ਠੀਕ ਹੈ ਜੀ। ਤੇ ਇੱਕ ਮੈਂ ਪੁੱਛਣਾ ਸੀਗਾ ਸਾਇਨਸ ਬਾਰੇ, ਤੇ ਇੱਕ ਮੈਂ ਪੁੱਛਣਾ ਸੀਗਾ ਵੀ ਜਿਹੜਾ ਉਹ ਨਿਆਜ਼ਬੋ ਦਾ ਬੂਟਾ ਉਹ ਕਿੱਥੋਂ ਮਿਲਦਾ ਆ, ਵੀ ਜਾਂ ਕਿਸੇ ਨੂੰ ਐਲਰਜੀ ਬਾਰੇ ਉਹਦੇ ਨਾਲ ਫਰਕ ਵੀ ਪਿਆ, ਤੇ ਨਿਆਜ਼ਬੋ ਦਾ ਬੂਟਾ ਨਹੀਂ ਸਾਨੂੰ ਮਿਲਦਾ ਹੈਗਾ, ਕਿੱਥੋਂ ਮਿਲਦਾ? ਠੀਕ ਹੈ, ਠੀਕ ਹੈ। ਪੁੱਛਦੇ ਰਹਿੰਦੇ ਕਿੱਥੇ ਆ ਤੁਸੀਂ? ਕੈਨੇਡਾ 'ਚ। ਠੀਕ ਹੈ, ਠੀਕ, ਚਲੋ ਕੋਈ ਨਹੀਂ, ਪੁੱਛਦੇ ਆਪਾਂ। ਥੈਂਕ ਯੂ ਕੁਲਵਿੰਦਰ ਜੀ, ਥੈਂਕ ਯੂ। ਬਲਵੀਰ ਸਿੰਘ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਮੇਰੀ ਜੀਭ ਬਹੁਤ ਪੱਕੀ ਜਾਂਦੀ ਹਮੇਸ਼ਾ ਹੀ, ਇੱਕ ਭੁੱਖ ਨਹੀਂ ਲੱਗਦੀ। ਜੀਭ ਪੱਕਦੀ ਆ ਤੇ ਭੁੱਖ ਨਹੀਂ ਲੱਗਦੀ, ਠੀਕ ਹੈ ਜੀ। ਹਾਂ, ਹਮੇਸ਼ਾ ਪੱਕੀ ਜਾਂਦੀ ਹੈ। ਠੀਕ ਹੈ ਜੀ, ਪੁੱਛਦੇ ਆਪਾਂ। ਥੈਂਕ ਯੂ ਜੀ, ਥੈਂਕ ਯੂ। ਰਾਜ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਾਡੇ ਇੱਧਰੋਂ ਇੱਕ ਵੈਦਰ ਚੇਂਜ ਹੁੰਦਾ ਕਰਕੇ ਮੈਨੂੰ ਜੀ ਠੰਡ ਜੀ ਜਿੱਦਾਂ ਇਲਾਕੇ ਜਿਹੜਾ ਫਲੂ ਜਿਹਾ ਹੋ ਗਿਆ, ਤੇ ਜੇ ਕਿਸੇ ਕੋਲ ਹੋਇਆ ਦੱਸਿਓ ਜੀ। ਜਿੱਦਾਂ ਇੱਕ ਦਿਨ ਸੀਗਾ, ਜਿੱਦਾਂ ਬੰਦਾ ਹੁੰਦਾ, ਦਿਨੇ ਗਰਮੀ ਸੀ, ਮੈਂ ਇੱਦਾਂ ਜੈਕਟ ਪਾਈ ਨਹੀਂ, ਇੱਦਾਂ ਚੱਲ ਗਿਆ, ਉਹਦੇ ਕਰਕੇ ਜਿੱਦਾਂ ਨੱਕ ਜਿਹਾ ਬੰਦ, ਜਿੱਦਾਂ ਸਿਰ ਵੀ ਭਾਰੀ ਆ, ਜਿੱਦਾਂ ਹੋਰ ਤਰ੍ਹਾਂ ਹੋ ਗਿਆ। ਤਾਂ ਹੁਣ ਜਿੱਦਾਂ ਅੱਗੇ ਨਾਲ ਥੋੜਾ ਜਿਹਾ ਫਰਕ ਜਿਹਾ ਪੈ ਗਿਆ, ਪਰ ਮੈਂ ਕਿਹਾ ਫੇਰ ਵੀ ਜੇ ਕਿਸੇ ਨੂੰ ਪਤਾ ਹੋਇਆ ਤਾਂ ਜੀ ਕੁਛ ਜ਼ਰੂਰ ਦੱਸਿਓ ਜੀ। ਜ਼ਰੂਰ ਜੀ, ਜ਼ਰੂਰ। ਸੁਣਦੇ ਰਹੋ। ਥੈਂਕ ਯੂ ਆਂਟੀ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ, ਹਾਂ, ਜਿਹਨਾਂ ਦੇ ਸਾਈਨਸ ਕੁਛ ਇਸ ਤਰ੍ਹਾਂ ਦੀਆਂ ਐਲਰਜੀਆਂ ਹੈ ਨਾ, ਉਹ ਲੌਂਗ ਪੀਂਦਿਆ ਕਰੋ 2-3 ਰਾਤ ਨੂੰ ਪਾਣੀ ਦਾ ਗਲਾਸ ਵਿੱਚ, ਤੇ ਉਹਨੂੰ ਪੀ ਲਿਆ ਕਰੋ ਸਵੇਰੇ ਉੱਠ ਕੇ, ਤੇ ਉਸੇ ਹੀ ਗਲਾਸ ਦੇ ਵਿੱਚ ਪਾਣੀ ਦੁਬਾਰਾ ਪਾਤਾ, 2 ਦਿਨ ਉਹਨੂੰ ਵਰਤ ਸਕਦੇ ਆ। ਅੱਗੇ ਬਲਵਿੰਦਰ ਕੌਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀਗਾ, ਅੱਗੇ ਜਗਵੀਰ ਭਾਜੀ ਉਹਨਾਂ ਨੂੰ ਤਾਂ ਦੱਸਿਆ ਤਾਂ ਸੀਗਾ, ਮੇਰੇ ਬੇਟੇ ਦੇ ਬਵਾਸੀਰ ਹੋ ਗਏ ਜਿੱਦਾਂ ਹਨਾ, ਤੇ ਉਹ ਛਾਲ ਜਿਹੜਾ ਮੌਕਾ ਜਿਹਾ ਉਹ ਬਾਹਰ ਨੂੰ ਆਇਆ ਆ। ਉਹ ਕਹਿੰਦੇ ਸੀ ਮੱਖਣੀ ਦੇ ਵਿੱਚ ਫਟਕੜੀ ਜਿੱਦਾਂ ਰਲਾ ਕੇ, ਵੀ ਮੈਂ ਕਿਹਾ ਸੀ ਉਹ ਕਿੰਨੀ ਕੁ ਪਾਉਣੀ ਆ, ਤੇ ਜਿਹੜੀ ਮੱਖਣੀ ਉਹ ਕਿੱਦਾਂ, ਮਤਲਬ ਉਹ ਦੱਸ ਦੇਣ ਮੈਨੂੰ ਵੀ ਕਿੰਨੀ ਕੁ ਵਾਰ ਦਿਹਾੜੀ ਚ ਲਾਉਣੀ ਆ, ਵੀ ਮੈਨੂੰ ਏਦਾਂ ਥੋੜਾ ਜਿਹਾ ਮੱਖਣੀ ਨੂੰ ਤੁਹਾਨੂੰ ਧੋਣ ਨੂੰ ਕਿਹਾ ਹੋਣਾ ਉਹਨੇ ਕਈ ਵਾਰੀ। ਹਾਂਜੀ, ਮੈਂ ਉਹਦਾ ਬਣਾਈ ਤਾਂ ਹੈਗੀ, ਪਰ ਮੈਂ ਕਿਹਾ ਫੇਰ ਵੀ ਫਟਕੜੀ ਕਿੰਨੀ ਕੁ ਪਾਉਣੀ, ਵੀ ਫਟਕੜੀ ਆਪਣੇ ਨਾ ਉਸ ਜਿੰਨਾ ਚਿਰ ਕੋਈ ਦੱਸਦਾ ਨਹੀਂ, ਅੰਦਾਜ਼ੇ ਨਾਲ ਪਾ ਕੇ ਉਹਨੂੰ ਲਾਉਣੀ ਸ਼ੁਰੂ ਕਰ ਲਓ, ਕਿਉਂਕਿ ਉਹ ਜੇ ਇਹੀ ਤਰੀਕਾ ਦੱਸਿਆ ਹੋਇਆ, ਤੇ ਮੈਨੂੰ ਤੇ ਯਾਦ ਨਹੀਂਗਾ ਵੈਸੇ, ਤੇ ਪਰ ਥੋੜੀ ਲਾ ਕੇ ਥੋੜੀ ਵਰਤਣੀ ਸ਼ੁਰੂ ਕਰ ਲਓ ਤੁਸੀਂ। ਵੈਸੇ ਮੈਂ ਕੀਤੀ ਹੈ ਸ਼ੁਰੂ ਤਾਂ ਉਹਦਾ, ਪਰ ਜਿੱਦਾਂ ਉਹ ਜ਼ਿਆਦਾ ਆ, ਜਿੱਦਾਂ ਮੈਂ ਕਹਿੰਦੀ ਸੀ ਵੀ ਜਾਂ ਹੋਰ ਕੋਈ ਇਲਾਜ, ਜਾਂ ਇਹਨੂੰ ਮਤਲਬ ਕਿੱਦਾਂ ਵਰਤਣੀ, ਕਿੰਨੀ ਵਾਰ ਵਰਤ ਸਕਦੇ ਹਾਂ, ਵੀ ਡਿਟੇਲ ਚ ਥੋੜਾ ਜਿਹਾ ਜੇ ਦੱਸ ਦੇਣ ਤਾਂ ਪਲੀਜ਼। ਠੀਕ ਹੈ, ਠੀਕ ਹੈ, ਸੁਣਦੇ ਜ਼ਰੂਰ ਰਹੇ ਤੁਸੀਂ। ਅੱਗੇ ਬਲਵਿੰਦਰ ਕੌਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਦੱਸਣਾ ਸੀਗਾ, ਜਿਹੜੇ ਉਹਨਾਂ ਨੇ ਇੱਕ ਤਾਂ ਉਹ ਜਿਹੜੇ ਗੋਡੇ ਤੋਂ ਕਹਿੰਦੇ ਸੀਗੇ ਵੀ ਜਿਨ੍ਹਾਂ ਦੇ ਗੋਡੇ ਨੂੰ ਬਲ ਪੈ ਗਿਆ, ਉਹ ਸੌਫਟ ਬਾਲ ਵੀ ਲੈ ਸਕਦੇ ਆ, ਤੇ ਸੌਫਟ ਬਾਲ ਮਿਲ ਜਾਂਦੀਆਂ, ਉਹ ਰੱਖ ਕੇ ਗੋਡੇ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ, ਤੇ ਉਹਨੂੰ ਆਪਣੇ ਬੰਨ ਲੈਣ ਕੱਪੜੇ ਨਾਲ ਤੇ ਕਾਸੇ ਨਾਲ, ਫਿਰ ਉਹਨੂੰ ਵੀ ਗੋਡਾ ਮੋੜਨ ਦੀ ਕੋਸ਼ਿਸ਼ ਕਰਨ, ਬੈਠਣ ਤੇ ਗੋਡਾ ਮੋੜ ਕੇ, ਤੇ ਉਹਦੇ ਨਾਲ ਉਹ ਜਿਹੜਾ ਉਹਨਾਂ ਦਾ ਬਲ ਹੋਊਗਾ ਉਹ ਵੀ ਨਿਕਲ ਜੂ। ਬਾਕੀ ਜਿਹੜੀਆਂ ਪਲਾਸਟਿਕ ਦੀਆਂ ਥੈਰੇਪੀ ਵਾਲਿਆਂ ਦੇ ਮਿਲ ਜਾਂਦੀਆਂ, ਮੈਨੂੰ ਬਾਕੀ ਨਹੀਂ ਪਤਾ ਵੀ ਉਹ ਹੋਰ ਕਿਤੇ ਆਮ ਅਵੇਲੇਬਲ ਹੋਣ ਕਿਸੇ ਫਾਰਮੇਸੀ ਤੋਂ, ਜਿਹੜੇ ਆ ਪਲਾਸਟਿਕ ਦੀਆਂ ਰੈਪਿੰਗ ਦੀਆਂ ਹੁੰਦੀਆਂ ਵਾ, ਇਹ ਵੀ ਉਹ 5 ਮਿੰਟ ਲਈ ਬੰਨ ਸਕਦੇ ਆ, ਉਹਦੇ ਨਾਲ ਜਿਹੜਾ ਉਹਨਾਂ ਦਾ ਬਲ ਹੁੰਦਾ ਹੈ, ਜਿਹੜਾ ਕੋਈ ਉਹ ਜਾਂ ਇਹਦੀ ਬਲੱਡ ਦੀ ਸਰਕੂਲੇਸ਼ਨ ਆ ਉਹ ਠੀਕ ਹੋ ਜਾਂਦੀ ਆ। ਬਾਕੀ ਉਹ ਜਿਹੜਾ ਪਿਛਲੇ ਹਫ਼ਤੇ ਪੁੱਛਿਆ ਸੀ ਕਿਸੇ ਨੇ, ਕੰਨ ਦੇ ਵਿੱਚ ਪਾਣੀ ਪੈ ਗਿਆ, ਕੰਨ ਦੇ ਵਿੱਚ, ਉਹ ਜਿਹੜਾ ਦੱਸਿਆ ਸੀ ਉਹਨਾਂ ਨੇ, ਉਹ ਥੋੜਾ ਇਲਾਜ ਡੇਂਜਰਸ ਆ, ਉਹ ਟਰਾਈ ਕਰ ਸਕਦੇ ਆ, ਮੈਂ ਭੁੱਲ ਗਈ ਸੀ ਦੱਸਣਾ ਪਿਛਲੀ ਵਾਰ ਵੀ। ਤੇ ਉਹ ਆ ਜਿਹੜਾ ਆਪਣਾ ਹੇਅਰ ਡਰਾਇਰ ਹੁੰਦਾ ਨਾ, ਜਿਹਨਾਂ ਆਪਾਂ ਵਾਸ਼ ਕਰਨੇ ਆ,
ਹਾਂਜੀ, ਇਹ ਕੰਨ ਦੇ ਕੋਲ 2-3 ਮਿੰਟ ਲਈ ਮਤਲਬ 2 ਮਿੰਟ ਲਈ ਜਿਵੇਂ ਕਿ ਆਪਾਂ ਵਾਲ ਸੁਕਾਉਂਦੇ ਹੁੰਦੇ ਹਾਂ ਇੱਦਾਂ, ਤੇ ਉਹਦੇ ਨਾਲ ਕੰਨ ਦੇ ਕੋਲ ਕੰਨ ਉਹਦੇ ਨਾਲ ਵੀ ਉਹ ਜਿਹੜਾ ਡਰਾਈ ਆ ਹੋ ਜੂਗਾ, ਡਰਾਈ ਪਾਣੀ ਹੈ ਜਿਹੜਾ। ਬਾਕੀ ਸਟੀਮਰ ਦੇ ਨਾਲ ਵੀ ਤੁਸੀਂ ਸਟੀਮ ਲੈ ਸਕਦੇ ਆ, ਵੀ ਸਟੀਮ ਜਾਂ ਸਟੀਮਰ ਹੈਗਾ ਉਹਨਾਂ ਕੋਲ ਤਾਂ ਜ਼ਿਆਦਾ ਬੈਟਰ ਆ। ਜੇ ਨਹੀਂ ਵੀ ਸਟੀਮਰ ਤਾਂ ਚੁੱਲ੍ਹੇ ਦੇ ਉਹ ਪਾਣੀ ਰੱਖ ਲਓ ਅਤੇ ਉਹਦੇ 'ਤੇ ਉਹਦੇ ਕੰਨ ਅੱਗੇ ਕਰ ਲਓ ਅਤੇ ਉਹ ਸਟੀਮ ਜ਼ਰੂਰ ਲੈਣ। ਸਟੀਮ ਦੇ ਨਾਲ ਵੀ ਉਹ ਜਿਹੜਾ ਪਾਣੀ ਆ ਉਹ ਹੋ ਸਕਦਾ ਵਾ। ਅਤੇ ਬਾਕੀ ਆ ਜਿਨ੍ਹਾਂ ਨੇ ਆਹ ਕਹਿੰਦੇ ਸੀ ਬਲ ਪਿਆ, ਮਸਾਜ ਕਰਾਈ ਹੈ ਨਾ, ਹੋ ਸਕਦਾ ਉਹਨਾਂ ਦਾ ਨਾ ਕੋਈ ਉਹ ਜ਼ਿਆਦਾ ਕੋਈ ਪ੍ਰੈਸ਼ਰ ਜ਼ਿਆਦਾ ਦਿੱਤਾ ਗਿਆ ਹੋਊਗਾ। ਮੇਰੇ ਹੋਇਆ ਸੀ, ਮੇਰੇ ਇੰਡੀਅਨ ਥੈਰਾਪਿਸਟ ਸੀਗੀ, ਕਿਸੇ ਤੋਂ ਮੈਂ ਪ੍ਰਾਈਵੇਟ ਹੀ ਕਰਾਇਆ ਸੀ, ਉਹਨਾਂ ਨੇ ਮੇਰੇ ਇਹ ਕੂਹਣੀ 'ਤੇ ਪ੍ਰੈਸ਼ਰ ਜ਼ਿਆਦਾ ਦਿੱਤਾ ਸੀ ਅਤੇ ਮੇਰੇ ਇੱਕ ਪਾਸੇ ਸਿਰ ਦੇ ਵਿੱਚੋਂ ਜਿਵੇਂ ਇੱਦਾਂ ਹੀ ਨਿਕਲਦਾ ਸੀ ਵੀ ਠੰਡਾ ਇੱਦਾਂ ਗਰਮ ਮਹਿਸੂਸ ਹੁੰਦਾ ਸੀ। ਅਤੇ ਉਹ ਨਾ ਜਾਂ ਤਾਂ ਇਹ ਕਰ ਲੈਣ, ਆਪਣਾ ਜਿਹੜਾ ਨਮਕ ਹੁੰਦਾ ਵਾ ਆਪਣਾ ਆਹ ਜਿਹੜਾ ਪਿੰਕ ਸਾਲਟ ਆ, ਇਹ ਲੈ ਕੇ ਇਹਨੂੰ ਕਾਸੇ 'ਚ ਮਤਲਬ ਘੋਲ ਲੈਣ, ਉਬਾਲ ਲੈਣ ਪਾਣੀ 'ਚ, ਜਾਂ ਉਬਾਲ ਲੈਣ ਜਾਂ ਉਹ ਉਬਾਲੇ ਹੋਏ ਪਾਣੀ 'ਚ ਪਾ ਲੈਣ। ਉਹ ਉਬਾਲ ਕੇ ਪਾਣੀ ਉਹ ਥੋੜ੍ਹਾ ਜਿਹਾ ਬੋਡੀ 'ਤੇ ਪਾਉਣ, ਇਹਦੀ ਜਿਵੇਂ ਟਕੋਰ ਵਾਂਗੂ ਟਕੋਰ ਕਰਦੀ ਆ। ਜਾਂ ਫਿਰ ਪਾਣੀ ਗਰਮ ਕਰ ਲੈਣ, ਇਹਨੂੰ ਜਰਾਬ ਦੇ ਵਿੱਚ ਨਮਕ ਪਾ ਲੈਣ, ਉਹਨੂੰ ਉਹ ਜਿੱਥੇ ਜਿੱਥੇ ਉਹਨਾਂ ਦੇ ਹੈਗਾ ਦਰਦ ਕੋਈ ਹੋਰ ਹੈਲਪ ਕਰ ਦੇਵੇ, ਪਿੱਛੇ ਆਪ ਤੋਂ ਨਹੀਂ ਹੁੰਦਾ, ਅਤੇ ਉਹ ਜਿਵੇਂ ਆਪਾਂ ਸੋਕ ਕਰਦੇ ਹੁੰਦੇ ਹਾਂ ਅਤੇ ਇਸ ਤਰ੍ਹਾਂ ਉਹ ਨਮਕ ਉਹਦੇ 'ਤੇ ਨਮਕ ਦੀ ਉਹ ਪਾਣੀ 'ਚ ਡੁਬੋ ਲੈਣ, ਨਮਕ ਵਾਲੀ ਪੋਟਲੀ ਉਹਦੇ 'ਤੇ ਉਹਨੂੰ ਕਰਨ। ਅਤੇ ਫਿਰ ਜਾਂ ਨਿੰਬੂ ਤਵੇ 'ਤੇ ਰੱਖ ਕੇ ਤੇਲ ਲਾ ਕੇ ਉਹਨੂੰ ਨਿੰਬੂ ਕੱਟ ਲੈਣ 2 ਹਿੱਸਿਆਂ 'ਚ, ਉਹਨੂੰ ਗਰਮ ਕਰਕੇ ਉਹਨੂੰ ਨਿੰਬੂ ਦੀ ਉਹਦੇ 'ਤੇ ਉਹਨੂੰ ਲਾਉਣ ਮਸਾਜ। ਉਸ ਤੋਂ ਬਾਅਦ ਜੇ ਉਹਨਾਂ ਨੇ ਨਮਕ ਵਾਲਾ ਕਰਨਾ ਤਾਂ ਉਸ ਤੋਂ ਬਾਅਦ ਹਲਕਾ ਜਿਹਾ ਤੇਲ ਮਤਲਬ ਕਿਸੇ ਤੋਂ ਆਪਦੀ ਬੈਕ 'ਤੇ ਲਵਾ ਲੈਣ, ਅਤੇ ਉਹਦੇ ਨਾਲ ਵੀ ਫਰਕ ਪੈ ਸਕਦਾ। ਮੈਂਗੋਸਟੀਨ ਦੇ ਮੈਂ ਦੁਬਾਰਾ ਫੇਰ ਬੋਲ ਦਿੰਦੀ ਹਾਂ ਸਪੈਲਿੰਗ, MANGO ਮੈਂਗੋ, ਸਟੀਨ STEEN ਮਤਲਬ ਸਟੀਨ, ਮੈਂਗੋਸਟੀਨ। ਅਤੇ ਉਹ ਬਾਕੀ ਆਹ ਜਿਹੜਾ ਐਨਰਜੀ ਵਾਲਾ ਵੀ ਲੈ ਸਕਦੇ। ਬਾਕੀ ਜਿਹਨਾਂ ਦੀ ਜੀਭ ਪੱਕੀ ਆ ਉਹ ਆਪਣਾ ਇਹਦਾ ਕੋਕੋਨਟ ਵਾਟਰ ਜ਼ਰੂਰ ਪੀਣ। ਇਹ ਜਿਹੜੀ ਅੰਦਰਲੀ ਗਰਮੀ ਹੁੰਦੀ ਹੈ ਨਾ ਉਹ ਉਹਨੂੰ ਕੱਢ ਦਿੰਦੇ। ਠੀਕ ਹੈ, ਥੈਂਕ ਯੂ ਬਲਵਿੰਦਰ ਜੀ, ਆਪਣਾ ਟਾਈਮ ਘੱਟ ਰਹਿ ਗਿਆ। ਥੈਂਕ ਯੂ ਜੀ, ਥੈਂਕ ਯੂ। ਕੋਈ ਨਹੀਂ, ਨੈਕਸਟ ਵੀਕ ਸੇ, ਬਾਕੀ ਦੇ ਨੈਕਸਟ ਵੀਕ ਸੇ। ਓਕੇ ਜੀ, ਥੈਂਕ ਯੂ ਜੀ। ਬਲਵੰਤ ਕੌਰ ਜੀ। ਫਤਿਹ ਜੀ। ਹਾਂਜੀ, ਉਹ ਆਸਟ੍ਰੇਲੀਆ ਦਾ ਪੁੱਛਿਆ ਸੀ ਨਾ ਕਿਸੇ ਨੇ ਵੀ ਮੀਂਹ ਪੈ ਤੇ ਉਹਨਾਂ ਨੂੰ ਹੋ ਜਾਂਦਾ, ਸਾਈਨਸ ਹੋ ਜਾਂਦਾ, ਤੇ ਉਹ ਕੜੀ ਪੱਤੇ 5-7 ਕੜੀ ਪੱਤੇ ਉਬਾਲ ਲੈਣ ਇੱਕ ਗਲਾਸ ਵਿੱਚ, ਤੇ ਜਦੋਂ ਅੱਧਾ ਗਲਾਸ ਰਹਿ ਜਾਵੇ ਨਾ ਉਹਨੂੰ ਫਿਰ ਗਰਮ ਜਿਹਾ ਹੋਏ ਤੇ ਪੀ ਲੈਣ, ਤੇ ਰਾਤ ਨੂੰ ਸੌਣ ਲੱਗੇ ਪੀ ਲੈਣ, ਸਵੇਰੇ ਉੱਠ ਕੇ ਪੀ ਲੈਣ। ਜਦੋਂ ਹਟ ਜਾਂਦਾ ਉਹਦੇ ਨਾਲ ਨੱਕ 'ਚ ਦੇਸੀ ਘਿਓ ਲਾ ਲੈਣ, ਜੇ ਕੋਈ ਹੋਰ ਜਿਵੇਂ ਕੋਕੋਨਟ ਓਇਲ ਆ ਜਾਂ ਜੇ ਉਹੋ ਜਿਹਾ ਲਾਉਣਾ ਹੋਇਆ ਤਾਂ ਉਹ ਲਾ ਸਕਦੇ ਨੇ, ਕਿਉਂਕਿ ਡਰਾਈ ਹੁੰਦਾ, ਨੱਕ ਬਹੁਤ ਡਰਾਈ ਹੋ ਜਾਂਦਾ। ਫਿਰ ਜਦੋਂ ਉਹ ਲਾਉਣੇ ਫਿਰ ਉਹਦੇ ਨਾਲ ਠੀਕ ਹੋ ਜਾਂਦਾ। ਮੈਨੂੰ ਵੀ ਜਿੰਨੀ ਵਾਰੀ ਮੈਂ ਬਾਹਰ ਨਿਕਲ ਜਦੋਂ ਵੀ ਰੇਨਕ ਹੁੰਦੀ ਆ ਮੈਂ ਉਦੋਂ ਹੀ ਬਿਮਾਰ ਹੋ ਜਾਂਦੀ ਹਾਂ ਇੱਦਾਂ ਥੋੜ੍ਹਾ ਜਿਹਾ, ਫਿਰ ਮੈਂ ਠੀਕ ਹੋ ਜਾਂਦੀ ਇਹਦੇ ਨਾਲ ਹੀ। ਪਰ ਕੜੀ ਪੱਤੇ ਨਾਲ ਜੇ ਬੁਖਾਰ ਚੜ੍ਹ ਜਾਵੇ ਤਾਂ ਵੀ ਉਤਰ ਜਾਂਦਾ, ਜੇ ਸਾਈਨਸ ਹੋਵੇ ਤਾਂ ਵੀ ਹਟ ਜਾਂਦਾ। ਤੇ ਹਾਂਜੀ, ਤੇ ਉਹ ਜਿਹੜੇ ਕਹਿੰਦੇ ਨੇ ਮੂੰਹ ਦੁਖਦਾ, ਉਹਦੇ 2 ਕਾਰਨ ਹੁੰਦੇ ਨੇ। ਇੱਕ ਤਾਂ ਉਹ ਮਿਰਚਾਂ ਜ਼ਿਆਦਾ ਖਾਂਦੇ ਹੋਣਗੇ, ਦੂਜਾ ਉਹਨਾਂ ਨੂੰ ਕਬਜ਼ ਹੁੰਦੀ ਹੋਊਗੀ। ਫਿਰ ਇਹ ਦੋਨਾਂ ਚੀਜ਼ਾਂ ਨਾਲ ਮੂੰਹ ਜੀਭ ਜ਼ਿਆਦਾ ਪੱਕਦੀ ਆ, ਤੇ ਇਹਨਾਂ ਦੋਨਾਂ ਚੀਜ਼ਾਂ ਦਾ ਧਿਆਨ ਰੱਖਣ। ਮਿਰਚ ਘੱਟ ਕਰ ਦੇਣ ਜੇ ਮਿਰਚ ਜ਼ਿਆਦਾ ਖਾਂਦੇ ਨੇ। ਜੇ ਕਬਜ਼ ਆ ਤਾਂ ਉਹਦੀ ਕੋਈ ਦਵਾਈ ਲੈ ਲੈਣ, ਨਹੀਂ ਫਿਰ ਇਹਨੂੰ ਕੋਕੋਨਟ ਦਾ ਓਇਲ ਹੁੰਦਾ ਜਿਹੜਾ ਕੁੱਕ ਕਰਨੇ ਵਾਲਾ, ਉਹਨੂੰ 2 ਮਿੰਟ ਮੂੰਹ 'ਚ ਰੱਖ ਕੇ ਉਹਦੀਆਂ ਕੁਰਲੀਆਂ ਕਰ ਲੈਣ, ਉਹਦੇ ਨਾਲ ਬਹੁਤ ਛੇਤੀ ਹਟ ਜਾਂਦਾ। ਠੀਕ ਹੈ, ਹਾਂਜੀ, ਹੋ ਠੀਕ ਹੈ ਜੀ, ਤੁਹਾਡਾ ਟਾਈਮ ਤਾਂ ਹੋ ਗਿਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਅੱਗੇ ਅਮਨ ਸੌਰੀ ਜੀ ਬਹਾਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪੰਜੀ ਨਕਸੀਰ ਵਾਸਤੇ ਆਪਣੀ ਹੋਮਿਓਪੈਥੀ ਦੀ ਨਾ ਫਾਸਫੋਰਸ ਦਵਾਈ ਹੁੰਦੀ ਆ, ਇਹ ਬਹੁਤ ਵਧੀਆ ਕੰਮ ਕਰਦੀ ਹੈ ਜੀ। ਬਾਕੀ ਅਲੱਗ-ਅਲੱਗ ਸਿੰਪਟਮਾਂ ਵਾਸਤੇ ਅਲੱਗ-ਅਲੱਗ ਦਵਾਈਆਂ ਆਉਂਦੀਆਂ, ਤੇ ਅਗਰ ਸਿੰਪਟਮ ਦਾ ਪਤਾ ਲੱਗੇ ਤਾਂ ਗੁੱਡ ਰਹਿੰਦਾ। ਅਗਰ ਇਹਦੇ ਤੋਂ ਬਾਅਦ ਜਾਂ ਕਿਸੇ ਵੀ ਤਰ੍ਹਾਂ ਖੂਨ ਵਗਣ ਤੋਂ ਬਾਅਦ ਕਮਜ਼ੋਰੀ ਆ ਜਾਵੇ ਸਰੀਰ ਦੇ ਵਿੱਚ, ਤਾਂ ਚਾਈਨਾ ਨਾਂ ਦੀ ਦਵਾਈ ਬਹੁਤ ਵਧੀਆ ਕੰਮ ਕਰਦੀ ਹੈ ਜੀ। ਤੇ ਫੈਟੀ ਲਿਵਰ ਦੱਸਿਆ ਸੀਗਾ, ਫੈਟੀ ਲਿਵਰ ਲਈ ਹੋਮਿਓਪੈਥੀ 'ਚ ਕੁਛ ਕੰਬੀਨੇਸ਼ਨ ਆਉਂਦੇ ਆ, ਜਿਵੇਂ ਹੈਪਾਟਾਈਟਸ ਵਗੈਰਾ ਨੂੰ ਵੀ ਉਹ ਠੀਕ ਕਰ ਦਿੰਦੇ ਨੇ, ਜੇ ਆਪਾਂ ਨੂੰ ਪਤਾ ਹੋਵੇ ਨਾ ਮਤਲਬ ਕੀ ਪ੍ਰੋਬਲਮ ਹੈਗੀ ਆ, ਤਾਂ ਬਹੁਤ ਵਧੀਆ। ਕਬਜ਼ ਵਾਸਤੇ ਬਾਇਓ ਕੰਬੀਨੇਸ਼ਨ ਨੰਬਰ 4 ਆਉਂਦਾ ਜੀ,
ਇਹ ਬਹੁਤ ਵਧੀਆ ਕੰਮ ਕਰਦਾ। ਇਹਦੀ ਗੋਲੀਆਂ ਲੈ ਕੇ ਪਾਣੀ ਦੇ ਵਿੱਚ ਪਾ ਕੇ ਵੀ ਦਿੱਤੀਆਂ ਜਾ ਸਕਦੀਆਂ ਅਗਰ ਬੱਚਾ ਛੋਟਾ ਵਾ। ਤੇ ਹਾਈਡਰੈਸਟਿਸ ਇੱਕ ਨਾਂ ਦੀ ਦਵਾਈ ਆ, 6 ਪੋਟੈਂਸੀ ਦੇ ਵਿੱਚ ਲੈ ਸਕਦੇ ਹਾਂ ਆਪਾਂ ਨੂੰ ਹੋਲ ਫੂਡ ਸਟੋਰਾਂ ਤੋਂ ਵੀ ਮਿਲ ਜਾਂਦੀ ਆ ਭੈਣ ਜੀ ਇਹ। ਤੇ ਬੱਚੇ ਨੂੰ ਛੋਟੇ ਨੂੰ ਦੇ ਸਕਦੇ ਹਾਂ ਆਪਾਂ। ਇਹ ਬੱਚਾ ਚਾਹੇ 2 ਦਿਨ ਦਾ ਹੀ ਆ ਭੈਣ ਜੀ, ਉਹਨੂੰ ਹੋਮਿਓਪੈਥੀ ਦਿੱਤੀ ਜਾ ਸਕਦੀ ਆ। ਵੱਡੀ ਪੋਟੈਂਸੀ ਨਹੀਂ ਦੇਣੀ, ਛੋਟੀ ਪੋਟੈਂਸੀ ਆਪਾਂ ਦੇ ਸਕਦੇ ਹੁੰਦੇ ਹਾਂ। ਸਾਈਨਸ ਵਾਸਤੇ ਕਾਲੀ ਮਿਊਟ ਸਲੇਸ਼ੀਆ ਦਵਾਈਆਂ ਆਉਂਦੀਆਂ ਨੇ ਭੈਣ ਜੀ, ਇਹ ਸਾਈਨਸ ਲਈ ਬਹੁਤ ਵਧੀਆ ਰਹਿੰਦੀਆਂ ਨੇ। ਬਾਕੀ ਜਿਵੇਂ ਆਪਣੇ ਲਸਣ ਹੈਗਾ ਭੈਣ ਜੀ, ਲਸਣ ਲਿਆ ਜਾਵੇ, ਅਦਰਕ ਲਿਆ ਜਾਵੇ ਤੇ ਸ਼ਹਿਦ ਯੂਜ਼ ਕੀਤਾ ਜਾਵੇ, ਇਹ ਵੀ ਵਧੀਆ ਨੇ। ਖੰਡ ਵਗੈਰਾ ਤੇ ਇਹਨਾਂ ਚੀਜ਼ਾਂ ਨੂੰ ਬੰਦ ਕਰ ਦੇਣਾ ਚਾਹੀਦਾ। ਜੇ ਭੈਣ ਜੀ ਜਿਵੇਂ ਇੱਕ ਭਾਈ ਸਾਹਿਬ ਨੇ ਕਿਹਾ ਸੀਗਾ ਉਹਨਾਂ ਨੂੰ ਠੰਡ ਲੱਗਦੀ ਹੈਗੀ ਆ, ਮੌਸਮ ਬਦਲਣਾ, ਅਗਰ ਕਦੇ ਵੀ ਬੁਖਾਰ ਹੋਵੇ, ਠੰਡ ਲੱਗ ਜਾਵੇ ਤਾਂ ਇਹਦੇ 'ਚ ਡਲਕਾ ਮਾਰਾ ਦਵਾਈ ਆਉਂਦੀ ਹੈਗੀ ਆ ਜੀ। ਉਹ ਸਿਰਫ ਮੌਸਮ ਬਦਲਣ ਤੇ ਹੀ ਪ੍ਰੋਬਲਮਾਂ ਆਉਣ ਤਾਂ ਉਹਦੇ ਵਾਸਤੇ ਹੀ ਕੰਮ ਕਰਦੀ ਆ। ਤੇ ਬਵਾਸੀਰ ਦੇ ਲਈ ਭੈਣ ਜੀ ਜਿਹੜੇ ਆਪਣੇ ਆਹ ਨਾਰੀਅਲ ਹੁੰਦਾ, ਇਹਦੇ ਬਾਲ ਹੁੰਦੇ ਆ, ਇਹਨਾਂ ਨੂੰ ਕੁੱਟ ਕੇ ਅਗਰ ਅਸੀਂ ਬਣਾ ਲੈਂਦੇ ਹਾਂ ਸਵਾਹ, ਉਹ ਲਈ ਜਾਵੇ ਤਾਂ ਉਹ ਵਧੀਆ ਕੰਮ ਕਰਦੀ ਆ। ਜਾਂ ਫਿਰ ਆਪਣੇ ਥੁਜਾ ਆਉਂਦੀ ਹੈਗੀ ਆ ਆਪਣੇ ਹੋਮਿਓਪੈਥੀ ਦੇ ਵਿੱਚ, ਤਾਂ ਉਹ ਬਹੁਤ ਸੋਹਣਾ ਕੰਮ ਕਰਦੀ ਹੈ ਜੀ। ਤੇ ਕੰਨ ਦੀ ਪ੍ਰੋਬਲਮਸ ਲਈ ਜ਼ਿੰਕ, ਅਗਰ ਕਿਸੇ ਤਰ੍ਹਾਂ ਦੀ ਇਨਫਲਮੇਸ਼ਨ ਹੈਗੀ ਆ ਤਾਂ ਜ਼ਿੰਕ ਲਈ ਜਾ ਸਕਦੀ ਹੈ 50 mg, ਤੇ ਉਹਦੇ ਨਾਲ ਸਾਨੂੰ ਐਸਿਡੋਫਲਸ ਲੈਣੀ ਬਣਦੀ ਆ ਜੀ। ਉਹਦੇ ਨਾਲ ਫਿਰ ਪੇਟ ਨਹੀਂ ਖਰਾਬ ਹੁੰਦਾ, ਪਰ ਇਹ ਠੀਕ ਕਰ ਦਿੰਦੀ ਆ। ਅਗਰ ਇਨਫਲੇਮੇਸ਼ਨ ਲਈ ਇੱਕ ਦੂਸਰੀ ਚੀਜ਼ ਮੁੱਲਨ ਆਇਲ ਆਉਂਦਾ ਜੀ ਹੋਮਿਓਪੈਥੀ ਦਾ, ਉਹ ਵੀ ਯੂਜ਼ ਕੀਤਾ ਜਾ ਸਕਦਾ। ਜੀਭ ਪੱਕੀ ਹੋਵੇ, ਹੋ ਸਕਦਾ ਉਹਨਾਂ ਨੂੰ ਕਬਜ਼ ਵੀ ਰਹਿੰਦੀ ਹੋਵੇ, ਉਹ ਸਿਰਕੇ ਦੇ ਗਰਾਰੇ ਕਰ ਸਕਦੇ ਨੇ ਤੇ ਉਹਨਾਂ ਦੇ ਲਿਵਰ ਦੇ ਵਿੱਚ ਪ੍ਰੋਬਲਮਾਂ ਹੋ ਸਕਦੀਆਂ ਨੇ। ਜ਼ਿਆਦਾਤਰ ਪ੍ਰੋਬਲਮਾਂ ਇਹ ਕਬਜ਼ੀ ਦੇ ਕਾਰਨ ਆਉਂਦੀਆਂ ਨੇ ਭੈਣ ਜੀ। ਕਬਜ਼ੀ ਠੀਕ ਕਰ ਲਈਏ ਤਾਂ ਬਹੁਤ ਕੁਛ ਠੀਕ ਹੋ ਜਾਂਦਾ। ਜਦੋਂ ਕਬਜ਼ੀ ਹੁੰਦੀ ਆ ਤਾਂ ਇਹੀ ਇਕੱਲੀ ਬਹੁਤ ਬਿਮਾਰੀਆਂ ਨੂੰ ਇਨਵਾਈਟ ਕਰ ਲੈਂਦੀ ਹੈ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆ ਸਰੋਤੇ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹੀ ਜਿਹੜਾ ਪ੍ਰੋਗਰਾਮ ਆ ਇਹ ਅਸੀਂ ਅਪਲੋਡ ਫੋਨ ਦੇ ਉੱਤੇ ਕਰ ਦਿੰਦੇ ਹਾਂ, ਉਹ ਤੁਸੀਂ ਫਿਰ ਉਹ ਸੁਣ ਸਕਦੇ ਹਾਂ, YouTube ਵੀ ਬਣ ਜਾਂਦੀ ਆ ਹੁਣ। ਪਰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ